ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 23 ਜੁਲਾਈ 2024 8 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਪੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਅਸਰਾਂ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜਰਾ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਰੈਫਰੈਂਡਮ ਜਿਹੜੇ ਖਾਲਿਸਤਾਨ ਦੀਆਂ ਦੀ ਵੋਟਾਂ ਨੇ ਪੈਣ ਜਾ ਰਹੀਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 28 ਜੁਲਾਈ ਨੂੰ ਕੈਲਗਰੀ ਕੈਨੇਡਾ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਦੀ ਵੋਟਾਂ ਨੇ ਉਹ ਪੈਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਕੈਲਗਰੀ ਤੋਂ ਲੈ ਕੇ ਐਡਮਿੰਟਨ ਤੱਕ ਅਲਬਰਟਾ ਨਿਵਾਸੀਆਂ ਵਿੱਚ ਕਾਫੀ ਭਾਰੀ ਜਿਹੜਾ ਉਤਸ਼ਾਹ ਹੈ। ਸੋ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਰਾਹ ਨੇ ਫਿਰ ਉਹੀ ਖੇਡ ਖੇਡੀ ਹੈ ਜੋ ਕਿ ਪਿਛਲੇ ਰੈਫਰੈਂਡਮ ਤੋਂ ਪਹਿਲਾਂ ਉਹ ਖੇਡਦੇ ਆ ਰਹੇ ਨੇ। ਸੋ ਮਤਲਬ ਹਿੰਦੂਆਂ ਦੇ ਮੰਦਰਾਂ ਦੀਆਂ ਜਿਹੜੇ ਕੰਧਾਂ ਤੇ ਭੜਕਾਊ ਨਾਰੇ ਨੇ ਉਹ ਜਿਹੜੀ ਹੋ ਰਹੀ ਹੈ, ਨਾਰੇਬਾਜ਼ੀ ਜਿਹੜੀ ਹੋ ਰਹੀ ਹੈ ਲਿਖੀ ਜਾ ਰਹੀ ਹੈ। ਸੋ ਫਿਰ ਇਸ ਨੂੰ ਮੰਦਰ ਵਿੱਚ ਕੀਤੀ ਭੰਨ ਤੋੜ ਕੇ ਜਿਹੜੀ ਤੋੜ ਕੀਤੀ ਜਾ ਰਹੀ ਹੈ ਉਹ ਖਾਲਿਸਤਾਨ ਦੇ ਖਾਤੇ ਵਿੱਚ ਜਿਹੜੀ ਉਹ ਪਾਈ ਜਾ ਰਹੀ ਹੈ। ਸੋ ਹੁਣ ਐਡਮਿੰਟਨ ਦੇ ਬੈਪਸ ਮੰਦਰ ਦੀ ਕੰਧ ਤੇ ਜਿਹੜੀ ਨਾਰੇਬਾਜ਼ੀ ਕੀਤੀ ਗਈ ਹੈ ਔਰ ਜਿਹੜੀ ਬਿਲਕੁਲ ਬੇਈਮਾਨੀ ਹੈ। ਸੋ ਜਿਹੜੀ ਕੈਨੇਡਾ ਦੇ ਹਿੰਦੂ ਤਵੀ MP ਜਿਹੜੇ ਚੰਦਰੇ ਸਵਾਮੀ ਤੋਂ ਲੈ ਕੇ ਹੁਣ ਤੱਕ ਹਿੰਦੂ ਜਥੇਬੰਦੀਆਂ ਇਸ ਨੂੰ ਵੱਡਾ ਇਸ਼ੂ ਬਣਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬਹੁਤ ਸਾਰੇ ਵੀਰ ਜਿਹੜੇ ਸਪਾਂਸਰ ਕਰਦੇ ਨੇ ਉਹ ਜ਼ਾਹਰ ਹੈ ਸਾਡੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ 25-30 ਸਾਲ ਤੋਂ ਸੰਪਰਕ 'ਚ ਨੇ। ਪਰ ਕੁਝ ਐਸੀਆਂ ਰੂਹਾਂ ਨੇ ਜਿਹੜੀਆਂ ਬਿਲਕੁਲ ਖਾਮੋਸ਼ੀ ਦੇ ਨਾਲ ਕਿਰਤ ਕਰਨ ਵਾਲੇ ਔਰ ਆਪਣੀ ਬਿਲਕੁਲ ਵਾਹ ਵੀ ਨਾ ਚਾਹੁਣ ਵਾਲੇ ਨੇ, ਜਿਨ੍ਹਾਂ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਸਾਡਾ ਹੌਸਲਾ ਵਧਾਉਂਦੀ ਹੈ। ਉਹਨਾਂ ਦੇ ਵਿੱਚ ਹੀ ਵੀਰ ਹਰਜੀਤ ਸਿੰਘ ਨੇ ਮੈਰੀਲੈਂਡ। ਇਹ ਕਦੇ ਇਹਨਾਂ ਦਾ ਫੋਨ ਨੰਬਰ ਵੀ ਇਹਨਾਂ ਦੀ ਲਿਖਤ ਦੇ ਵਿੱਚ ਨਹੀਂ ਹੁੰਦਾ ਔਰ ਚੈੱਕ ਤੇ ਵੀ ਫੋਨ ਨੰਬਰ ਨਹੀਂ ਹੈ, ਲੇਕਿਨ ਇਹ ਰੈਗੂਲਰਲੀ ਪਿਛਲੇ 2 ਮਹੀਨੇ ਤੋਂ ਲਗਾਤਾਰ, ਉਸ ਤੋਂ ਪਹਿਲਾਂ ਵੀ ਇਹਨਾਂ ਦੀ ਮਦਦ ਰਹੀ ਹੈ। ਸੋ ਮੇਰੇ ਕੋਲ ਉਹ ਅਲਫਾਜ਼ ਨਹੀਂ ਨੇ ਜਿਹੜੇ ਇਸ ਕਿਸਮ ਦੇ ਨਿਸ਼ਕਾਮ ਵੀਰ ਭੈਣਾਂ ਜਿਹੜੇ ਮਦਦ ਕਰਦੇ ਨੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਸਾਡਾ ਰੋਮ ਉਹਨਾਂ ਦਾ ਰਿਣੀ ਹੈ ਔਰ ਇਹੀ ਸਾਡਾ ਅਸਲੀ ਸਰਮਾਇਆ ਵੀ ਹੈ। ਜਦੋਂ ਅਸੀਂ ਰੀਅਲ ਕੈਪੀਟਲ ਕਹਿੰਦੇ ਹਾਂ ਉਹ ਇਹੀ ਨੇ। ਹਾਲਾਂਕਿ ਸਾਡੇ ਕੁਝ ਵੀਰਾਂ ਨੂੰ ਲੱਗੇਗਾ ਕਿ ਜੀ ਤੁਸੀਂ ਸਪਾਂਸਰਸ਼ਿਪ ਦੇ ਉੱਤੇ ਜ਼ਿਆਦਾ ਵਕਤ ਲਾਉਂਦੇ ਹੋ। ਮੈਂ ਸਮਝਦਾ ਹਾਂ ਵੀ ਜੇ ਇਹ ਸਾਡੇ ਸਪਾਂਸਰ ਨਾ ਹੋਣ ਤੇ ਜਿਹੜਾ ਤੁਹਾਨੂੰ 1.5-2 ਘੰਟੇ ਔਰ 24 ਘੰਟੇ ਟੀਵੀ 84 ਸੁਣਨ ਨੂੰ ਦੇਖਣ ਨੂੰ ਮਿਲਦਾ ਉਹ ਨਹੀਂ ਹੋਏਗਾ। ਇਹ ਇਹਨਾਂ ਦੀ ਬਦੌਲਤ ਹੀ ਜਿਹੜਾ ਇਸ ਦੀ ਕੰਟੀਨਿਊਟੀ ਹੈ। ਔਰ ਮੈਂ ਸਮਝਦਾ ਹਾਂ ਵੀ 2 ਲਫ਼ਜ਼ ਹੁੰਦੇ ਨੇ, ਇੱਕ ਖੁਸ਼ਾਮਦ ਔਰ ਇੱਕ ਐਡਮੀਰੇਸ਼ਨ, ਜਿਸ ਨੂੰ ਅਸੀਂ
ਜਿਹੜਾ ਉਹ ਪ੍ਰਸ਼ੰਸਾ ਕਹਿੰਦੇ। ਵੈਸੇ ਗੁਰਮਤ ਦੇ ਵਿੱਚ ਉਸਤਤ ਨਿੰਦਾ ਦਉ ਬਿਵਰਜਤ, ਇਹ ਦੋਨਾਂ ਦੀ ਮਨਾਹੀ। ਇਸ ਲਈ ਉਸਤਤ ਇੱਕ ਐਡਮੀਰੇਸ਼ਨ ਜਾਂ ਪ੍ਰਸ਼ੰਸਾ ਉਹ ਹੈ ਜਿਹੜੇ ਕਿਸੇ 'ਚ ਗੁਣ ਨੇ ਜੋ ਕੋਈ ਕਰਦਾ ਹੈ। ਇੱਕ ਹੈ ਜਿਹੜਾ ਤੁਸੀਂ ਖੁਸ਼ਾਮਦ ਦੇ ਲਈ, ਕਿਸੇ ਨੂੰ ਜਸਟ ਖੁਸ਼ ਕਰਨ ਦੇ ਲਈ ਉਸ ਬਾਰੇ ਉਹ ਕੁਝ ਕਹਿੰਦੇ ਹੋ ਪੋਜ਼ਿਟਿਵ, ਜਿਹੜਾ ਉਹ ਨਹੀਂ ਹੈ। ਇਸੇ ਤਰ੍ਹਾਂ ਇੱਕ ਪਾਸੇ ਆਲੋਚਨਾ ਹੈ। ਹੁਣ ਜਦੋਂ ਤੁਸੀਂ ਕਿਸੇ ਧਾਰਮਿਕ ਪਖੰਡ ਦਾ ਜਿਹੜਾ ਉਹ ਪੋਲ ਖੋਲਦੇ ਹੋ ਤੇ ਕਈ ਕਹਿਣਗੇ ਕਿ ਜੀ ਸੰਤ ਕੀ ਨਿੰਦਾ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਉਹ ਸਾਰੇ ਉਹਨਾਂ ਪਖੰਡੀਆਂ ਦੇ ਹੱਕ ਦੇ ਵਿੱਚ ਉਹ ਪਹਿਲੀ ਗੱਲ ਤੇ ਨਿੰਦਿਆ ਉਹ ਹੁੰਦੀ ਹੈ ਕਿ ਜਿਹੜੀ ਕਿਸੇ ਬਾਰੇ ਉਹ ਕੁਝ ਕਹਿਣਾ ਜਿਹੜਾ ਉਹ ਨਹੀਂ ਹੈ। ਬਾਕੀ ਤੇ ਗੁਰੂ ਨਾਨਕ ਸਾਹਿਬ ਨੇ ਜੇ ਆਪਣੇ ਵੇਲੇ ਦੇ ਬ੍ਰਾਹਮਣਾਂ ਨੂੰ, ਕਾਜ਼ੀਆਂ ਨੂੰ, ਮੁੱਲਾਂ ਨੂੰ, ਜੋਗੀਆਂ ਨੂੰ ਵੰਗਾਰਿਆ, ਉਹਨਾਂ ਨੂੰ ਕਿਹਾ ਕਿ ਭਾਈ ਆ ਤੁਹਾਡਾ ਰਸਤਾ ਗਲਤ ਹੈ, ਤੇ ਉਹ ਨਿੰਦਾ ਨਹੀਂ ਹੈ। ਉਹ ਉਹਨਾਂ ਨੂੰ ਉਹਨਾਂ ਦੀ ਔਕਾਤ ਦੱਸਣਾ ਹੈ ਤੇ ਲੋਕਾਂ ਨੂੰ ਵੀ ਇਹ ਦੱਸਣਾ ਹੈ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਆਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਦ। ਕਿ ਇਹਨਾਂ ਦੇ ਮਗਰ ਲੱਗੋਗੇ ਤੇ ਉਜਾੜੇ ਦਾ ਥਾਂ ਹੈ। ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ, ਨੈਤਿਕਤਾ ਵੀ ਹੁੰਦੀ ਹੈ। ਅਸੀਂ ਉਸ ਕਲਚਰ ਨਾਲ ਜਾਂ ਉਸ ਤਹਿਜ਼ੀਬ ਨਾਲ ਸੰਬੰਧਿਤ ਲੋਕ ਹੈ ਜਿੱਥੇ ਹੁੰਦਾ ਹੈ ਵੀ ਜੇ ਕਿਸੇ ਨੇ ਤੁਹਾਨੂੰ ਪਾਣੀ ਦਾ ਗਲਾਸ ਪਿਆਇਆ ਤੇ ਤੁਹਾਨੂੰ ਲੱਗਦਾ ਹੈ ਕਿ ਭਾਈ ਜਦੋਂ ਸਾਨੂੰ ਕਿਤੇ ਮੌਕਾ ਮਿਲਿਆ ਅਸੀਂ ਇਹਨੂੰ ਦੁੱਧ ਪਿਆਵਾਂਗੇ। ਸੋ ਮੈਂ ਸਮਝਦਾ ਵੀ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਜਿਹੜੇ ਇਸ ਮੌਕੇ ਦੇ ਉੱਤੇ ਜਿਨ੍ਹਾਂ ਦੀ ਬਦੌਲਤ ਅਸੀਂ 12 ਸਾਲਾਂ ਤੋਂ ਇਸ ਸਫ਼ਰ ਨੂੰ ਤੈਅ ਕਰ ਪਾਏ। ਬੇਸ਼ੱਕ ਅੱਜ ਅਸੀਂ ਕ੍ਰਾਈਸਿਸ 'ਚ ਇੱਕ ਆਪਣੀ ਕਿਸਮ ਦਾ ਕਰੰਚ ਚੱਲ ਰਿਹਾ, ਪਰ ਫਿਰ ਵੀ ਵੀਰ ਹਰਜੀਤ ਸਿੰਘ ਵਰਗੇ ਵੀਰ ਨੇ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੌਸਲਾ ਦਿੱਤਾ ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜਦੋਂ ਵੀ ਮੁੱਖ ਤੌਰ ਤੇ ਅਸੀਂ ਪਿਛਲੇ ਆਲਮੋਸਟ 2.5 ਸਾਲ ਦੇ ਪੀਰੀਅਡ ਤੋਂ, ਜਦੋਂ ਤੋਂ ਕੋਵਿਡ ਤੋਂ ਬਾਅਦ ਪਹਿਲਾ ਰੈਫਰੈਂਡਮ UK ਦੇ ਵਿੱਚ ਹੋਇਆ, ਉਹਦੇ ਤੋਂ ਲੈ ਕੇ ਹੁਣ ਤੱਕ ਜਿਹੜਾ ਕਿ ਹੁਣ 28 ਜੁਲਾਈ ਨੂੰ ਕੈਲਗਰੀ ਦੇ ਵਿੱਚ ਹੋਣ ਜਾ ਰਿਹਾ, ਉਸ ਦੇ ਵਿੱਚ ਇੱਕ ਪੈਟਰਨ ਦੇਖਦੇ ਹਾਂ। ਇੱਕ ਪੈਟਰਨ ਲਫ਼ਜ਼ ਨੂੰ ਜਦੋਂ ਕਿਹਾ ਜਾਏ ਕਿ ਵੀ ਜਦੋਂ ਅਮਰੀਕਾ ਜਾਂ ਵੈਸਟਰਨ ਤਾਕਤਾਂ ਵੀ ਕੋਈ ਸੀਰੀਅਲ ਕਿਲਰ ਹੁੰਦਾ ਹੈ ਜਿਹੜਾ ਕਿ ਜਿਹਨੇ ਬਹੁਤ ਸਾਰਿਆਂ ਨੂੰ ਮਾਰਿਆ ਹੁੰਦਾ, ਉਹਦਾ ਉਹ ਪੈਟਰਨ ਦੇਖਦੇ ਨੇ। ਪੈਟਰਨ 'ਚ ਹੁੰਦਾ ਹੈ ਕਿ ਵੀ ਉਹਦਾ ਅਟੈਕ ਦਾ ਟਾਈਮ ਕੀ ਹੁੰਦਾ ਹੈ। ਬਹੁਤ ਵਾਰ ਹੋਏਗਾ ਜੀ ਉਹ ਅੱਧੀ ਰਾਤ ਨੂੰ ਨਿਕਲਿਆ, ਫਿਰ ਇਹ ਹੁੰਦਾ ਜੀ ਉਹ ਕਿਹਨੂੰ ਟਾਰਗੇਟ ਕਰੇਗਾ, ਸਿੰਗਲ ਵੂਮਨ ਨੂੰ ਕਰੇਗਾ, ਕਿਸੇ ਖਾਸ ਰੇਸ ਵਾਲੇ ਨੂੰ ਕਰੇਗਾ, ਕਿਸੇ ਨਸਲ ਨੂੰ ਕਰੇਗਾ, ਜਾਂ ਉਹਨਾਂ ਦਾ ਪੈਟਰਨ ਕੀ ਹੈ। ਫਿਰ ਜਿਹਨੂੰ ਉਹ ਮਾਰਦਾ ਹੈ ਉਸ ਤੋਂ ਬਾਅਦ ਉਹਦਾ ਉੱਥੇ ਕੀ ਬਿਹੇਵ ਹੁੰਦਾ ਹੈ ਜਾਂ ਕੀ ਉਹ ਪੈਡ ਛੱਡ ਜਾਂਦਾ ਹੈ। ਸੋ ਇਹ ਪੈਟਰਨ ਹੁੰਦਾ ਹੈ। ਸੋ ਕਿਸੇ ਵੀ ਕ੍ਰਾਈਮ ਨੂੰ ਸਮਝਣ ਦੇ ਲਈ ਉਸ ਪੈਟਰਨ ਨੂੰ ਜਿਹੜਾ ਉਹ ਸਮਝਣਾ ਜ਼ਰੂਰੀ ਹੁੰਦਾ ਹੈ। ਤੇ ਜਿਹੜਾ ਤੁਹਾਨੂੰ ਨੇਕਡ ਅੱਖਾਂ ਨਾਲ ਨਜ਼ਰ ਆ ਰਿਹਾ ਹੋਏ, ਜਿਹਦੇ ਲਈ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਾ ਹੋਏ, ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹੁੰਦੇ ਹਾਂ ਵੀ ਚੋਰ ਬੜਾ ਕੱਚਾ ਹੈ ਜਾਂ ਕਾਤਲ ਬੜਾ ਕੱਚਾ ਹੈ ਕਿ ਭਾਈ ਉਹ ਤਾਂ ਸਭ ਕੁਝ ਹੀ ਨਜ਼ਰ ਆ ਰਿਹਾ। ਹੁਣ ਜੇ ਇਹਨਾਂ 2.5 ਸਾਲਾਂ ਦੇ ਵਿੱਚ ਭਾਰਤੀ ਏਜੰਸੀਆਂ ਦਾ, ਪੰਜਾਬ ਦਾ ਪੈਟਰਨ ਦਾ ਸਾਨੂੰ ਪਤਾ ਹੈ, ਅਸੀਂ ਪਿਛਲੇ 40 ਸਾਲ ਤੋਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਜਦੋਂ ਚੋਣਾਂ ਨੇੜੇ ਆਉਣੀਆਂ ਨੇ, 15 ਅਗਸਤ 26 ਜਨਵਰੀ ਨੇੜੇ ਆਉਣਾ ਹੈ, ਉਦੋਂ ਪਹਿਲਾਂ ਉਹਨਾਂ ਨੇ ਸਟੋਰੀਆਂ ਪਲਾਂਟ ਕਰਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਕਿ ਵੀ ਉੱਥੋਂ ਪਾਕਿਸਤਾਨ 'ਚੋਂ ਲਸ਼ਕਰੇ ਤਾਇਬਾ ਵਾਲਾ ਕੋਈ ਗਰੁੱਪ ਨਿਕਲ ਆਇਆ, ਕੋਈ ਸਿੱਖ ਅੱਤਵਾਦੀਆਂ ਦਾ ਦਿੱਲੀ 'ਚ ਹਮਲਾ ਹੋ ਸਕਦਾ, ਫਲਾਣੀ ਥਾਂ ਤੇ ਹੋ ਸਕਦਾ। ਫਿਰ 4 ਦਿਨ ਪਹਿਲਾਂ ਤੱਕ ਪਹੁੰਚਦੇ ਅਰੈਸਟ ਕਰ ਲਈਆਂ ਜਾਂਦੀਆਂ ਨੇ ਕਿ ਜੀ ਉਹ ਤਾਂ ਫਲਾਣੀ ਥਾਂ ਤੇ ਫੜ ਲਏ ਗਏ 4 ਖੂੰਖਾਰ ਅੱਤਵਾਦੀ, ਅਦਰਵਾਈਜ਼ ਉਹਨਾਂ ਨੇ ਦਿੱਲੀ 'ਚ ਜਾ ਕੇ ਕੋਰਾਮ ਮਚਾ ਦੇਣਾ ਸੀ। ਉਹ ਪੈਟਰਨ, ਔਰ ਫਿਰ ਜੋ ਹੀ 15 ਅਗਸਤ 26 ਜਨਵਰੀ ਖਤਮ ਹੁੰਦਾ ਉਹ ਖਬਰਾਂ ਵੀ ਗਾਇਬ ਹੋ ਜਾਂਦੀਆਂ। ਔਰ ਦੂਸਰਾ ਸੋ ਉਹ ਉਹਨਾਂ ਦਾ ਇੱਕ ਪੈਟਰਨ ਉੱਥੇ ਬਿਲਕੁਲ, ਔਰ ਤੁਸੀਂ ਪਿਛਲੇ 40 ਸਾਲਾਂ ਤੋਂ ਹੀ ਜੇ ਜੂਨ 84 ਜਾਂ ਉਸ ਤੋਂ ਵੀ ਈਵਨ ਪਹਿਲਾਂ ਦਾ ਦੇਖੋਗੇ ਤੇ ਤੁਹਾਨੂੰ ਉਹ ਸਾਫ਼ ਨਜ਼ਰ ਆ ਜਾਂਦਾ। ਬਾਹਰ ਜੇ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੀ ਅਸੀਂ ਫੋਕਸ ਕਰਕੇ ਕਹਿਣਾ ਹੋਏ ਤੇ ਇਹ ਪੈਟਰਨ ਹੁਣ ਇੰਨਾ ਅੰਡਰਸਟੈਂਡੇਬਲ ਹੈ ਕਿ ਮੈਂ ਸਮਝਦਾ ਹਾਂ ਵੀ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ 'ਚ ਖਾਸ ਤੌਰ ਤੇ ਰਾਹ, ਕਿਉਂਕਿ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹੜੀ ਆਊਟਸਾਈਡ ਇੰਡੀਆ ਪਲਾਂਟ ਕਰਦੀ ਹੈ ਸਾਰਾ ਜੋ ਵੀ ਇਹਨਾਂ ਦਾ ਮਰਡਰ ਪਲਾਟਸ ਨੇ ਜਾਂ ਇੰਟੈਲੀਜੈਂਸ ਗੈਦਰਿੰਗ ਹੈ। ਤਾਂ ਮੈਨੂੰ ਇਹ ਲੱਗਦਾ ਕਿ ਕੋਈ ਪੰਜਾਬ ਪੁਲਿਸ ਦਾ ਹੌਲਦਾਰ ਜਿਵੇਂ ਇਸ ਸਾਰੇ ਨੂੰ ਹੈਡ ਕਰ ਰਿਹਾ ਹੋਵੇ, ਕਿਉਂਕਿ
ਇੱਕ ਪਾਸੇ ਅਜੀਤ ਡੋਵਾਲ ਨੂੰ ਸਪਾਈ ਮਾਸਟਰ ਔਰ ਇੰਨਾ ਵੱਡਾ ਉਹਨੇ ਆਪਰੇਸ਼ਨ ਬਲੈਕ ਥੰਡਰ ਨੂੰ ਹੈਡ ਕੀਤਾ, ਉਹਨੇ ਪਾਕਿਸਤਾਨ 'ਚ ਜਾ ਕੇ ਕੀਤਾ, ਉਹ ਮੁੱਲਾ ਬਣ ਕੇ ਮਸੀਹ ਇੰਨਾ ਕੀਤਾ ਜਾਂਦਾ ਹੈ। ਮੈਂ ਸਮਝਦਾ ਹਾਂ ਵੀ ਇਹ ਜੇ ਥੋੜੀ ਬਹੁਤ ਵੀ ਕੈਪੇਬਿਲਿਟੀ ਅਜੀਤ ਡੋਵਾਲ 'ਚ ਹੋਏ ਤੇ ਆ ਜਿੰਨੇ ਵੀ ਇਹ ਬਾਹਰਲੇ ਇਸ ਕਿਸਮ ਦੇ ਐਕਟ ਕਰਾਉਣ ਵਾਲੇ ਨੇ ਤੇ ਸਾਰੇ ਫਾਇਰ ਕੀਤੇ ਹੋਣ। ਇੰਨਾ ਬਚਕਾਨਾ ਕੰਮ ਵੀ ਉਹ ਚੋਰੀ ਕਾਹਦੀ ਜਿਹੜੀ ਫੜੀ ਜਾਏ ਔਰ ਉਹ ਕੰਸਪੀਰੇਸੀ ਕਾਹਦੀ ਜਿਹੜੀ ਇਫੈਕਟ ਹੋਣ ਤੋਂ ਵੀ ਪਹਿਲਾਂ ਨਜ਼ਰ ਆਏ ਕਿ ਭਈ ਦਾ ਇਹ ਪਿੱਛੇ ਕੌਣ ਹੋ ਸਕਦਾ ਹੈ। ਔਰ ਉਹ ਅਸੀਂ ਦੇਖਦੇ ਹਾਂ ਵੀ ਉਹੀ ਪੈਟਰਨ ਜਿਹੜਾ ਪੈਟਰਨ ਲੰਡਨ ਦੇ ਉਸ ਰੈਫਰੈਂਡਮ ਤੋਂ ਸ਼ੁਰੂ ਹੋਇਆ, ਯੂਰਪ ਦੇ ਵਿੱਚ ਵੀ, ਫਿਰ ਅਸੀਂ ਜਦੋਂ ਟੋਰਾਂਟੋ ਦੇ ਵਿੱਚ ਹੁੰਦਾ ਹੈ ਰੈਫਰੈਂਡਮ, ਫਿਰ ਸਰੀ ਦੇ ਵਿੱਚ ਹੁੰਦਾ ਹੈ, ਫਿਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਬ੍ਰਿਸਬੇਨ, ਫਿਰ ਅਸੀਂ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ ਦੇ ਹਵਾਲੇ ਨਾਲ ਵੀ ਦੇਖਿਆ। ਇੱਕ ਕਾਮਨ ਘਟਨਾ ਕੁਛ ਦਿਨ ਪਹਿਲਾਂ ਹੋਣੀ ਔਰ ਉਹਦੇ 'ਚ ਵੀ ਕੋਈ ਮੰਦਰ, ਕੋਈ ਜਗਨਨਾਥ ਦਾ ਮੰਦਰ, ਕੋਈ ਸ਼ਿਵਜੀ ਦਾ ਮੰਦਰ, ਕੋਈ ਮਾਤਾ ਵੈਸ਼ਨੋ ਦੇਵੀ ਦਾ ਮੰਦਰ ਜਾਂ ਕੋਈ ਟਾਰਗੇਟ ਨਹੀਂ ਕੀਤਾ ਜਾਂ ਉਹੀ ਅਕਸ਼ਧਾਮ ਬਾਪਸ ਦਾ ਜਿਹੜੇ ਟੈਂਪਲ ਨੇ ਉਹਨਾਂ ਨੂੰ ਬੋਚਨ ਸਵਾਸੀ ਅਕਸ਼ਰ ਪੁਰਸ਼ੋਤਮ ਸੰਸਥਾ, ਇਹ ਇਹਨਾਂ ਦੀ ਐਬਰੀਵੇਸ਼ਨ ਬਣਦੀ ਹੈ ਬੈਪਸ ਦੇ। ਔਰ ਮੈਨੂੰ ਹਾਲਾਂ ਵਿਦਨ ਗੁਜਰਾਤ ਇਹ ਜਿਹੜੇ ਬੈਪਸ ਵਾਲੇ ਨੇ ਇਹਨਾਂ ਨੂੰ ਐਂਟੀ ਹਿੰਦੂ ਐਲਾਨਿਆ ਹੋਇਆ ਹੈ। ਇਹਨਾਂ ਦੇ ਖਿਲਾਫ ਜਿਹੜਾ ਉਹ ਕਾਫੀ ਪ੍ਰਚਾਰ ਉਹਨਾਂ ਦੇ ਮੁਰਾਰੀ ਬਾਪੂ ਤੇ ਫਰਾਣੇ ਟਮਕੇ ਸਾਰੇ ਕਰਦੇ ਨੇ। ਪਰ ਇਹ ਜਿਹੜੇ ਬਾਹਰ ਸਾਰੇ ਬੈਪਸ ਮੰਦਰ ਨੇ, ਮੈਨੂੰ ਕਦੇ ਇਹ ਵੀ ਭੁਲੇਖਾ ਨਹੀਂ ਰਿਹਾ ਕਿ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਹੈੱਡਕੁਆਟਰ ਨੇ। ਹੁਣ ਪਹਿਲੀ ਗੱਲ ਤਾਂ ਕੋਈ ਵੀ ਸਿੱਖ ਕਦੇ ਵੀ ਮੰਦਰ, ਮਸੀਤ, ਗਿਰਜਾ, ਸ਼ਵਾਲਾ ਉਸ ਦੀ ਬੇਹੁਰਮਤੀ ਕਰਨੀ ਇਹ ਸੋਚ ਵੀ ਨਹੀਂ ਸਕਦਾ, ਪਹਿਲੀ ਗੱਲ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਇਹਨਾਂ ਸਾਰੀਆਂ ਘਟਨਾਵਾਂ 'ਚ ਜੇ ਮੈਂ ਗਲਤ ਨਾ ਹੋਵਾਂ ਤਾਂ ਆਲਮੋਸਟ 100% ਹੀ ਜਿਹੜੇ ਅਕਸ਼ਰਧਾਮ ਵੀ ਇਹਨਾਂ ਨੂੰ ਕਹਿੰਦੇ ਨੇ, ਇਹ ਕਿਸੇ ਸਵਾਮੀ ਦੇ ਨਾਲ ਜੁੜਿਆ ਹੋਇਆ ਜਿਹੜਾ ਆਪਣੇ ਆਪ ਨੂੰ ਵਿਸ਼ਨੂੰ ਦਾ ਅਵਤਾਰ ਕਹਿੰਦਾ ਹੈ ਔਰ ਮੁਖਤਾਰਾ ਹਿੰਦੂ ਨਫ਼ਰਤ ਕਰਦੇ ਨੇ ਕਿ ਜੀ ਇਹ ਤਾਂ ਆਪਣੇ ਆਪ ਨੂੰ ਜਿਹੜਾ ਹੈ ਵਿਸ਼ਨੂੰ ਬਣਿਆ ਹੋਇਆ ਜਾਂ ਦੂਸਰਾ ਕੀਤਾ ਹੋਇਆ, ਗੀਤਾ ਨੂੰ ਆਧਾਰ ਬਣਾਉਂਦੇ ਨੇ ਪ੍ਰੀਚ ਕਰਨ ਲਈ। ਪਰ ਜਿਸ ਲੈਵਲ ਦੀਆਂ ਇਹਨਾਂ ਦੀਆਂ ਇਮਾਰਤਾਂ ਨੇ, ਮਿਲੀਅਨਸ ਆਫ ਡਾਲਰਸ, ਕਦੇ ਇਹ ਵੀ ਨਹੀਂ ਕਿਸੇ ਨੇ ਦੇਖਿਆ ਵੀ ਕਿੱਥੋਂ ਇਕੱਠੇ ਹੁੰਦੇ ਨੇ। ਪਰ ਇਹ ਜਦੋਂ ਅਸੀਂ ਏਜੰਸੀਆਂ ਦਾ ਨੈਟਵਰਕ ਦੇਖਦੇ ਹਾਂ, ਇੱਕ ਜ਼ਮਾਨੇ ਦੇ ਵਿੱਚ ਇਹ ਗੱਲ ਨੋਨ ਸੀ ਕਿ ਆ ਜਿਹੜੀ ਮੂਵਮੈਂਟ ਹਰੇ ਰਾਮਾ ਹਰੇ ਕ੍ਰਿਸ਼ਨਾ ਵਾਲੀ ਹੈ, ਇਹ ਜਿਹਦੇ ਥੱਲੇ ਸਾਰੇ ਸਵਾਮੀ ਜਿਹੜੇ ਗੋਰੇ ਔਰ ਦੂਜੇ ਢੋਲਕੀ ਲੈ ਕੇ ਤੇ ਸਿਰ ਜਿਹੜੇ ਨੇ ਉਹ ਵਧਵਾਣੇ ਵਾਂਗ ਕੱਢ ਕੇ ਸੜਕਾਂ ਦੇ ਉੱਤੇ ਦੂਜੇ ਨੱਚਦੇ ਸੀ। ਬਾਅਦ ਛਾਲਾ ਇਹਨਾਂ ਦੇ ਉੱਤੇ ਕ੍ਰਾਈਮ ਜਾਂ ਡਰੱਗਸ ਦੂਜੇ ਵੀ ਚਾਰਜ ਲੱਗੇ, ਪਰ ਕੋਈ ਇਹਨੂੰ CIA ਨਾਲ ਜੋੜ ਕੇ ਦੇਖਦਾ ਸੀ, ਕੋਈ ਹੋਰ। ਸੋ ਇਹ ਬਹੁਤ ਵਾਰ ਇਹ ਜਿਹੜੀਆਂ ਵੱਡੀਆਂ ਏਜੰਸੀਆਂ ਦੇ ਆਪਰੇਸ਼ਨ ਹੁੰਦੇ ਨੇ, ਇਹਨਾਂ ਦਾ ਇੱਕ ਆਪਣੇ ਕਿਸਮ ਦਾ ਢੰਗ ਤਰੀਕਾ ਹੁੰਦਾ ਜਿਹਦੇ ਰਾਹੀਂ ਉਹ ਆਪਣੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਕਰਦੇ ਨੇ ਔਰ ਇਹ ਸੇਫ ਵੀ ਹੁੰਦਾ ਹੈ। ਕਿਉਂਕਿ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵਮੈਂਟ ਜਿਸ ਅੰਦਾਜ਼ ਦੇ ਵਿੱਚ ਈਵਨ ਰਸ਼ੀਆ ਔਰ ਦੂਜੇ ਤੱਕ ਵੀ ਪਹੁੰਚਾਈ ਗਈ, ਕਿਉਂਕਿ ਇਹ ਕਮਿਊਨਿਸਟ ਸਟੇਟਾਂ 'ਚ ਇੰਟੈਲੀਜੈਂਸ ਕਲੈਕਟਿੰਗ ਸੌਖਾ ਨਹੀਂ ਸੀ। ਹੁਣ ਇਸੇ ਤਰ੍ਹਾਂ ਜੇ ਤੁਸੀਂ ਇਹਨਾਂ ਦਾ ਬੈਪਸ ਦਾ ਦੇਖੋਗੇ ਕਿ ਆਲਮੋਸਟ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਹੁੰਦਾ ਕੀ ਹੈ ਕਿ ਖਬਰ ਹੀ ਅਗਲੇ ਦਿਨ ਇਹਨਾਂ ਦੇ ਮੀਡੀਆ 'ਚ ਹੀ ਲੱਗਦੀ ਹੈ। ਹੁਣ ਜਿਹੜੀ ਟੈਂਪਲ ਵੈਂਡਲਾਈਜੇਸ਼ਨ ਔਰ ਉਹਦੇ 'ਚ ਇੱਕ ਪੈਟਰਨ ਹੋਰ ਹੋਏਗਾ ਕਿ ਕੋਈ ਮੰਦਰ ਦੇ ਵਿੱਚ ਕਿਸੇ ਦੀ ਮੂਰਤੀ ਨਹੀਂ ਤੋੜੀ ਹੁੰਦੀ, ਕੋਈ ਸ਼ੀਸ਼ੇ ਨਹੀਂ ਤੋੜੇ ਹੁੰਦੇ, ਕੋਈ ਕੁਝ ਨਹੀਂ ਹੁੰਦਾ। ਪੈਟਰਨ ਉਹੀ ਟੁੱਟੀ ਜਿਹੀ ਹਿੰਦੀ ਦੇ ਵਿੱਚ ਜਾਂ ਗਲਤ ਜਿਹੀ ਅੰਗਰੇਜ਼ੀ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੋਏਗਾ ਜਾਂ ਮੋਦੀ ਨੂੰ ਟੈਰਰਿਸਟ ਕਿਹਾ ਹੋਏਗਾ ਜਾਂ ਕੋਈ ਹੋਰ ਹੋਏਗਾ। ਇਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਲੇਕਿਨ ਜਿਹੜੀ ਖਬਰ ਦਾ ਪੈਟਰਨ, ਕਿਉਂਕਿ ਇਹ ਵੀ ਜਿਹੜੀ ਖਬਰ ਅਸੀਂ ਐਡਮਿੰਟਨ ਦੇ ਹਵਾਲੇ ਨਾਲ ਜ਼ਿਕਰ ਕਰ ਰਹੇ ਹਾਂ, ਕਿਉਂਕਿ ਐਡਮਿੰਟਨ ਆਲਮੋਸਟ 3.5-4 ਘੰਟੇ ਦੀ ਡਰਾਈਵ ਹੈ ਕੈਲਗਰੀ ਤੋਂ, ਔਰ ਕਿਉਂਕਿ ਕੈਲਗਰੀ ਦੇ ਇਸ ਐਡਮਿੰਟਨ 'ਚ ਵੀ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਹੈ। ਕੈਲਗਰੀ 'ਚ ਤਾਂ ਮੈਂ ਦੱਸਿਆ ਸੀ ਕਿ ਸਰੀ ਟੋਰਾਂਟੋ ਤੋਂ ਬਾਅਦ ਦੂਸਰਾ, ਸੋ ਉਹਨਾਂ ਨੇ ਕੈਲਗਰੀ ਦੇ ਵਿੱਚ, ਕਿਉਂਕਿ ਕੈਨੇਡਾ ਦੀਆਂ ਏਜੰਸੀਆਂ ਨੇ ਵੀ ਆਪਣੇ ਕੰਨ ਖੜੇ ਕੀਤੇ ਹੋਣੇ ਨੇ ਕਿ ਵੀ ਇਹ ਸ਼ਰਾਰਤ ਕਰਦੇ ਨੇ, ਇਸ ਲਈ ਇਹਨਾਂ ਨੂੰ ਕੈਲਗਰੀ ਦੇ ਵਿੱਚ ਇਸ ਕਿਸਮ ਦੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਮਿਲਿਆ। ਔਰ ਹੋ ਸਕਦਾ ਕੋਈ ਵਾਪਸ ਮੰਦਰ ਵੀ ਨਾ ਹੋਏ ਕੈਲਗਰੀ 'ਚ, ਪਰ ਇਹਨਾਂ ਨੇ ਐਡਮਿੰਟਨ ਦੇ ਵਿੱਚ ਜਿਹੜੀ ਖੇਡ ਖੇਡੀ, ਤੇ ਖੇਡ ਵੀ ਕੀ ਹੈ ਕਿ ਜਿਹੜਾ ਬੈਪਸ ਜਿਹੜੀ ਹੁਣ ਪਿਕਚਰ ਇਹਨਾਂ ਦੀ ANI ਔਰ PTI, ਹੁਣ ਇਹ ਦੋਨੋਂ ਹੀ ਇੰਟੈਲੀਜੈਂਸ ਏਜੰਸੀਆਂ ਦੇ PTI ਪ੍ਰੈਸ ਟਰਸਟ ਆਫ ਇੰਡੀਆ ਜਿਹੜਾ ਪ੍ਰਿੰਟ ਮੀਡੀਆ ਜਿਹਦੇ 'ਚ ਸਟੋਰੀ ਪਲਾਂਟ ਹੁੰਦੀ, ANI ਇਹਨਾਂ ਦੀ
ਜਿਹੜੀ ਹੈ ਉਹ ਡਿਜੀਟਲ ਔਰ ਇਲੈਕਟ੍ਰੋਨਿਕ ਔਰ ਟੀਵੀ ਔਰ ਫਿਰ ANI ਦਾ ਅੱਗੋਂ ਰॉयटर ਦੇ ਨਾਲ ਵੀ ਜਿਹੜਾ ਇਹਨਾਂ ਦੀ ਡੀਲ ਹੈ ਔਰ ਸ਼ਾਇਦ CNN IBN ਦੇ ਨਾਲ ਵੀ ਹੈ। ਇਹ ਫਿਰ ਜਿਹੜੀ ANI ਜਾਂ ਇਹਦੇ 'ਚ ਲੱਗਦੀ ਹੈ ਮੇਕ ਸ਼ੋਰ ਕਰਦੇ ਨੇ ਦੁਨੀਆ ਦੇ ਦੂਜੇ ਮੇਜਰ ਮੀਡੀਆ 'ਚ ਵੀ ਜਾਏ। ਹੁਣ ਜਿਹੜੀ ਪ੍ਰਿੰਟ ਮੀਡੀਆ 'ਚ PTI ਦੀ ਸਟੋਰੀ ਹੈ, ਬੈਪਸ ਹਿੰਦੂ ਟੈਂਪਲ ਵੈਂਡਲਾਈਜ਼ਡ ਇਨ ਕੈਨੇਡਾ। ਹੁਣ ਵੈਂਡਲਾਈਜੇਸ਼ਨ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋਗੇ ਜਿਹਦੇ 'ਚ ਭੰਨ ਤੋੜ ਹੁੰਦਾ, ਪਰ ਹੁਣ ਵੈਂਡਲਾਈਜੇਸ਼ਨ ਕੀ ਹੈ? ਬੈਬ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਉੱਤੇ ਲਿਖਿਆ ਹੋਇਆ, ਥੱਲੇ ਲਿਖਿਆ PM ਮੋਦੀ MP ਆਰੀਆ ਹਿੰਦੂ ਟੈਰਰਿਸਟ ਆਰ ਐਂਟੀ ਕੈਨੇਡਾ। ਹੁਣ ਇਹ ਵੈਂਡਲਾਈਜੇਸ਼ਨ ਬਣਾ ਦਿੱਤੀ। ਹੁਣ ਇਹਦਾ ਕਿ ਭਾਈ ਆ ਜਿਹੜਾ ਦੂਜਾ ਚੰਦਰਾ ਹੈ ਔਰ ਜਿਹੜਾ ਆਰੀਆ ਉਹਦਾ ਅਸੀਂ ਜ਼ਿਕਰ ਕਰਾਂਗੇ। ਮਾਪਿਓ ਨੇ ਹੀ ਨਾਂ ਚੰਦਰਾ ਰੱਖਿਆ ਤਾਂ ਉਹਨੇ ਹੁਣ ਚੰਦਰੀਆਂ ਹੀ ਕਰਨੀਆਂ, ਹੋਰ ਉਹਦੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ? ਹੁਣ ਇਹਨੂੰ ਵੈਂਡਲਾਈਜੇਸ਼ਨ ਬਣਾ ਕੇ ਇੰਨੀ ਵੱਡੀ ਖਬਰ ਵੀ ਬਣਾਇਆ। ਫਿਰ ਇਸ ਵਾਰ ਉਹਨਾਂ ਨੇ ਯਕੀਨੀ ਕੀਤਾ, ਇੱਕ ਪਾਸੇ ਤਾਂ ਹਿੰਦੂ ਚੈਂਬਰ ਆਫ ਕਮਰਸ ਹੈ ਕੈਨੇਡਾ ਦਾ, ਅਮਰੀਕਾ ਦੀ ਵੀ ਜਿਹੜੀ ਹਿੰਦੂ ਫਾਊਂਡੇਸ਼ਨ ਹੈ ਉਹਦੇ ਨਾਲ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਬਿਆਨ, ਪਰ 2-3 ਹੋਰ ਗੋਰੇ MP ਜਿਹੜੇ ਨੇ ਉਹ ਐਡਮਿੰਟਨ ਏਰੀਆ ਦਾ, ਇੱਕ ਅੱਧਾ ਕੋ ਹੋਰ ਹੈ ਜਿਹੜੇ ਇਹਨਾਂ ਨੇ ਜ਼ਾਹਰ ਹੈ। ਅਸੀਂ ਪਿਛਲੇ ਦਿਨਾਂ ਦੇ ਵਿੱਚ ਉਸ ਸਾਰੀ ਦਾ ਜ਼ਿਕਰ ਕੀਤਾ ਸੀ ਡਿਸਕਸ਼ਨ ਦਾ ਕਿ ਜਿਹੜੀ ਪਬਲਿਕ ਇਨਕੁਆਇਰੀ ਜਿਹਨੂੰ ਜੱਜ ਸ਼ਾਇਦ ਮੇਰੀ ਸੀ ਨਾ, ਉਹਨੇ ਸੁਣਿਆ ਕਿ 2019 ਔਰ 2021 ਦੀਆਂ ਇਲੈਕਸ਼ਨਾਂ ਦੇ ਵਿੱਚ ਕਿਵੇਂ ਜਿਹੜਾ ਇੰਡੀਆ ਨੇ ਦਖਲਅੰਦਾਜ਼ੀ ਕੀਤੀ। ਇਕੱਲੀ ਇਹੀ ਨਹੀਂ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਪ੍ਰੋ ਸਿੱਖ ਜਾਂ ਐਂਟੀ ਇੰਡੀਆ ਜਿਹਨੂੰ ਇਹ ਕਹਿੰਦੇ ਨੇ ਉਹ ਨਾ ਜਿੱਤੇ, ਸਗੋਂ ਪਾਰਟੀ ਲੀਡਰਸ਼ਿਪ ਦੇ ਵਿੱਚ ਵੀ ਉਹ ਕੰਜ਼ਰਵੇਟਿਵ ਹੋਏ ਜਾਂ ਲਿਬਰਲ ਹੋਏ, ਉਸ ਦੀ ਚੋਣ 'ਚ ਵੀ ਜਿਹੜਾ ਹੈ ਉਹ ਇੰਡੀਅਨ ਦਖਲਅੰਦਾਜ਼ੀ ਹੈ। ਚਾਈਨਾ ਬਾਰੇ ਤਾਂ ਕਿਹਾ ਹੀ ਜਾਂਦਾ ਸੀ ਔਰ ਅਸੀਂ ਡਿਸਕਸ ਨਹੀਂ ਸੀ ਕੀਤਾ। ਪਿਛਲੇ ਹਫਤੇ ਨਿਊਯਾਰਕ ਟਾਈਮਜ਼ ਨੇ ਇਹਦੇ ਤੇ 6-7 ਪੇਜ ਦੀ ਬੜੀ ਡੀਟੇਲ ਸਟੋਰੀ ਕੀਤੀ ਸੀ। ਇਹ ਕ੍ਰਿਟੀਕਲ ਗੈਪ ਇਨ ਡੈਮੋਕ੍ਰੇਸੀ yawn say Canadian politicians. China and India have been accused of exploiting the opaque nomination contests of Canadian political parties to meddle in elections. ਇਹ ਦੋਨਾਂ ਦੇ ਉੱਤੇ ਇਲਜ਼ਾਮ ਹੈ ਔਰ ਇਹ ਡੀਟੇਲ ਸਟੋਰੀ ਹੈ ਨਿਊਯਾਰਕ ਟਾਈਮਜ਼ ਦੀ, ਔਰ ਇਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਇਹ ਕਿਹਾ ਸੀ ਕਿ ਭਾਈ ਕਿਵੇਂ ਜਿਹੜਾ ਉਹ ਇੰਟਰਫੀਅਰ ਇੰਡੀਆ ਕਰਦਾ ਹੈ। ਔਰ ਇਹਦੇ 'ਚ ਨਿਊਯਾਰਕ ਟਾਈਮਜ਼ ਦੀ ਸਟੋਰੀ ਦੇ ਵਿੱਚ ਉਹਨਾਂ ਨੇ ਸਿੱਖ ਐਕਟਿਵਿਸਟ ਨੂੰ ਵੀ ਕੋਟ ਕੀਤਾ ਸੀ ਔਰ ਫਿਰ ਸਿੱਖ ਐਕਟਿਵਿਸਟ ਨੇ ਕੀ ਕਿਹਾ ਤੇ ਉਹਦੇ ਜਵਾਬ 'ਚ ਕੈਨੇਡਾ ਦਾ ਜਿਹੜਾ ਇੰਡੀਆ ਦਾ ਕੈਨੇਡਾ 'ਚ ਐਂਬੈਸਡਰ ਹੈ ਸੰਜੇ ਕੁਮਾਰ ਵਰਮਾ, ਉਹਨੇ ਕੀ ਕਿਹਾ ਇਹ ਵੀ ਉਹਦੇ 'ਚ ਇਸ ਨਿਊਯਾਰਕ ਟਾਈਮਜ਼ ਦੀ ਸਟੋਰੀ ਦੇ ਵਿੱਚ ਮੈਂਸ਼ਨ ਹੈ। ਔਰ ਉਹਦੇ 'ਚ ਉਹਨਾਂ ਦਾ ਬੜੀ ਉਹਨਾਂ ਨੇ ਡੀਟੇਲ 'ਚ ਕਿਹਾ ਕਿ ਵੀ ਇਹ ਬਰੈਂਪਟਨ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਪਾਪੂਲੇਸ਼ਨ ਹੈ, ਸਿੱਖ ਐਕਟਿਵਿਸਟ ਨੂੰ ਜਿਹੜਾ ਹੈ ਸਿੱਖ ਐਕਟਿਵਿਸਟ ਲੰਮੇ ਸਮੇਂ ਤੋਂ ਕਹਿੰਦੇ ਰਹੇ ਨੇ ਕਿ ਇੰਡੀਆ ਜਿਹੜਾ ਉਹ ਇੰਟਰਫੀਅਰ ਕਰਦਾ ਹੈ ਕੈਨੇਡਾ ਦੇ ਮਾਮਲਿਆਂ ਦੇ ਵਿੱਚ। ਔਰ ਇਸ ਦੇ ਉੱਤੇ ਉਹਨਾਂ ਨੇ ਜਰਮਨਜੀਤ ਸਿੰਘ ਨੂੰ ਕੋਟ ਕੀਤਾ ਹੈ ਕਿ ਬਰੈਂਪਟਨ ਦੇ ਵਿੱਚ ਇੰਡੀਅਨ ਕੌਂਸਲੇਟ ਡਿਸਾਈਡ ਕਰਦਾ ਹੈ ਕਿ ਉਹਨਾਂ ਨੇ ਕਿਸ ਨੂੰ ਪਾਰਟੀ ਦਾ ਕੈਂਡੀਡੇਟ ਬਣਾਉਣਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਨੂੰ ਜੇ ਕੋਈ ਚੈਲੰਜ ਕਰਦਾ ਹੈ ਤੇ ਉਸ ਨੂੰ ਇਹ ਟੈਰਰਿਸਟ ਕਹਿ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਸੰਜੇ ਕੁਮਾਰ ਵਰਮਾ ਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਇਹ ਨਿਊਯਾਰਕ ਟਾਈਮਜ਼ ਦੀ ਸਟੋਰੀ ਹੈ ਵੀਕਐਂਡ ਦੀ, ਤੇ ਉਹਨੇ ਇਹ ਕਿਹਾ ਉਹਨਾਂ ਨੇ ਕਿਹਾ ਜੀ ਕਿ ਇੰਡੀਅਨ ਗਵਰਨਮੈਂਟ ਬਿਲਕੁਲ ਇੰਟਰਫੀਅਰ ਨਹੀਂ ਕਰਦੀ ਕਿਸੇ ਮੁਲਕ ਦੇ ਇੰਟਰਨਲ ਮਾਮਲਿਆਂ ਦੇ ਵਿੱਚ ਔਰ ਇਹਦੇ ਬਾਰੇ ਕੋਈ ਕੰਕਰੀਟ ਐਵੀਡੈਂਸ, ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਵੀ ਉਹ ਡਿਨਾਇਲ 'ਚ ਨੇ। ਔਰ ਇਸ ਤੋਂ ਵੀ ਉਹ ਅੱਗੇ ਜਾ ਕੇ ਕਹਿੰਦਾ ਹੈ ਕਿ ਵੀ ਇਹ ਜਿਹੜੇ ਐਲੀਗੇਸ਼ਨ ਨੇ ਇਹ ਐਵੇਂ ਖਾਮਖਾ ਦੀ ਜਿਹੜੀ ਹੈ ਉਹ ਕਾਨਾਫੂਸੀ ਹੈ ਇਸ ਤੋਂ, ਔਰ ਇਹ ਪੋਸੀਬਲੀ ਓਰੀਜਿਨੇਟਿੰਗ ਫਰੋਮ ਐਂਟੀ ਇੰਡੀਆ ਐਕਸਟ੍ਰੀਮਿਸਟ ਐਂਡ ਟੈਰਰਿਸਟ ਐਲੀਮੈਂਟਸ based in Canada who have a vested interest in undermining Canada-India relations and interfering in India's internal affairs. ਉਹਨੇ ਕਿਹਾ ਜੀ ਇਹ ਜਿਹੜੇ ਕੈਨੇਡਾ 'ਚ ਬੈਠੇ ਅੱਤਵਾਦੀ ਔਰ ਦਹਿਸ਼ਤਗਰਦ ਨੇ, ਇੱਦਾਂ ਦੇ ਇਲਜ਼ਾਮ ਉਹ ਲਾਉਂਦੇ ਨੇ, ਉਹ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਨੂੰ ਜਿਹੜਾ ਉਹ ਡਿਸਟਰੋਏ ਕਰਨਾ ਚਾਹੁੰਦੇ ਨੇ। ਹੁਣ ਇਹ ਮੈਂ ਸਟੋਰੀ ਕਿਉਂਕਿ ਡਿਸਕਸ ਨਹੀਂ ਸੀ ਕੀਤੀ ਔਰ ਮੈਂ ਅੱਜ ਜਦੋਂ ਇਹ ਇਹਨਾਂ ਦੀ ਸੋ ਕਾਲਡ ਵੈਂਡਲਾਈਜੇਸ਼ਨ ਦੀ ਸਟੋਰੀ ਨੂੰ ਕੱਢਿਆ ਤੇ ਮੈਂ ਕਿਹਾ ਵੀ ਇਹ ਵੀ ਦਿਲਚਸਪ ਹੈ ਕਿ ਨਿਊਯਾਰਕ ਟਾਈਮਜ਼ ਨੇ ਵੀ ਇਸ ਦੇ ਉੱਤੇ ਪੂਰਾ 8-9 ਪੇਜਿਸ ਦਾ ਜਿਹੜਾ ਹੈ ਉਹ ਆਰਟੀਕਲ
ਇਸ ਦੇ ਉੱਤੇ ਕਿ ਭਾਈ ਇੰਡੀਆ ਦੀ ਇੰਟਰਫੇਰੈਂਸ ਕਿਵੇਂ। ਹੁਣ ਜਿਹੜਾ ਇਹਨਾਂ ਦੇ ਅਸੀਂ ਪੈਟਰਨ ਵੱਲ ਮੁੜੀਏ ਕਿ ਜਿੱਥੇ ਇਹਨਾਂ ਦਾ ਪੈਟਰਨ ਇਹ ਹੁੰਦਾ ਹੈ ਕਿ ਭਾਈ ਜਦੋਂ ਜਿੱਥੇ ਰੈਫਰੈਂਡਮ ਹੋਣਾ ਹੈ ਉਸ ਤੋਂ ਪਹਿਲਾਂ ਔਰ ਬਿਨਾਂ ਕਿਸੇ ਇਨਵੈਸਟੀਗੇਟਿਵ ਰਿਪੋਰਟ ਦੇ, ਬਿਨਾਂ ਕਿਸੇ ਤਹਿਕੀਆਤ ਦੇ ਇਹਨੂੰ ਸਿੱਧਾ ਖਾਲਿਸਤਾਨ ਦੇ ਖਾਤੇ 'ਚ ਪਾਇਆ ਜਾਂਦਾ ਹੈ। ਫਿਰ ਕੱਲਾ ਖਾਲਿਸਤਾਨ ਦੇ ਖਾਤੇ 'ਚ ਨਹੀਂ, ਉਹਨੂੰ ਅੱਗੋਂ ਰੈਫਰੈਂਡਮ ਦੇ ਨਾਲ ਜੋੜਿਆ ਜਾਂਦਾ ਹੈ। ਔਰ ਹਰ ਵਾਰ ਇਹਨਾਂ ਦਾ ਆਪਣਾ ਕੰਮ ਹੁੰਦਾ। ਔਰ ਇਸ ਮਾਮਲੇ 'ਚ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਜਾਂ ਬ੍ਰਿਸਬੇਨ, ਮੈਨੂੰ ਯਾਦ ਨਹੀਂ ਹੈ, ਜਦੋਂ ਇਸੇ ਕਿਸਮ ਦੇ ਬਾਪ ਸਮੁੰਦਰ ਦੇ ਵਿੱਚ ਇਹਨਾਂ ਨੇ ਸੋ ਕਾਲਡ ਵੈਂਡਲਾਈਜੇਸ਼ਨ ਦਾ ਚਾਰਜ ਲਾਇਆ ਔਰ ਪੁਲਿਸ ਜ਼ਾਹਰ ਹੈ ਕਿ ਵੀ ਫਿਰ ਰੌਲਾ ਪਾਉਂਦੇ ਨੇ ਜੀ ਇਹਨੂੰ, ਇਹ ਹਿੰਦੂ ਫੋਬੀਆ ਹੈ ਔਰ ਪੁਲਿਸ ਇਹਦੀ ਤਹਿਕੀਆਤ ਕਰੇ। ਤੇ ਪੁਲਿਸ ਨੇ ਤਹਿਕੀਆਤ ਕੀਤੀ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਵੀ ਇਹਨਾਂ ਦਾ ਆਪਣਾ ਕੰਮ ਹੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਈ ਮਿਲੀਅਨ ਦੀਆਂ ਇਹ ਇਮਾਰਤਾਂ ਜਿਹੜੀਆਂ ਕਿ ਰਾਹ ਨੇ ਖੜੀਆਂ ਕਰਵਾਈਆਂ ਹੋਈਆਂ ਵਾਪਸ ਜਾਂ ਅਕਸ਼ਤਾਮ ਮੰਦਰਾਂ ਦੇ ਨਾਂ ਥੱਲੇ, ਉੱਥੇ ਕੈਮਰੇ ਨਹੀਂ ਨੇ। ਤੇ ਜੇ ਕੈਮਰੇ ਨੇ ਤਾਂ ਮੌਕੇ ਦੇ ਉੱਤੇ ਉਹ ਸਵਿਚ ਆਫ ਨੇ, ਉਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਵੀ ਪੁਲਿਸ ਰਿਪੋਰਟ 'ਚ ਆਇਆ ਕਿ ਬਈ ਉਹ ਡੈਲੀਬਰੇਟਲੀ ਸਵਿਚ ਆਫ ਕੀਤੇ ਗਏ ਔਰ ਫਿਰ ਉਹ ਸਵਿਚ ਆਨ ਹੋ ਜਾਂਦੇ ਨੇ ਲੇਟਰ ਔਨ। ਸੋ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਖਤਮ ਹੋਈ। ਔਰ ਇਹੀ ਪਾਰਟ ਇਹਨਾਂ ਨੇ ਈਵਨ ਅਮਰੀਕਾ ਬੇ ਏਰੀਏ ਦੇ ਵਿੱਚ ਵੀ, ਜਦੋਂ ਸੈਨ ਫਰਾਂਸਿਸਕੋ ਰੈਫਰੈਂਡਮ ਸੀ ਉਸ ਤੋਂ ਪਹਿਲਾਂ ਇਸ ਕਿਸਮ ਦਾ ਡਰਾਮਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਔਰ ਹੁਣ ਇਹ ਕਿਵੇਂ ਇਸ ਸਭ ਨੂੰ ਰੈਫਰੈਂਡਮ ਨਾਲ ਜੋੜਨਾ ਚਾਹੁੰਦੇ ਨੇ। ਹੁਣ ਇਹ ਜਿਹੜੀ ਘਟਨਾ ਐਡਮਿੰਟਨ ਦੀ, ਜਿਹਨੂੰ ਬੜਾ ਵੈਂਡਲਾਈਜੇਸ਼ਨ ਕਿਹਾ ਗਿਆ ਹੈ, ਇਸ ਦੇ ਉੱਤੇ ਕੈਨੇਡੀਅਨ ਪੋਲੀਟੀਸ਼ੀਅਨਸ ਜਾਂ ਚੰਦਰੇ ਦੇ ਬਿਆਨ ਦੀ ਗੱਲ ਕਰਨ ਤੋਂ ਪਹਿਲਾਂ ਮੇਰੀ ਨਜ਼ਰ ਹਿੰਦੂ ਅਮਰੀਕਨ ਫਾਊਂਡੇਸ਼ਨ, ਇਹਨਾਂ ਨੂੰ ਕਿਵੇਂ ਇਹ ਕੋਆਰਡੀਨੇਟ ਕਰਦੇ ਨੇ ਇੱਕ ਦੂਜੇ ਨਾਲ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਜਿਹੜਾ ਇਹਨਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜਾ ਬਿਆਨ ਕੈਨੇਡੀਅਨ ਹਿੰਦੂ ਚੈਂਬਰ ਆਫ ਕਾਮਰਸ ਨੇ ਦਿੱਤਾ ਹੈ ਕਿ ਐਡਮਿੰਟਨ ਦੇ ਵਿੱਚ ਇਹ ਹੋਇਆ, ਉਸ ਨੂੰ ਉਹਨਾਂ ਨੇ ਬਿਲਕੁਲ ਉਸ ਦੇ ਉੱਤੇ ਆਧਾਰਿਤ ਉਹਨਾਂ ਨੇ ਕੰਡੈਮ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗੁੱਸੇ 'ਚ ਹਾਂ ਇਸ ਐਕਟ ਦੇ ਨਾਲ ਔਰ ਇਹ ਪ੍ਰੋ ਖਾਲਿਸਤਾਨ ਐਕਟਿਵਿਸਟ ਦਾ ਕੰਮ ਹੈ ਔਰ ਕੈਨੇਡੀਅਨ ਅਥਾਰਟੀਜ਼, RCMP ਐਲਬਰਟਾ ਔਰ ਸੀਸਸ ਕੈਨੇਡਾ ਇਸ ਸਾਰੇ ਮਾਮਲੇ ਦੀ ਪੜਤਾਲ ਕਰੇ ਔਰ ਇਹ ਹਿੰਦੂ ਮੰਦਰਾਂ ਦੀ ਹੋ ਰਹੀ ਬੇਹੁਰਮਤੀ ਜਿਹੜੀ ਹੈ ਔਰ ਸਿਟਿੰਗ MP ਚੰਦਰਾ ਆਰੀਆ ਨੂੰ ਦਿੱਤੀ ਗਈ ਧਮਕੀ, ਇਹ ਬਹੁਤ ਖਤਰਨਾਕ ਹੈ। ਔਰ ਹੁਣ ਜਿਹੜੀ ਗੱਲ ਅਸਲੀ ਹੈ, ਐਂਡ ਹਿੰਦੂ ਟੈਂਪਲ ਵੈਂਡਲਾਈਜੇਸ਼ਨ ਆਫ ਅਨਦਰ ਹਿੰਦੂ ਟੈਂਪਲ ਐਂਡ ਇੰਪਲਾਈਡ ਥ੍ਰੈਟ ਟੂ ਅ ਸਿਟਿੰਗ MP and remain vigilant as the upcoming Khalistan referendum in Calgary, sponsored by Sikhs for Justice, carries the potential of more strife in the region। ਕਿ ਇਹ ਜਿਹੜਾ ਹੋ ਰਿਹਾ ਇਹਦੇ ਨਾਲ ਇਲਾਕੇ ਦੇ ਵਿੱਚ ਹੋਰ ਵੀ ਜਿਹੜੀ ਹੈ ਉਹ ਤਾਂ ਜਿਹੜਾ ਹੈ ਉਹ ਕਸ਼ੀਦਗੀ, ਸਟ੍ਰਾਈਫ, ਟਕਰਾਅ ਪੈਦਾ ਹੋਏਗਾ। ਸੋ ਇਸ ਤੋਂ ਕੋਈ ਉਹੀ ਪੈਟਰਨ, ਜਦੋਂ ਅਸੀਂ ਪੈਟਰਨ ਦੇਖੋਗੇ ਤਾਂ ਫਿਰ ਤਾਂ ਇਹ ਨਜ਼ਰ ਆਉਂਦਾ ਵੀ ਇਹਦੇ ਤੇ ਤਾਂ ਤੁਹਾਨੂੰ ਕੋਈ 2 ਡਿਟੈਕਟਿਵ ਵੀ ਡਿਪਿਊਟ ਕਰਨ ਦੀ ਲੋੜ ਨਹੀਂ, ਤੁਹਾਨੂੰ ਨਜ਼ਰ ਆ ਰਿਹਾ ਇਸ ਦੇ ਬਿਹਾਈਂਡ ਕੌਣ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਉਹਨੇ ਚੰਦਰੇ ਨੇ ਇਸ ਕੇਸ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਨਜ਼ਰ ਆਉਂਦਾ ਹੈ ਕਿ ਭਾਈ ਉਹ ਆਪਣਾ ਲੂਣ ਜਿਹੜਾ ਹੈ ਉਸ ਨੂੰ ਹਰਾਮ ਨਹੀਂ ਕਰ ਰਿਹਾ, ਉਹਨੂੰ ਹਲਾਲ ਕਰ ਰਿਹਾ। ਔਰ ਇਸ ਦੇ ਉੱਤੇ ਉਸ ਦਾ ਜਿਹੜਾ ਬਿਆਨ ਹੈ ਔਰ ਬਾਕੀਆਂ ਦਾ ਮੈਂ ਉਹਨੂੰ ਥੋੜਾ ਟੱਚ ਕਰਾਂਗਾ ਕਿ ਭਾਈ ਕਿਵੇਂ ਜਿਹਨੂੰ ਕਹਿੰਦੇ ਨੇ ਵੀ ਖੰਭਾਂ ਦੀਆਂ ਡਾਰਾਂ ਬਣਾਈਆਂ ਜਾ ਰਹੀਆਂ ਨੇ। ਨਾਲ ਦੀ ਨਾਲ ਕੌਂਸਲੇਟ ਜਨਰਲ ਜਿਹੜਾ ਵੈਨਕੂਵਰ 'ਚ ਹੈ, ਉਹਨੇ ਇਸ ਦੇ ਉੱਤੇ ਟਵੀਟ ਕੀਤਾ ਕਿ ਬਈ ਅਸੀਂ ਬਾਪ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਐਡਮਿੰਟਨ ਦੀ ਬੇਹੁਰਮਤੀ ਦੀ ਨਿਖੇਧੀ ਕਰਦੇ ਹਾਂ, ਜਿਹਦੇ ਤੇ ਐਂਟੀ ਇੰਡੀਆ ਗ੍ਰੈਫਿਟੀ ਲਿਖੀ ਗਈ ਔਰ ਅਸੀਂ ਕੈਨੇਡੀਅਨ ਅਥਾਰਟੀਜ਼ ਨੂੰ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਘਟਨਾ ਦੀ ਫੌਰਨ ਉਹ ਜਾਂਚ ਕਰਨ ਔਰ ਜਿਹੜੇ ਇਹ ਕਾਰਾ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਫੌਰਨ ਕਾਰਵਾਈ ਕੀਤੀ ਜਾਏ। ਹਾਲਾਂਕਿ ਇਹਨਾਂ ਦੀ ਆਪਣੀ ਸਟੋਰੀ ਕਹਿੰਦੀ ਹੈ ਕਿ ਜਿਸ ਬੈਪ ਸਮੁੰਦਰ ਦੀ ਸੋ ਕਾਲਡ ਵੈਂਡਲਾਈਜੇਸ਼ਨ ਦੀ ਭੰਨ ਤੋੜ ਦੀ ਗੱਲ ਕਰਦੇ ਨੇ, ਉਹਨਾਂ ਵੱਲੋਂ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਦਿੱਤਾ ਗਿਆ। ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਈਵਨ ਰੈਂਡੀ ਬॉयਸਮਾਰਟ ਮੈਂਬਰ ਆਫ ਪਾਰਲੀਮੈਂਟ ਹੈ ਐਡਮਿੰਟਨ ਸੈਂਟਰ ਤੋਂ, ਉਸ ਨੇ ਇਹ ਕਿਹਾ ਕਿ ਜੀ ਇਹ ਜਿਹੜੀ ਪੇਂਟ ਦੇ ਨਾਲ ਜਿਹੜੀ ਹੈ ਉਹ ਵੈਂਡਲਾਈਜੇਸ਼ਨ ਕੀਤੀ ਗਈ ਹੈ, ਉਹਨੇ ਇਹ ਬੜੀ ਹੇਟਫੁਲ, ਉਹਦੇ ਤੇ ਨਫ਼ਰਤੀ ਨਾਰੇ ਲਿਖੇ ਗਏ ਨੇ, ਇਹ ਤਾਂ ਨਹੀਂ ਹੋਣਾ ਚਾਹੀਦਾ, ਇਹ ਜਿਹੜੇ ਧਾਰਮਿਕ ਥਾਵਾਂ ਨੇ ਇਹ ਤਾਂ
ਪੂਜਾ ਇਬਾਦਤ ਦੀਆਂ ਥਾਵਾਂ ਨੇ। ਕੈਨੇਡਾ ਦੇ ਵਿੱਚ ਨਫ਼ਰਤ ਦੇ ਲਈ ਕੋਈ ਥਾਂ ਨਹੀਂ, ਖਾਸ ਤੌਰ ਤੇ ਜਿਹੜੀ ਪੂਜਾ ਔਰ ਇਬਾਦਤ ਦਾ ਥਾਂ ਹੈ। ਇਸੇ ਤਰ੍ਹਾਂ ਇੱਕ ਹੋਰ MP ਟੈਰੀ ਡੋਗੋਇਡ, ਉਹ ਕਹਿ ਰਿਹਾ ਜੀ ਮੈਨੂੰ ਬਹੁਤ ਧੱਕਾ ਲੱਗਾ ਮੈਂ ਜਦੋਂ ਵਾਪਸ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਐਡਮਿੰਟਨ ਦੀ ਵੈਂਡਲਾਈਜੇਸ਼ਨ ਦੀ ਖਬਰ ਦੇਖੀ ਹੈ। ਔਰ ਇਹ ਕਿਸੇ ਵੀ ਧਾਰਮਿਕ ਥਾਂ ਨੂੰ ਡੀਫੇਸ ਕਰਨਾ ਇਹ ਬੜਾ ਰਿਪਲਸਿਵ ਐਕਸ਼ਨ ਹੈ। ਇਹ ਕੈਨੇਡਾ ਦੇ ਅੱਜ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਟੋਲਰੈਂਸ ਔਰ ਰਿਸਪੈਕਟ ਦੀਆਂ, ਉਸ ਦੇ ਖਿਲਾਫ ਹੈ। ਔਰ ਇਸ ਨੂੰ ਅਸੀਂ ਫੌਰਨ ਜਿਹੜਾ ਇਸ ਦੇ ਉੱਤੇ ਇਹਨੂੰ ਅਸੀਂ ਜਿਹੜਾ ਕੰਡੈਮ ਕਰਦੇ ਹਾਂ। ਔਰ ਇਸੇ ਤਰ੍ਹਾਂ ਫਿਰ ਕੈਨੇਡੀਅਨ ਹਿੰਦੂ ਚੈਂਬਰ ਆਫ ਕਮਰਸ ਦਾ ਬਿਆਨ ਕਿ ਜੀ ਇਹ ਜਿਹੜਾ ਵੈਂਡਲਿਜ਼ਮ ਦਾ ਐਕਟ ਹੈ ਇਹ ਜਿਹੜਾ ਨਾਕਾਬਲੇ ਬਰਦਾਸ਼ਤ ਹੈ, ਇਹਦੇ ਨਾਲ ਹਿੰਦੂ ਕਮਿਊਨਿਟੀ ਦੇ ਜਜ਼ਬਾਤਾਂ ਨੂੰ ਬਹੁਤ ਠੇਸ ਲੱਗੀ ਹੈ ਔਰ ਇਹ ਸੈਂਸਲੈਸ ਐਕਟ ਆਫ ਹੇਟ ਹੈ ਔਰ ਰਾਈਜ਼ਿੰਗ ਟਾਈਡ ਆਫ ਹਿੰਦੂ ਫੋਬੀਆ ਅਕ੍ਰੋਸ ਕੈਨੇਡਾ। ਔਰ ਇਹ ਹਿੰਦੂ ਫੋਬੀਆ ਜਿਹੜਾ ਹੈ ਕੈਨੇਡਾ ਦੇ ਵਿੱਚ ਉਹ ਬਹੁਤ ਅੱਗੇ ਵਧਿਆ ਹੋਇਆ ਔਰ ਅਸੀਂ ਇਹ ਕਹਿੰਦੇ ਹਾਂ ਕਿ ਕੈਨੇਡਾ ਦੇ ਜਿਹੜੇ ਅਧਿਕਾਰੀ ਨੇ ਇਸ ਦੇ ਉੱਤੇ ਫੌਰਨ ਕਾਰਵਾਈ ਕਰਨ, ਹਿੰਦੂ ਫੋਬੀਆ ਨੂੰ ਰੋਕਣ। ਔਰ ਇਹ ਜਿਹੜਾ ਔਰ ਨਾਲ ਦੀ ਨਾਲ ਫਿਰ ਉਹੀ ਕਹਾਣੀ ਆਪਣੇ ਪੈਟਰਨ ਨੂੰ ਆਪ ਹੀ ਕਹਿ ਰਹੇ ਨੇ ਕਿ ਜੀ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਹਿੰਦੂ ਮੰਦਿਰਾਂ ਦੀ ਜਿਹੜੀ ਹੈ ਮਿਸੀਸਾਗਾ, ਬਰੈਂਪਟਨ, ਵਿੰਡਸਰ ਦੇ ਵਿੱਚ ਜਿਹੜੀ ਹੈ ਉਹ ਹਿੰਦੂ ਮੰਦਿਰਾਂ ਦੀ ਬੇਹਰਮਤੀ ਕੀਤੀ ਗਈ ਸੀ। ਔਰ ਚੰਦਰਾ ਆਰੀਆ ਜਿਹੜਾ ਨੈਪੀਅਨ ਤੋਂ ਹਾਊਸ ਆਫ ਕਾਮਨ ਚ ਉਹਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਹਿੰਦੂ ਟੈਂਪਲ ਜਿਹੜੇ ਨੇ ਗ੍ਰੇਟ ਟੋਰਾਂਟੋ ਏਰੀਆ, ਬ੍ਰਿਟਿਸ਼ ਕੋਲੰਬੀਆ ਤੇ ਦੂਸਰੀਆਂ ਥਾਵਾਂ ਦੇ ਉੱਤੇ ਉਹਨਾਂ ਦੀ ਬੇਹਰਮਤੀ ਹੋ ਰਹੀ ਹੈ। ਔਰ ਇਹ ਗੁਰਪਤਵੰਤ ਸਿੰਘ ਪੰਨੂ 6 ਫਾਰ ਜਸਟਿਸ ਨੇ ਪਿਛਲੇ ਸਾਲ ਹਿੰਦੂਆਂ ਨੂੰ ਇਹ ਧਮਕੀ ਦਿੱਤੀ ਸੀ ਕੈਨੇਡਾ ਦਿਆਂ ਨੂੰ ਕਿ ਵੀ ਤੁਸੀਂ ਵਾਪਸ ਇੰਡੀਆ ਜਾਓ। ਔਰ ਇਹ ਖਾਲਿਸਤਾਨ ਦੇ ਜਿਹੜੇ ਹਮਾਇਤੀ ਨੇ ਇਹ ਬਰੈਂਪਟਨ ਔਰ ਵੈਨਕੂਵਰ ਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਬਹੁਤ ਜਿਹੜਾ ਉਹ ਤਲਵਾਰਾਂ ਕੱਢ ਕੇ ਉਹਨਾਂ ਨੂੰ ਸਲਾਮੀ ਦਿੱਤੀ ਔਰ ਉਹਨੂੰ ਸੈਲੀਬ੍ਰੇਟ ਕੀਤਾ। ਮੈਂ ਬਹੁਤ ਦੇਰ ਤੋਂ ਕਹਿ ਰਿਹਾ ਕਿ ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਨੇ ਇਹ ਜੋ ਵੀ ਚਾਹਣ ਕਰਕੇ ਹੇਟ ਔਰ ਵਾਇਲੈਂਸ ਦੀਆਂ ਗੱਲਾਂ ਬਚ ਕੇ ਨਿਕਲ ਜਾਂਦੇ ਨੇ। ਔਰ ਮੈਂ ਇਹਨੂੰ ਫੇਰ ਰਿਕਾਰਡ ਦੇ ਉੱਤੇ ਕਹਿਣਾ ਚਾਹੁੰਦਾ ਕਿ ਹਿੰਦੂ ਕੈਨੇਡੀਅਨ ਜਿਹੜੇ ਨੇ ਉਹ ਬਹੁਤ ਇਸ ਵੇਲੇ ਸਖਤੇ ਦੇ ਵਿੱਚ ਨੇ, ਬਹੁਤ ਉਹਨਾਂ ਦੇ ਉੱਤੇ ਉਹ ਜਿਹੜਾ ਉਹਨਾਂ ਨੂੰ ਦੇ ਉੱਤੇ ਖੌਫ ਜ਼ਦਾ ਨੇ। ਔਰ ਇਸ ਨੂੰ ਜੇ ਕੈਨੇਡੀਅਨ ਲਾ ਐਨਫੋਰਸਮੈਂਟ ਏਜੰਸੀਜ਼ ਨੇ ਗੰਭੀਰਤਾ ਨਾਲ ਨਾ ਲਿਆ ਤੇ ਇਸ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਹਿੰਦੂ ਕੈਨੇਡੀਅਨਸ ਦੇ ਖਿਲਾਫ ਫਿਜ਼ੀਕਲ ਐਕਸ਼ਨ ਵੀ ਹੁਣੇ ਕੋਈ ਅਗਲੀ ਇਹਨਾਂ ਨੇ ਇੱਦਾਂ ਦੀ ਹਰਕਤ ਕਰਨੀ ਹੈ। ਇਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਡਰਾਮਾ ਹੈ ਉਹ ਤਾਂ ਆਲਰੇਡੀ ਐਕਸਪੋਜ਼ ਹੋ ਚੁੱਕਾ ਹੈ। ਹੁਣ ਇਸ ਸਾਰੇ ਦੇ ਉੱਤੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਿੱਖਾਂ ਨੂੰ ਵੀ ਸਮਝ ਔਰ ਮੇਰਾ ਖਿਆਲ ਹੈ ਵੀ ਬਾਈ ਐਂਡ ਲਾਰਜ ਕੈਨੇਡੀਅਨ ਏਜੰਸੀਆਂ ਨੂੰ ਵੀ ਇਸ ਗੱਲ ਦੀ ਸਮਝ ਹੈ। ਪਰ ਇਸ ਦੇ ਉੱਤੇ ਜੇ ਈਵਨ ਸਿੱਖ ਐਕਟਿਵਿਸਟ ਪ੍ਰਾਈਵੇਟ ਡਿਟੈਕਟਿਵਸ ਲਾ ਕੇ ਇਹਨਾਂ ਦੇ ਇਸ ਭਾਂਡੇ ਨੂੰ ਜਿਹੜਾ ਉਹ ਭੰਨਣ ਤੇ ਜ਼ਿਆਦਾ ਬਿਹਤਰ ਹੋਏਗਾ। ਜਿਵੇਂ ਮੈਨੂੰ ਯਾਦ ਹੈ ਵੀ ਟੋਰਾਂਟੋ 'ਚ ਜਦੋਂ ਇਹਨਾਂ ਨੇ ਇਸ ਕਿਸਮ ਦਾ ਜਿਹੜਾ ਉਹ ਨੌਟੰਕੀ ਕੀਤੀ ਸੀ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪਤਾ ਨਹੀਂ ਕਿੰਨੇ $1000 ਦਾ ਇਨਾਮ ਰੱਖਿਆ ਸੀ। ਉਹ ਕੰਡੈਮ ਤਾਂ ਹਰ ਸਿੱਖ, ਜਿਵੇਂ ਮੈਂ ਕਿਹਾ ਵੀ ਇਹ ਤਾਂ ਸਾਡੇ ਮਜ਼ਹਬ ਦੇ ਹੀ ਮੁੱਢਲੇ ਅਸੂਲਾਂ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਸੀ ਵੀ ਇਨਾਮ ਦੇਾਂਗੇ ਅਸੀਂ, ਪਰ ਇਨਾਮ ਕਿਹਨੇ ਲੈਣਾ ਸੀ? ਕਰਨ ਵਾਲੇ ਤਾਂ ਇਹ ਆਪ ਨੇ। ਸੋ ਇਸ ਮੁੱਦੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਇੱਕ ਵਾਰ ਫੇਰ ਉਹਨਾਂ ਦਾ ਜਿਹੜਾ ਉਹ ਰੰਗ ਹੈ ਉਹ ਬਿਲਕੁਲ ਆਪਣੇ ਵੱਲੋਂ ਤਾਂ ਉਹਨਾਂ ਨੇ ਚੋਖਾ ਰੰਗ ਚਾੜਨ ਦੀ ਕੋਸ਼ਿਸ਼ ਕੀਤਾ ਨਫ਼ਰਤ ਦਾ, ਪਰ ਇਵੇਂ ਜਿਵੇਂ ਪਹਿਲਿਆਂ ਦੇ ਵੇਲੇ ਐਕਸਪੋਜ਼ ਹੋਏ ਨੇ ਇਸ ਵਾਰ ਵੀ ਇਹ ਬੇਨਕਾਬ ਹੀ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ
ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਕੀ ਤੁਸੀਂ ਰੋਜ਼ਾਨਾ ਕੰਮ ਤੇ ਰੀਅਲਟੀ ਸਰਵਿਸ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਵਿੱਤ ਮੰਤਰੀ ਸੀਤਾਰਮਨ ਨੇ ਨਵੇਂ ਸਾਲ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਹੈ, ਜਿਸ ਵਿੱਚ ਬਿਹਾਰ ਤੇ ਆਂਧਰਾ ਪ੍ਰਦੇਸ਼ ਸਮੇਤ ਹਿੰਦੂਤਵੀ ਰਾਜਾਂ ਨੂੰ ਨਵਾਜਿਆ ਗਿਆ ਹੈ, ਪਰ ਪੰਜਾਬ ਦੇ ਜਿਹੜੇ ਪੱਲੇ ਹੈ ਕੁਝ ਨਹੀਂ ਪਾਇਆ ਗਿਆ। ਸੋ 1970ਵਿਆਂ ਦੇ ਦੌਰ ਤੇ ਜਿਹੜੇ ਖਾਲਿਸਤਾਨੀ ਲੀਡਰ ਡਾਕਟਰ ਜਗਜੀਤ ਸਿੰਘ ਚੌਹਾਨ ਨੇ 1980ਵਿਆਂ ਵਿੱਚ ਲੰਡਨ ਵਿੱਚ ਦਿੱਤੇ ਇੱਕ ਅੰਗਰੇਜ਼ੀ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ 1969 ਵਿੱਚ ਪੰਜਾਬ ਦੇ ਵਿੱਤ ਮੰਤਰੀ ਸਨ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਨੂੰ ਲੁੱਟਿਆ ਪੁੱਟਿਆ ਜਾ ਰਿਹਾ ਹੈ, ਸੋ ਇਸ ਚੋਂ ਹੀ ਇਸ ਨਤੀਜੇ ਤੇ ਪਹੁੰਚ ਕੇ ਖਾਲਿਸਤਾਨ ਬਣਾਏ ਬਿਨਾ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਹੋ ਸਕਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਏ, ਜਿਨ੍ਹਾਂ ਨੇ ਅੱਜ ਦਾ ਸਾਡਾ ਥੰਬਨੇਲ ਪਿਕਚਰ ਵੀ ਦੇਖੀ। ਉਹਨਾਂ ਨੂੰ ਹੈਰਾਨੀ ਹੋਏਗੀ ਕਿ ਇੱਕ ਪਾਸੇ ਸੀਤਾਰਮਨ ਜਿਹੜੀ ਫਾਈਨੈਂਸ ਮਿਨਿਸਟਰ ਹੈ, ਜਿਹਨੇ 7ਵਾਂ ਬਜਟ ਪੇਸ਼ ਕੀਤਾ ਹੈ, ਔਰ ਭਾਰਤ ਦੇ ਵਿੱਚ ਮੁਰਾਰਜੀ ਦੇਸਾਈ ਲੰਮਾ ਵਕਤ ਫਾਈਨੈਂਸ ਮਿਨਿਸਟਰ ਰਿਹਾ। ਉਸ ਤੋਂ ਬਾਅਦ ਇਹ ਸ਼ਾਇਦ ਬਣੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਵਾਰ ਜਿਹਨੇ ਬਜਟ ਪੇਸ਼ ਕੀਤਾ, ਤੇ ਉਹਦੇ ਨਾਲ ਜਿਹੜੀ ਹੈ ਡਾਕਟਰ ਜਗਜੀਤ ਸਿੰਘ ਚੌਹਾਨ। ਹੁਣ ਬਹੁਤ ਸਾਰੇ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਬਾਰੇ ਸੁਣਦੇ ਨੇ ਜਾਂ ਦੇਖਦੇ ਨੇ, ਕਿਉਂਕਿ ਨਵੀਂ ਜਨਰੇਸ਼ਨ ਲਈ ਤਾਂ ਉਹ ਬਿਲਕੁਲ ਜਿਹੜਾ ਹੈ ਉਹ ਨਵਾਂ ਨਾਂ ਹੈ, ਲੇਕਿਨ ਅਸੀਂ ਜਦੋਂ 80ਵਿਆਂ ਦੇ ਵਿੱਚ ਖਾਲਿਸਤਾਨ ਦੀ ਤਹਿਰੀਕ ਦੇ ਨਾਲ ਜੁੜੇ, ਖਾਸ ਤੌਰ ਤੇ ਜੂਨ 84 ਤੋਂ ਬਾਅਦ ਹੀ ਸਮੁੱਚੇ ਪੰਥ ਨੇ ਸੰਤ ਭਿੰਡਰਾਂ ਵਾਲਿਆਂ ਦੇ ਇਹਨਾਂ ਲਫ਼ਜ਼ਾਂ ਤੇ ਪਹਿਰਾ ਦਿੰਦੇ ਆ ਕਿ ਜਿੱਦਣ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ 5 ਮੈਂਬਰੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਉਹਨਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ। ਪਰ ਖਾਲਿਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਇਕੱਲਾ ਇਹੀ ਨਹੀਂ ਵੀ ਅਸੀਂ 175 ਵਰ੍ਹੇ ਪਹਿਲਾਂ ਜਦੋਂ ਸਿੱਖ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਸ ਤੋਂ ਬਾਅਦ ਆਵਾਜ਼ ਉੱਠੀ ਭਾਈ ਮਹਾਰਾਜ ਸਿੰਘ ਦਾ। ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਿਹੜਾ ਪਹਿਲਾ ਰੈਬੈਲੀਅਨ ਸੀ ਖਾਲਸਾ ਰਾਜ ਵਾਪਸ ਲੈਣ ਦੇ ਲਈ, ਪਰ ਉਸ ਤੋਂ ਬਾਅਦ ਤਾਂ ਜਿੰਨੀਆਂ ਲਹਿਰਾਂ, ਉਹ ਕੂਕਾ ਲਹਿਰ, ਗਦਰ ਲਹਿਰ ਜਾਂ ਅਕਾਲੀ ਲਹਿਰ ਵੀ ਆਪਣੀ ਆਈਡੈਂਟੀਟੀ ਵੱਲ ਤੁਰੀ, ਪਰ ਅਲਟੀਮੇਟਲੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਾਤੇ 'ਚ ਪਈ। ਔਰ ਇਹ ਸਾਰੇ ਭਗਤ ਸਿੰਘ ਔਰ ਜਿਹੜੀ ਇਹ ਸਾਰੀ ਮੂਵਮੈਂਟ ਵੀ ਭਾਰਤੀ ਰਾਸ਼ਟਰੀਵਾਦ ਦੇ ਖਾਤੇ 'ਚ ਹੀ ਪਈ। ਪਰ ਇਸ ਸਭ ਤੋਂ ਬਾਅਦ 1947 ਦੇ ਦੌਰ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਕੱਲੀਆਂ ਆਵਾਜ਼ਾਂ ਜ਼ਰੂਰ ਸੀ। ਜਿਹੜਾ ਜਦੋਂ ਇਸ ਕਹਾਣੀ ਨੂੰ ਵੀ ਦੁਹਰਾਇਆ ਜਾਂਦਾ ਹੈ ਕਿ ਭਾਈ ਕਿਵੇਂ ਸਿੱਖ ਤੀਸਰੀ ਧਿਰ ਸੀ, ਉਹਨਾਂ ਨੂੰ ਇਨਵੀਟੇਸ਼ਨ ਸੀ ਰਾਊਂਡ ਟੇਬਲ ਕਾਨਫਰੰਸਿਸ ਦੇ ਉੱਤੇ, ਸਾਡਾ ਸੈਪਰੇਟ ਇਲੈਕਟੋਰੇਟ ਸੀ, ਆਫਰ ਅੰਗਰੇਜ਼ਾਂ ਦੀ ਵੀ ਸੀ ਜਿਹਦੇ ਸਰਦਾਰ ਕਪੂਰ ਸਿੰਘ ਖੁਦ ਸਾਖੀ ਨੇ, ਐਵੀਡੈਂਸ ਨੇ, ਸਾਖੀ ਮਤਲਬ ਵਿਟਨੈਸ ਹੁੰਦਾ ਹੈ, ਐਵੀਡੈਂਸ ਹੁੰਦਾ ਹੈ, ਸ਼ਹਾਦਤ ਹੁੰਦਾ ਹੈ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜਾ ਹੈ ਉਹ ਵਿਦਨ ਸਬ ਨੇਸ਼ਨ ਵਾਲਾ ਕਾਨਸੈਪਟ ਨੂੰ ਜਿਹੜਾ ਹੈ ਉਹ ਕਿਹਾ ਕਿ ਭਾਈ ਇਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਪਰ ਉਹ ਇੱਕ ਵੱਖਰੀ ਕਹਾਣੀ ਹੈ ਕਿ वो वक्त भी देखा तारीख की घड़ियों ने
जब लम्हों ने खता की सदियों ने सज़ा पाई। बेशक सिख नुमाइंदियां ने भारती कॉन्स्टिट्यूशन ਨੂੰ नहीं ਮੰਨਿਆ, पर फिर भी ਉਹਦੇ ਵਿੱਚ ਹੀ ਵੜ ਕੇ ਜਿਹੜੇ ਨੇ ਉਹ ਨਾ ਮੰਨਣ ਵਾਲੇ ਜਿਹੜੇ ਸੀ, ਜਿਨ੍ਹਾਂ ਦਸਤਖਤ ਨਹੀਂ ਸੀ ਕੀਤੇ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਬਾਅਦ ਦੇ ਵਿੱਚ ਸਪੀਕਰ ਵੀ ਬਣੇ ਇੰਡੀਅਨ ਪਾਰਲੀਮੈਂਟ ਦੇ, ਉਹ ਪਾਰਟ ਚੱਲਦਾ ਰਿਹਾ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਡਾਕਟਰ ਅੰਬੇਦਕਰ ਨੇ ਜਿਹੜਾ ਇਹ ਸੁਜੈਸਟ ਕੀਤਾ ਕਿ ਭਾਈ ਹੁਣ ਇਹ ਅਲੱਗ ਮੁਲਕ ਵਾਲੀ ਤੁਹਾਡੀ ਸਟਰਗਲ ਨਹੀਂ ਚੱਲਣੀ, ਵੀ ਮਾਸਟਰ ਤਾਰਾ ਸਿੰਘ ਨੂੰ ਜਾਂ ਉਸ ਵੇਲੇ ਦੀ ਲੀਡਰਸ਼ਿਪ ਨੂੰ ਕਿਹਾ, ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ ਜ਼ਬਾਨ ਦੇ ਆਧਾਰ ਦੇ ਉੱਤੇ ਲੈਂਗੁਏਜ ਜਿਹੜੀ ਹੈ ਡਿਮਾਰਕੇਸ਼ਨ ਹੋਣੀ ਹੈ ਤੇ ਪੰਜਾਬੀ ਦੀ ਗੱਲ ਕਰੋ, ਉਹਦੇ ਥੱਲੇ ਤੁਹਾਨੂੰ ਸਿੱਖ ਮੈਜੋਰਿਟੀ ਏਰੀਆ ਮਿਲੇਗਾ। ਸੋ ਇਹ ਕਿੰਨੇ ਠੀਕ ਹੈ ਕਿੰਨਾ ਕੁ ਨਹੀਂ, ਪਰ ਇਸ ਨੂੰ ਮੈਂ ਦੇਖ ਰਿਹਾ ਸੀ ਕਿ ਪਿਛਲੇ ਦਿਨਾਂ 'ਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਉਹਨਾਂ ਨੇ ਵੀ ਆਪਣੇ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹੈ ਉਹ ਕੋਟ ਕੀਤਾ ਹੈ ਇਸ ਗੱਲ ਨੂੰ ਜੀ। ਪਰ ਅਸੀਂ ਜਦੋਂ 1969 ਤੋਂ ਬਾਅਦ 1971 ਤੱਕ ਦੇਖਦੇ ਹਾਂ ਜਿਹੜਾ ਪੀਰੀਅਡ, ਕਿਉਂਕਿ ਅੱਜ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਜ਼ਿਕਰ ਅਸੀਂ ਇੱਕ ਖਾਸ ਅੰਦਾਜ਼ ਦੇ ਵਿੱਚ ਵੀ ਕਰ ਰਹੇ ਹਾਂ ਕਿਉਂਕਿ ਇੰਡੀਅਨ ਬਜਟ ਦੇ ਨਾਲ ਵੀ ਉਸ ਦਾ ਤਾਲੁਕ ਹੈ। ਬਹੁਤ ਸਾਰਿਆਂ ਨੂੰ ਜਿਹੜੇ ਨੇ ਜਦੋਂ ਡਾਕਟਰ ਚੌਹਾਨ ਜਦੋਂ 80s ਦੇ ਵਿੱਚ ਉਹਨਾਂ ਦੀ ਪੋਪੂਲੈਰਿਟੀ ਹੋਈ, ਜਦੋਂ ਖਾਲਿਸਤਾਨ ਦੀ ਮੂਵਮੈਂਟ ਸੱਚਮੁੱਚ ਬਣੀ, ਤੇ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਵੀ ਕਿਸੇ ਵੇਲੇ 1969 ਦੇ ਵਿੱਚ ਡਾਕਟਰ ਜਗਜੀਤ ਸਿੰਘ ਚੌਹਾਨ ਜਿਹੜੇ ਟਾਂਡਾ ਉੜਮੜ ਹਲਕੇ ਤੋਂ MLA ਬਣੇ ਸੀ ਔਰ ਉਸ ਪੀਰੀਅਡ 'ਚ ਆਜ਼ਾਦ MLA ਉਹ ਜਿੱਤੇ ਸੀ। ਉਦੋਂ ਪੰਜਾਬ ਅਸੈਂਬਲੀ ਦੇ 104 MLA ਹੁੰਦੇ ਸੀ, ਹੁਣ 117 MLA ਨੇ। ਔਰ ਉਹ ਜਿਹੜੀ ਸਰਕਾਰਾਂ ਦੋ ਵਾਰ ਜਸਟਿਸ ਗੁਰਨਾਮ ਸਿੰਘ, ਪਹਿਲਾ ਚੀਫ ਮਿਨਿਸਟਰ ਤਾਂ ਗੁਰਨਾਮ ਸਿੰਘ ਸੀ, ਹਾਲਾਂ ਜੇ ਇਹ ਕਹਿਣਾ ਹੋਏ ਕਿ ਪੰਜਾਬੀ ਸੂਬੇ ਦਾ ਪਹਿਲਾ ਚੀਫ ਮਿਨਿਸਟਰ ਜਦੋਂ ਅਜੇ ਇਲੈਕਸ਼ਨਾਂ ਨਹੀਂ ਸੀ ਹੋਈਆਂ, ਇਲੈਕਸ਼ਨ ਤੋਂ ਜਦੋਂ ਰੀਆਰਗੇਨਾਈਜੇਸ਼ਨ ਐਕਟ ਪਾਸ ਹੋਇਆ ਔਰ 1967 ਦੇ ਵਿੱਚ ਇਲੈਕਸ਼ਨਾਂ 'ਚ ਜਾਣ ਤੱਕ ਜਿਹੜਾ ਬਰੀਫ ਟਾਈਮ ਪਹਿਲਾ ਚੀਫ ਮਿਨਿਸਟਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਸੀ। ਹਾਲਾਂ ਜਦੋਂ ਪਹਿਲੀਆਂ ਚੋਣਾਂ 1977 ਦੇ ਵਿੱਚ ਹੋਈਆਂ, ਗੁਰਮੁਖ ਸਿੰਘ ਮੁਸਾਫਰ ਵੀ ਅੰਮ੍ਰਿਤਸਰ ਤੋਂ ਚੋਣ ਲੜੇ, ਉਹ ਹਾਰ ਗਏ ਸੀ ਔਰ 104 ਮੈਂਬਰੀ ਹਾਊਸ ਦੇ ਵਿੱਚ ਜਿਹੜੀ ਪਹਿਲੀ ਕੈਬਨਿਟ ਬਣੀ ਉਹਦੇ 'ਚ 24 MLA ਸੰਤ ਫਤਿਹ ਸਿੰਘ ਅਕਾਲੀ ਦਲ ਦੇ, 2 ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ, ਜਿਨ੍ਹਾਂ 'ਚ ਸਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਜੋਗਿੰਦਰ ਸਿੰਘ ਮਾਨ ਇਹ ਸਰਹੰਦ ਤੋਂ ਸਨ ਔਰ ਪਟਿਆਲੇ ਤੋਂ ਸਰਦਾਰਾ ਸਿੰਘ ਕੋਹਲੀ, ਇਹ 2 MLA ਮਾਸਟਰ ਅਕਾਲੀ ਦਲ ਦੇ ਸੀ। 7 BJP, ਉਦੋਂ BJP ਨਹੀਂ ਸੀ, ਭਾਰਤੀ ਜਨ ਸੰਘ ਸੀ, 7 ਕਮਿਊਨਿਸਟਾਂ ਦੇ, ਸਤਪਾਲ ਡਾਂਗ ਐਂਡ ਕੰਪਨੀ, ਇੱਕ ਅੱਧਾ ਰਿਪਬਲਿਕਨ ਪਾਰਟੀ ਪਿਆਰਾ ਰਾਮ ਧੰਨੋਵਾਲੀ ਤੇ 6-7 ਆਜ਼ਾਦ, ਜਿਨ੍ਹਾਂ 'ਚੋਂ ਇੱਕ ਜਲੰਧਰ ਛਾਉਣੀ, ਜਲੰਧਰ ਵੈਸਟ ਸ਼ਾਇਦ ਹਲਕਾ ਹੈ ਉਹ, ਜਾਂ ਜਲੰਧਰ ਸਾਊਥ, ਉੱਥੋਂ ਰਜਿੰਦਰ ਸਿੰਘ ਸਪੈਰੋ MLA, 7 ਆਜ਼ਾਦ MLA ਸੀ ਔਰ ਕਾਂਗਰਸ ਦੇ 44-45 MLA ਬਣੇ ਸੀ। ਲੇਕਿਨ ਇਹ ਜਿਹੜੇ ਸਪਲਿੰਟਰ ਗਰੁੱਪ ਸੀ, ਇਹਨਾਂ ਨੇ ਇਕੱਠੇ ਹੋ ਕੇ ਜਿਹੜਾ ਉਹ ਪਹਿਲੀ ਸਰਕਾਰ ਬਣਾਈ। ਜਸਟਿਸ ਗੁਰਨਾਮ ਸਿੰਘ ਚੀਫ ਮਿਨਿਸਟਰ ਬਣਿਆ, ਰਜਿੰਦਰ ਸਿੰਘ ਸਪੈਰੋ ਵੀ ਮਿਨਿਸਟਰ ਬਣਿਆ ਸੀ। ਫਿਰ ਜਦੋਂ ਦੂਸਰੀ ਵਾਰ ਉਹ ਵੀ ਸਰਕਾਰ ਇੰਦਰਾ ਗਾਂਧੀ ਨੇ ਚੱਲਣ ਨਹੀਂ ਦਿੱਤੀ, ਥੋੜੀ ਦੇਰ ਬਾਅਦ ਤੋੜ ਦਿੱਤੀ, ਫਿਰ ਦੂਜੀ ਵਾਰੀ ਬਣਿਆ। ਫਿਰ ਲਛਮਣ ਸਿੰਘ ਗਿੱਲ ਜਿਹੜਾ ਹੈ ਉਹ ਐਜੂਕੇਸ਼ਨ ਮਿਨਿਸਟਰ ਸੀ ਜਸਟਿਸ ਗੁਰਨਾਮ ਸਿੰਘ ਦਾ, ਔਰ ਉਹਨੇ ਜਸਟਿਸ ਗੁਰਨਾਮ ਸਿੰਘ ਨੂੰ, ਉਹ ਵੀ ਇੱਕ ਆਯਾਸ਼ ਕਿਸਮ ਦਾ ਆਪਣਾ ਚੀਫ ਮਿਨਿਸਟਰ ਕਰ ਰਿਹਾ ਸੀ, ਤੇ ਉਹਨੇ ਉਹਨੂੰ ਕਿਹਾ ਕਿ ਵੀ ਦੇਖੋ ਪੰਜਾਬੀ ਸੂਬਾ ਤਾਂ ਬਣਿਆ ਪੰਜਾਬੀ ਜ਼ਬਾਨ ਨੂੰ ਕਰਨ ਲਈ, ਵੀ ਇਹਨੂੰ ਲਾਗੂ ਕਰੋ। ਲੇਕਿਨ ਉਹ ਕਿਉਂਕਿ ਭਾਰਤੀ ਜਨਸੰਘ ਇਸ ਨੂੰ ਇਹ ਮੰਨਦਾ ਹੀ ਨਹੀਂ ਸੀ ਕਿ ਪੰਜਾਬ ਇੱਕ ਭਾਸ਼ੀ ਸੂਬਾ ਹੈ, ਉਹ ਕਹਿੰਦਾ ਸੀ ਕਿ ਬਾਈਲਿੰਗੁਅਲ ਹੈ ਪੰਜਾਬ, ਦੋਨੋਂ ਹੀ ਜ਼ਬਾਨਾਂ ਹਿੰਦੀ ਔਰ ਪੰਜਾਬੀ ਸਟੇਟ ਲੈਂਗੁਏਜ ਹੋਣ। ਸੋ ਉਸ ਮੁੱਦੇ ਦੇ ਉੱਤੇ ਲਛਮਣ ਸਿੰਘ ਗਿੱਲ ਨੇ ਇਧਰੋਂ ਜਿਹੜਾ ਗਿਆਨ ਸਿੰਘ ਰਾੜੇਵਾਲਾ ਕਾਂਗਰਸ ਪਾਰਟੀ ਦਾ ਲੀਡਰ ਸੀ, ਲੈਜਿਸਲੇਚਰ ਪਾਰਟੀ ਦਾ, ਉਹਦੇ ਨਾਲ ਇੱਟੀ ਸਿੱਟੀ ਲਾਈ। 14 ਚੋਂ 15-16 MLA ਜਿਹੜਾ ਹੈ ਉਹ ਆਪਣੇ ਨਾਲ ਲੈ ਗਿਆ, ਬਗਾਵਤ ਕੀਤੀ। ਔਰ ਉਸ ਪੀਰੀਅਡ 'ਚ ਫਿਰ ਜਗਜੀਤ ਸਿੰਘ ਚੌਹਾਨ ਜਿਹੜੇ ਅੱਜ ਦੀ ਡਿਸਕਸ਼ਨ ਦਾ ਕੇਂਦਰੀ ਨੁਕਤਾ ਨੇ ਇਸ ਸੈਗਮੈਂਟ ਦੇ ਵਿੱਚ, ਉਹ ਟਾਂਡੇ ਤੋਂ MLA ਆਜ਼ਾਦ ਸੀ, ਉਹ ਵੀ ਉਸ ਲਛਮਣ ਸਿੰਘ ਗਿੱਲ ਦੀ ਹਕੂਮਤ ਜਿਹੜੀ ਸ਼ਾਇਦ 10 ਕੁ ਮਹੀਨੇ ਰਹੀ, ਉਸ ਦੇ ਵਿੱਚ ਉਹ ਵਿੱਤ ਮੰਤਰੀ ਬਣੇ, ਫਾਈਨੈਂਸ ਮਿਨਿਸਟਰ। ਔਰ ਹਾਲਾਂ ਬੜਾ ਫਰਟਿਲ ਮਾਈਂਡ ਸੀ ਡਾਕਟਰ ਚੌਹਾਨ ਦਾ, ਉਹ ਪੁਰਾਣੇ ਪੀਰੀਅਡ ਦੇ ਜਿਹੜੇ ਨੇ ਉਹ MBBS ਡਾਕਟਰ ਸੀ, ਉਹਨਾਂ ਦੀ ਹਾਲਾਂ ਇੱਕ ਬਾਂਹ ਟੁੰਡਾ, ਉਹਨਾਂ ਨੂੰ ਬਹੁਤੇ ਇਲਾਕੇ 'ਚ ਟੁੰਡਾ ਡਾਕਟਰ ਹੀ ਕਹਿੰਦੇ ਸੀ, ਉਹਨਾਂ ਦਾ ਟੁੰਡ ਸੀ। ਬਹੁਤ ਜਿਹੜਾ ਜਿਸ ਫਰਟਿਲ ਮਾਈਂਡ, ਬੜਾ ਉਪਜਾਊ ਦਿਮਾਗ ਔਰ ਬੜੀ ਦੂਰ ਅੰਦੇਸ਼ ਪਹੁੰਚ,
ਔਰ ਫਾਈਨੈਂਸ ਮਿਨਿਸਟਰ ਹੁੰਦੇ ਆ ਅੱਜ ਤਾਂ ਭਾਰਤ ਦੀਆਂ ਕੀ ਦੁਨੀਆ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਟਰੀ ਸਕੀਮ ਹੈ। ਚੌਹਾਨ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਸਟੇਟ ਲੋਟਰੀ ਸ਼ੁਰੂ ਕੀਤੀ ਸੀ ਕਿ ਵੀ ਇਹ ਪ੍ਰਾਈਵੇਟ ਜਿਹੜੀਆਂ ਲੋਟਰੀਆਂ ਨੇ ਫਰਾਡ ਕਰਦੀਆਂ ਨੇ, ਪੈਸੇ ਲੈ ਕੇ ਦੌੜ ਜਾਂਦੀਆਂ, ਇਹਦੇ ਨਾਲ ਲੋਕਾਂ ਨੂੰ ਵੀ ਜਾਗਰਤੀ ਹੋਏਗੀ ਔਰ ਸਟੇਟ ਨੂੰ ਵੀ ਜਿਹੜਾ ਪੈਸੇ ਔਰ ਬੜੀ ਕਾਮਯਾਬੀ ਨਾਲ ਚਲਾਇਆ, ਬਾਅਦ ਚ ਬਾਕੀ ਸਟੇਟਾਂ ਨੇ ਵੀ ਚਲਾਇਆ। ਹੁਣ ਡਾਕਟਰ ਚੌਹਾਨ ਜਿਨ੍ਹਾਂ ਨੇ ਇੱਕ ਇੰਟਰਵਿਊ 84 ਤੋਂ ਬਾਅਦ 85 ਜਾਂ 86 ਚ ਦਿੱਤਾ ਹੈ, ਉਦੋਂ ਉਹਨਾਂ ਨੂੰ ਪੁੱਛਿਆ ਗਿਆ, ਅੰਗਰੇਜ਼ੀ ਦਾ ਇੰਟਰਵਿਊ ਹੈ, ਇਸ ਸੈਗਮੈਂਟ ਦੇ ਐਂਡ ਚ 2-2.5 ਮਿੰਟ ਦਾ, ਹਾਲਾਂ ਥੋੜੀ ਸਾਊਂਡ ਕੁਆਲਿਟੀ ਪੂਅਰ ਹੈ ਔਰ ਅਸੀਂ ਜਿਹੜਾ ਸ਼ੁਕਰਗੁਜ਼ਾਰ ਹੈ ਵੀਰ ਅਨੂਪ ਸਿੰਘ UK ਤੋਂ, ਜਿਹੜੇ ਬਹੁਤ ਸਾਰੇ ਹਿਸਟੋਰੀਕਲ ਚੀਜ਼ਾਂ ਅੱਜ ਦੇ ਦੌਰ 'ਚ ਵੀ ਇਕੱਠੀਆਂ ਕਰਦੇ ਨੇ। ਉਹ ਜਦੋਂ ਸਾਨੂੰ ਲਾਸਟ ਟਾਈਮ ਮਿਲਣ ਆਏ ਔਰ ਉਹਨਾਂ ਨੇ ਮੈਨੂੰ ਉਹ ਕਲਿੱਪ ਵੀ ਦਿਖਾਈ, ਅਸੀਂ ਬਾਹਰ ਖਾਣਾ ਖਾਣ ਗਏ, ਤੇ ਅੱਜ ਜਦੋਂ ਮੈਂ ਇੰਡੀਅਨ ਬਜਟ ਦੇਖਿਆ ਔਰ ਉਹਦੇ ਤੇ ਚੀਕ ਝਿਆੜਾ ਦੇਖਿਆ ਆਪੋਜੀਸ਼ਨ ਦਾ ਵੀ, ਔਰ ਪੰਜਾਬ ਦੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਵੀ ਇਹਨੇ ਬਿਲਕੁਲ ਸਾਡੇ ਨਾਲ ਐਂਟੀ ਪੰਜਾਬ ਬਜਟ ਹੈ, ਸਾਨੂੰ ਕੁਝ ਨਹੀਂ ਦਿੱਤਾ ਗਿਆ, ਤੇ ਮੈਨੂੰ ਇੱਕਦਮ ਖਿਆਲ ਆਇਆ। ਮੈਂ ਕਿਹਾ ਕਿ ਵੀ ਮੈਂ ਅਨੂਪ ਸਿੰਘ ਜਿਹੜੇ ਇੱਥੇ ਜੰਗ ਜਿਹੜਾ ਗੱਤਕਾ ਕੰਪੀਟੀਸ਼ਨ 2 ਦਿਨ ਸੀ ਉਹਦੇ 'ਚ ਪਾਰਟਿਸਿਪੇਸ਼ਨ ਲਈ ਆਏ ਸੀ ਔਰ ਹੁਣ ਉਹ ਕੈਨੇਡਾ ਗਏ ਨੇ, ਔਰ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਨੂੰ ਕਲਿੱਪ ਦਿਖਾਈ ਸੀ ਡਾਕਟਰ ਚੌਹਾਨ ਦੀ, ਉਹਦੇ ਇੰਟਰਵਿਊ ਦੀ, ਕਿਉਂਕਿ ਉਹ ਮੇਰੀ ਮੈਮਰੀ 'ਚ ਸਟਕ ਸੀ ਕਿ ਵੀ ਉਹਨੂੰ ਜਦੋਂ ਡਾਕਟਰ ਚੌਹਾਨ ਨੂੰ ਉਹਨੇ ਪੁੱਛਿਆ ਰਿਪੋਰਟਰ ਨੇ, ਕਿਉਂਕਿ ਉਹਦੇ ਥੱਲੇ ਉਹ ਨਹੀਂ ਹੈ ਵੀ ਉਹ BBC ਦਾ ਰਿਪੋਰਟਰ ਹੈ ਜਾਂ ਕਿਸੇ ਅਮਰੀਕਨ ਚੈਨਲ ਦਾ, ਪਰ ਉਹਨੇ ਪੁੱਛਿਆ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਦੋਂ ਤੁਹਾਡੇ ਦਿਮਾਗ 'ਚ ਆਈ ਔਰ ਤੁਸੀਂ ਕਦੋਂ ਖਾਲਿਸਤਾਨੀ ਜਿਹੜਾ ਹੈ ਉਹ ਉਸ ਬਾਰੇ ਆਪਣਾ ਇਰਾਦਾ ਕੀਤਾ ਵੀ ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ 1969 ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਪੰਜਾਬ ਦਾ, ਵਿੱਤ ਮੰਤਰੀ, ਹੁਣ ਤੁਸੀਂ 1969 ਦੇਖ ਲਓ ਕਿ ਵੀ ਅਸੀਂ 55 ਸਾਲ ਪਹਿਲਾਂ ਦੀ ਗੱਲ ਕਰ ਰਹੇ, ਹੁਣ ਕਹਿ ਰਹੇ ਨੇ ਨਾ ਵੀ ਪੰਜਾਬ ਨੂੰ ਕੁਝ ਨਹੀਂ ਦੇ ਰਹੇ ਜਾਂ ਦੂਜੇ, ਉਹੀ ਇੰਦਰਾ ਗਾਂਧੀ ਜਿਹਦੇ ਕਮਿਸ਼ਨ ਦੇ ਥੱਲੇ ਰੀਆਰਗੇਨਾਈਜ਼ ਦੇ ਨਾਂ ਥੱਲੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਪੰਜਾਬ ਚੋਂ ਕੱਢਿਆ ਗਿਆ, ਜਿਹਨੂੰ ਉਹਨਾਂ ਦੇ ਹੋਮ ਮਿਨਿਸਟਰ ਗੁਲਜ਼ਾਰੀ ਲਾਲ ਨੰਦਾ ਨੇ ਲੂਲਾ ਲੰਗੜਾ ਪੰਜਾਬੀ ਸੂਬਾ ਕਿਹਾ, ਤੇ ਉਸ ਲੂਲੇ ਲੰਗੜੇ ਦੇ ਵਿੱਚ ਵੀ ਜੋ ਕੁਝ ਰਹਿ ਗਿਆ ਉਹਨੂੰ ਕਿਵੇਂ, ਔਰ ਡਾਕਟਰ ਚੌਹਾਨ ਕਹਿੰਦੇ ਨੇ ਕਿ ਵੀ ਮੈਂ ਉਦੋਂ ਇਹ ਰਿਅਲਾਈਜ਼ ਕੀਤਾ ਵੀ ਇਹ ਤਾਂ ਪੰਜਾਬ ਨੂੰ ਬੜੀ ਤਰ੍ਹਾਂ ਬੁਰੀ ਤਰ੍ਹਾਂ ਲੁੱਟ-ਕੁੱਟ ਰਹੇ ਨੇ ਔਰ ਇਹ ਸਿੱਖਾਂ ਦਾ ਇਸ ਚੋਂ ਪੰਜਾਬ ਦਾ ਸਾਡਾ ਕੋਈ ਹਾਲ ਨਹੀਂ ਰਹਿਣਾ, ਕੁਝ ਨਹੀਂ ਬਣਨਾ। ਔਰ ਉਹੀ ਪੀਰੀਅਡ ਦੇ ਵਿੱਚ ਫਿਰ ਡਾਕਟਰ ਚੌਹਾਨ 1970-71 ਦੇ ਵਿੱਚ ਬਾਹਰ ਨਿਕਲੇ, UK 'ਚ ਆਏ, ਉੱਥੇ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਅਮਰੀਕਾ 'ਚ ਆਏ ਉਸ ਪੀਰੀਅਡ 'ਚ, ਔਰ ਉਦੋਂ ਦੀ ਨਿਊਯਾਰਕ ਟਾਈਮਜ਼ ਦੇ ਵਿੱਚ ਕੁਆਰਟਰ ਪੇਜ ਐਡ ਜਿਹੜੀ ਹੈ ਉਹ ਲੱਗੀ ਹੋਈ ਚੌਹਾਨ ਦੇ ਨਾਂ ਥੱਲੇ, ਜਿਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਸਾਡੇ ਕੋਲ ਹੱਲ ਨਹੀਂ ਹੈ। ਉਦੋਂ ਹੀ 1971 ਦੇ ਅਕਤੂਬਰ-ਨਵੰਬਰ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੇ ਪਾਕਿਸਤਾਨ ਨੂੰ ਤੋੜਨ ਦੇ ਲਈ ਫੌਜ ਚਾੜੀ ਮਸ਼ਰਕੀ ਪਾਕਿਸਤਾਨ ਦੇ ਉੱਤੇ, ਔਰ ਡਾਕਟਰ ਚੌਹਾਨ ਉਦੋਂ ਪਾਕਿਸਤਾਨ ਵੀ ਗਏ। ਉਸ ਵੇਲੇ ਦੇ ਜਿਹੜਾ ਉਹਨਾਂ ਨੇ ਗੁਰਦੁਆਰਿਆਂ ਦੀਆਂ ਚਾਬੀਆਂ ਦਿੱਤੀਆਂ ਗਈਆਂ, ਪਰ ਮੈਂ ਬਹੁਤ ਵਾਰੀ ਦੇਖਦਾ ਵੀ 84 ਨੂੰ ਬੀਤਿਆਂ 40 ਸਾਲ ਹੋ ਗਏ, ਜੇ ਅੱਜ ਵੀ ਸਾਡਾ ਇੱਕ ਤਬਕਾ, ਕੁਛ ਤਾਂ ਡਰੇ ਹੋਏ, ਕੁਛ ਵਿਕੇ ਹੋਏ, ਕੁਛ ਜੁੱਤੀਆਂ ਖਾਣ 'ਚ ਯਕੀਨ ਰੱਖਣ ਵਾਲੇ, ਕੁਛ ਜੁੱਤੀਆਂ ਚੱਟਣ 'ਚ ਯਕੀਨ ਰੱਖਣ ਵਾਲੇ, ਉਹਨਾਂ ਨੂੰ ਵੀ ਜੇ ਪਾਸੇ ਛੱਡ ਦਿਓ, ਤੇ ਇੱਕ ਸੋ ਕਾਲਡ ਬੁੱਧੂ ਜੀ ਵੀ ਜਿਹੜੇ ਇਹ ਗੱਲ ਅੱਜ ਵੀ ਖਾਲਿਸਤਾਨ ਦੇ ਉੱਤੇ ਆਰਗੂ ਕਰਦੇ ਨੇ ਕਿ ਜੀ ਇੰਨੀਆਂ ਨਸਲਕੁਸ਼ੀਆਂ ਇੱਕ ਤੋਂ ਬਾਅਦ ਇੱਕ ਅਸੀਂ ਕਰਵਾ ਲਈ, ਕਿੰਨੇ ਮਾਰੇ ਲੱਖਾਂ 'ਚ ਉਹਨਾਂ ਦੀਆਂ ਕੋਈ ਗਿਣਤੀਆਂ ਨਹੀਂ ਨੇ, ਤੇ ਜੇ ਅੱਜ ਕੋਈ ਸੁਣਨ ਨੂੰ ਤਿਆਰ ਨਹੀਂ, ਤੇ ਜਦੋਂ 1971 'ਚ ਚੌਹਾਨ ਨੇ ਆ ਕੇ ਬਾਹਰ ਜਗਜੀਤ ਸਿੰਘ ਚੌਹਾਨ ਨੇ ਗੱਲ ਕੀਤੀ ਹੋਏਗੀ, ਕਿਹੜੇ ਬਾਹਰ ਹੋਣਗੇ, ਔਰ ਡਾਕਟਰ ਹਰਦਮ ਸਿੰਘ ਆਜ਼ਾਦ ਹਿਊਸਟਨ 'ਚ ਬੇਸਡ ਨੇ, ਸਾਡੇ ਖੈਰ ਖਵਾਹ ਨੇ, TV 84 ਦੇ ਵੱਡੇ ਸਾਡੇ ਸਪੋਰਟਰ ਨੇ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ 70s ਦੇ ਵਿੱਚ ਉਹਨਾਂ ਨੇ ਐਨਵਾਇਰਨਮੈਂਟਲ ਜਿਹੜੀ ਹੈ ਉਹ ਸਾਇੰਸ ਦੇ ਵਿੱਚ PhD ਕੀਤੀ ਹੋਈ ਹੈ, ਉਹ ਮੈਰੀਲੈਂਡ ਰਹਿੰਦੇ ਸੀ, ਤੇ ਉਹਨਾਂ ਨੇ ਕਿਹਾ, ਔਰ ਪੁਰਾਣਾ ਗੁਰਦੁਆਰਾ ਸੀ ਉੱਥੇ, ਗੁਰੂ ਨਾਨਕ ਫਾਊਂਡੇਸ਼ਨ ਹੁਣ ਵੀ ਹੈ, ਤੇ ਉਹਨਾਂ ਨੇ ਕਿਹਾ ਕਿ ਵੀ ਡਾਕਟਰ ਚੌਹਾਨ ਜਦੋਂ ਆਏ ਔਰ ਗੁਰਦੁਆਰੇ 'ਚ ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਗਿਆ, ਉਹਨਾਂ ਨੇ ਕਿਹਾ ਇਹ ਅਸੀਂ ਇਹ ਨੌਨਸੈਂਸ ਨਹੀਂ ਸੁਣਨਾ ਹੈ, ਤਾਂ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਘਰ ਦੇ ਵਿੱਚ ਜਿਹੜਾ ਹੈ ਉਹ ਇੱਕ ਛੋਟੀ ਜਿਹੀ ਗੈਦਰਿੰਗ ਕਰਕੇ ਉਹਨਾਂ ਨੂੰ ਕੀਤਾ। ਸੋ ਮੈਂ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਇੰਨਾ ਬਰਬਾਦ ਕਰਵਾ ਕੇ ਅੱਜ ਸੁਣਨ ਨੂੰ ਤਿਆਰ ਨਹੀਂ,
ਉਦੋਂ ਕਿਹਨੇ ਸੁਣਨਾ ਸੀ। ਔਰ ਇਹ ਵੀ ਇੱਕ ਅਫਸੋਸ ਦੀ ਗੱਲ ਹੈ ਵੀ ਅਸੀਂ ਜਦੋਂ ਕੋਈ ਤੁਰ ਜਾਂਦਾ, ਇਸ ਲਈ ਮੈਂ ਸ਼ੁਰੂਆਤ ਹੀ ਕੀਤੀ ਕਿ ਮੈਨੂੰ ਯਾਦ ਆਇਆ ਜੋ ਸੱਜਣ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਇੱਕ ਹਿੱਸਾ ਸਿੱਖਾਂ ਦਾ ਚੌਹਾਨ ਨੂੰ ਰਾਹ ਦੇ ਨਾਲ ਹੀ ਜੋੜਦਾ ਰਿਹਾ ਕਿ ਜੀ ਏਜੰਸੀਆਂ ਨੇ ਭੇਜਿਆ, ਏਜੰਸੀਆਂ ਨੇ ਇਹ ਕੀਤਾ। ਇੱਕ ਜਿਹੜਾ ਉਹਨਾਂ ਨੂੰ ਉਹਨਾਂ ਦੀਆਂ ਕੁਝ ਹੋਰ ਗੱਲਾਂ ਪਸੰਦ ਨਹੀਂ ਸੀ, ਥੋੜਾ ਬਹੁਤ ਉਹਨਾਂ 'ਚ ਸਟੰਟ ਐਲੀਮੈਂਟ ਤਾਂ ਸੀ। ਇਹ ਤਾਂ ਉਹਨਾਂ ਨੂੰ ਇਹ ਪਤਾ ਸੀ ਵੀ ਮੀਡੀਆ 'ਚ ਕਿਵੇਂ ਰਹਿਣਾ, ਬਟ ਉਹ ਹਮੇਸ਼ਾ ਮੀਡੀਆ 'ਚ ਵੀ ਰਹੇ, ਕਲੈਰਿਟੀ ਆਫ ਥਾਟ ਵੀ ਸੀ। ਔਰ ਜੇ 1969 ਦੇ ਵਿੱਚ ਉਹਨਾਂ ਦੀ ਇਹ ਵਿਜ਼ਨ 'ਚੋਂ ਉਹਨਾਂ ਨੇ ਅੰਦਾਜ਼ਾ ਲਾਇਆ ਔਰ ਜਿਹੜਾ ਉਹਨਾਂ ਨੇ ਇੰਟਰਵਿਊ 'ਚ ਇਮਾਨਦਾਰੀ ਦੇ ਨਾਲ ਗੱਲ ਕਹੀ, ਉਸ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ। ਇੱਕ ਠੀਕ ਹੈ ਜਦੋਂ ਫਿਰ ਇਕੱਲੇ ਹੋ ਗਏ, ਬਹੁਤ ਬੁਢਾਪੇ ਚਲੇ ਗਏ, ਵਾਈਫ ਉਹਨਾਂ ਦੀ ਉੱਥੇ ਸੀ, ਬੱਚੇ ਨਹੀਂ ਸੀ ਉਹਨਾਂ ਦਾ ਕੋਈ ਵੀ, ਵੀਜ਼ਾ ਵਾਈਫ ਨੂੰ ਵੀ ਨਹੀਂ ਦਿੱਤਾ। ਔਰ ਫਿਰ ਇੱਕ ਹਾਲਤ ਦੇ ਵਿੱਚ ਅਖੀਰਲੇ ਪੀਰੀਅਡ 'ਚ ਕਾਈਂਡ ਆਫ ਉਹਨਾਂ ਨੇ ਵਾਪਸ ਜਾਣ ਦਾ ਫੈਸਲਾ ਕੀਤਾ। ਉਦੋਂ ਤੁਸੀਂ ਕੋਈ ਨਾ ਕੋਈ ਫਿਰ ਆਸਰਾ ਟਿਕਾਣਾ ਲੱਭਦੇ ਹੋ। ਡੈਥ ਉਹਨਾਂ ਦੀ ਵਾਪਸ ਟਾਂਡੇ ਹੀ ਜਾ ਕੇ ਹੋਈ। ਮੈਂ ਸਮਝਦਾ ਵੀ ਜੇ ਉਹ ਵੀ ਭਾਈ ਗਜਿੰਦਰ ਸਿੰਘ ਵਾਂਗ ਜਿਨ੍ਹਾਂ ਦੇ ਕੋਲ ਵੀ ਆਫਰ ਸੀ ਕਿ ਵੀ ਉਹ ਪਟਿਆਲੇ ਤੋਂ ਟੌੜਾ ਜਿਹੜੇ ਨੇ ਉਹਨਾਂ ਨੂੰ ਆਪਣੀ ਸੀਟ ਦੇ ਰਹੇ ਸੀ, ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਬਾਗੀ ਹੁੰਦਾ ਹੈ ਉਹਦੇ ਲਈ ਉਹੀ ਰਸਤਾ ਹੁੰਦਾ, ਜਾਂ ਜਿੱਤ ਕੇ ਆਉਣਾ ਤੇ ਜਾਂ ਸ਼ਹੀਦ ਹੋਣ ਲਈ ਆਉਣਾ। ਚਲੋ ਉਹ ਇੱਕ ਵੱਖਰੀ ਕਹਾਣੀ ਹੈ। ਹੁਣ ਇਹ ਸਾਰਾ ਪਾਰਟ ਜੇ ਅਸੀਂ ਇਹਦਾ ਹੁਣ ਇਹ ਕੰਟੈਕਸਟ ਦੇਖੀਏ ਤੇ ਹੁਣ ਅਸੀਂ ਸੀਤਾਰਮਨ ਦੇ ਬਜਟ ਦੀ ਗੱਲ ਕਰਦੇ ਹਾਂ। 7ਵਾਂ ਬਜਟ ਉਹਨੇ ਪੇਸ਼ ਕੀਤਾ ਔਰ ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ, ਕਿਉਂਕਿ ਇਸ ਵੇਲੇ ਬੀਜੇਪੀ ਗਵਰਨਮੈਂਟ ਮਾਈਨੋਰਿਟੀ 'ਚ ਹੈ, ਉਹਨਾਂ ਕੋਲ ਐਬਸੋਲੂਟ ਬੀਜੇਪੀ ਕੋਲ ਆਪਣੀ ਪਾਰਟੀ ਮਾਈਨੋਰਿਟੀ 'ਚ ਹੈ, ਐਬਸੋਲੂਟ ਮੈਜੋਰਿਟੀ ਨਹੀਂ ਹੈ। ਔਰ ਆਂਧਰਾ ਦੇ ਨਾਇਡੂ ਔਰ ਬਿਹਾਰ ਦੇ ਨਿਤੀਸ਼ ਕੁਮਾਰ, ਉਹਨਾਂ ਦੀਆਂ ਵਿਸਾਖੀਆਂ ਦੇ ਸਾਰੇ ਗਵਰਨਮੈਂਟ ਖੜੀ ਹੈ। ਔਰ ਇਸ ਬਜਟ ਦੇ ਵਿੱਚ ਉਹਨਾਂ ਨੇ ਆਂਧਰਾ ਪ੍ਰਦੇਸ਼ ਨੂੰ 15,000 ਕਰੋੜ ਜਿਹੜਾ ਹੈ ਉਹ ਵਿੱਤੀ ਮਦਦ, 15,000 ਕਰੋੜ, ਤੇ ਬਿਹਾਰ ਨੂੰ 41,000 ਕਰੋੜ ਦੀ ਮਦਦ ਦਾ ਐਲਾਨ ਕੀਤਾ। ਔਰ ਨਾਲ ਦੀ ਨਾਲ ਫਿਰ ਬਿਹਾਰ, ਝਾਰਖੰਡ ਔਰ ਉੜੀਸਾ ਔਰ ਦੂਜੇ ਤੀਜਿਆਂ ਦਾ ਵੀ ਇਸ ਦਾ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਮੰਗ ਕੀਤੀ ਗਈ ਸੀ ਇਹਦੇ ਕੋਲੋਂ ਨਿਤੀਸ਼ ਕੁਮਾਰ ਵੱਲੋਂ ਕਿ ਜੀ ਬਿਹਾਰ ਨੂੰ ਸਪੈਸ਼ਲ ਸੂਬੇ ਦਾ ਦਰਜਾ ਦਿੱਤਾ ਜਾਏ, ਜਾਂ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਨੂੰ ਸਪੈਸ਼ਲ ਸੂਬਾ ਤਾਂ ਨਹੀਂ ਅਜੇ ਦਿੰਦੇ, ਪਰ ਤੁਹਾਨੂੰ ਅਸੀਂ ਇੰਨਾ ਕੁ ਜਿਹੜਾ ਦੇ ਦਿਆਂਗੇ ਕਿ ਬਾਕੀ ਵੀ ਤੁਹਾਡੇ ਤੇ ਰਸ਼ ਕਰਨਗੇ। ਔਰ ਅਸੀਂ ਜੇ ਦੇਖਦੇ ਹਾਂ ਕਿ 41,000 ਕਰੋੜ ਹੁਣ, ਔਰ ਇਹ ਠੀਕ ਹੈ ਵੀ ਇਸ ਦੇ ਉੱਤੇ ਇੰਡੀਆ ਬਲਾਕ ਨੇ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਡਿਸਕ੍ਰਿਮੀਨੇਸ਼ਨ ਹੈ। ਜਿਹੜੀਆਂ ਆਪੋਜੀਸ਼ਨ ਰੂਲਡ ਸਟੇਟਸ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ। ਤੇ ਅਸੀਂ ਕਿਉਂਕਿ ਪੰਜਾਬ ਬਾਰੇ ਗੱਲ ਕਰ ਰਹੇ ਹਾਂ, ਪੰਜਾਬ ਬਾਰੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਜਿਵੇਂ ਜਗਜੀਤ ਸਿੰਘ ਚੌਹਾਨ 1969 'ਚ ਸੀ ਜਦੋਂ ਉਹਨਾਂ ਕਿਹਾ ਵੀ ਪੰਜਾਬ ਨੂੰ ਲੁੱਟਿਆ ਪੁੱਟਿਆ ਜਾ ਰਿਹਾ। ਹਰਪਾਲ ਚੀਮਾ ਆਮ ਆਦਮੀ ਪਾਰਟੀ ਦੀ ਹਕੂਮਤ ਹੈ, ਉਹਨਾਂ ਨੇ ਕਿਹਾ ਕਿ ਵੀ ਮੈਂ ਯੂਨੀਅਨ ਬਜਟ ਤੋਂ ਟੋਟਲੀ ਨਿਰਾਸ਼ ਹੈ। ਔਰ ਇਹ ਜਿਹੜਾ ਉਹਨਾਂ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਭਾਈ ਸਾਨੂੰ ਇੱਕ ਪੈਕੇਜ ਦਿਓ ਤਾਂ ਕਿ ਇੱਕ ਪਾਸੇ ਇਹ ਆ ਰਿਹਾ ਵੀ ਪੰਜਾਬ 'ਚ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਬਹੁਤ ਥੱਲੇ ਜਾ ਰਿਹਾ ਹੈ ਔਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਡਾਈਵਰਸਿਫਿਕੇਸ਼ਨ ਕ੍ਰੌਪਸ ਦੀ ਕਰੋ, ਤੇ ਉਸ ਦੇ ਲਈ ਸਾਨੂੰ ਪੈਕੇਜ ਦਿਓ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਕਿ ਭਾਈ ਇਹ 7ਵਾਂ ਜਿਹੜਾ ਬਜਟ ਪੇਸ਼ ਕੀਤਾ ਉਹਦੇ 'ਚ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਬਿਲਕੁਲ ਧੱਕਾ ਕੀਤਾ, ਬਿਲਕੁਲ ਮਤਰੇਈ ਮਾਂ ਵਾਲਾ ਸਲੂਕ ਹੈ। ਔਰ ਇਹ ਉਹਨਾਂ ਨੇ ਪੰਜਾਬ ਦੇ ਬੀਜੇਪੀ ਦੀ ਸਰਕਾਰ ਨੇ ਉਹਨਾਂ ਨੇ ਕਿਹਾ ਬੀਜੇਪੀ ਗਵਰਨਮੈਂਟ ਡਿਸੀਵਡ ਦਾ ਪੀਪਲ ਆਫ ਪੰਜਾਬ। ਇੱਕ ਵਾਰੀ ਥੋੜੀ ਤੁਹਾਡੇ ਨਾਲ ਧੋਖਾ ਹੋਇਆ, ਰੋਜ਼ ਹੋ ਰਿਹਾ, ਤੁਹਾਡੀਆਂ ਅੱਖਾਂ ਅੰਨੀਆਂ ਹੋ ਜਾਂਦੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਦਿੱਤਾ ਕੁਛ ਨਹੀਂ, ਸਗੋਂ ਜਿਹੜੀ ਇਨਪੁਟ ਹੈ ਖੇਤੀ ਦੀ ਉਹ ਹੋਰ ਖਰਚੇ ਦੀ ਵਧਾ ਦਿੱਤੀ ਹੈ, ਕਿਉਂਕਿ ਜਿਹੜੇ ਫਰਟੀਲਾਈਜ਼ਰ ਨੇ ਉਹਨਾਂ ਦੇ ਉੱਤੇ ਜਿਹੜੀ ਸਬਸਿਡੀ ਸੀ ਉਹ 36% ਹੋਰ ਘਟਾ ਦਿੱਤੀ ਹੈ। ਹੁਣ ਨਤੀਜੇ ਦੇ ਤੌਰ ਤੇ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਦਾਅਵਾ ਕਰਦੇ ਸੀ ਜੀ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਰਹੇ ਹਾਂ, ਪਰ ਇਹ ਦੁੱਗਣੀ ਤਾਂ ਕੀ ਕਰ ਰਹੀਆਂ, ਉਹਨਾਂ ਨੇ ਖੇਤੀ ਦੀ ਜਿਹੜੀ ਕਾਸਟ ਹੈ ਉਹ ਵਧਾ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਵੀ ਨਾ ਹੀ ਸੈਂਟਰ ਨੇ ਪੰਜਾਬ ਨੂੰ ਕੋਈ ਸੜਕਾਂ, ਹੈਲਥ ਜਾਂ ਐਜੂਕੇਸ਼ਨ ਦੇ ਸੈਕਟਰ 'ਚ ਵੀ ਕੁਛ ਨਹੀਂ ਦਿੱਤਾ। ਇਸ ਤੋਂ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹੈ। ਔਰ ਮੈਂ ਇਸ ਤੋਂ ਪਹਿਲਾਂ ਸੀਤਾਰਮਨ ਨੂੰ ਜਾ ਕੇ ਮਿਲਿਆ ਵੀ ਸੀ, ਮੈਂ ਉਹਨਾਂ ਤੋਂ ਮੰਗ ਕੀਤੀ ਸੀ ਕਿ ਕ੍ਰੌਪ ਡਾਈਵਰਸਿਫਿਕੇਸ਼ਨ ਦਾ ਆਰਥਿਕ ਪੈਕੇਜ ਦਿੱਤਾ ਜਾਏ।
ਔਰ ਨਾਲ ਦੀ ਨਾਲ ਇਹ ਕਿਹਾ ਸੀ ਵੀ ਜਿਵੇਂ ਤੁਸੀਂ ਹਿਮਾਚਲ ਔਰ ਜੰਮੂ ਕਸ਼ਮੀਰ ਨੂੰ ਇੰਡਸਟਰੀਅਲਾਈਜੇਸ਼ਨ ਪੈਕੇਜ ਦਿੱਤੇ ਹੋਏ ਨੇ ਕਿ ਕੋਈ ਟੈਕਸ ਨਹੀਂ ਹੈ, ਪੰਜਾਬ ਨੂੰ ਵੀ ਦਿੱਤਾ ਜਾਏ ਇਸ ਤਰ੍ਹਾਂ। ਔਰ ਉਹਨਾਂ ਨੇ ਕਿਹਾ ਵੀ ਇਸ ਚੋਂ ਸਾਡੇ ਲਈ ਕੁਛ ਨਹੀਂ ਨਿਕਲਿਆ। ਔਰ ਹੁਣ ਜਿਹੜੀ ਫਾਈਨਲ ਕੰਕਲੂਡਿੰਗ ਹਰਪਾਲ ਚੀਮੇ ਦੀ ਸਟੇਟਮੈਂਟ ਹੈ, the BJP always discriminates against Punjab and takes anti-Punjab decisions. Today's budget is anti-Punjab and anti-farmer. ਹੁਣ ਜੇ ਇੱਥੋਂ ਤੱਕ ਇਹ ਉਹ ਨੇ ਜਿਹੜੇ ਤਿਰੰਗੇ 'ਚ ਲਿਪਟੇ ਹੋਏ ਨੇ, ਬਿਲਕੁਲ ਕੇਜਰੀਵਾਲ ਦੇ ਗੁਣ ਗਾਇਨ ਕਰਨ ਵਾਲੇ, ਜੇ ਇਹਨਾਂ ਨੂੰ ਨਜ਼ਰ ਆਇਆ ਵੀ ਪੰਜਾਬ ਦੇ ਨੂੰ ਦੇਣਾ ਤਾਂ ਕੀ ਹੈ 36% ਜਿਹੜਾ ਉਹ ਸਬਸਿਡੀ ਵੀ ਖਤਮ ਕਰ ਦਿੱਤੀ ਹੈ ਫਰਟੀਲਾਈਜ਼ਰਸ ਦੇ ਉੱਤੇ, ਤੇ ਐਂਟੀ ਪੰਜਾਬ ਔਰ ਐਂਟੀ ਫਲਾਣਾ ਕਰ ਰਹੇ ਨੇ, ਤੇ ਇਸ ਸਾਰੇ ਚੋਂ ਕਿੰਨੀ ਕੁ ਦੇਰ ਇਹ ਤਾਂ ਇੱਕ ਆਪਣੇ ਢੰਗ ਦੇ ਨਾਲ ਇੱਕ ਵਕਤੀ ਜਿਹੀ ਗੱਲ ਹੈ, ਇਹਨਾਂ ਨੇ ਕੁਰਸੀਆਂ ਨੂੰ ਵੀ ਚੰਬੜੇ ਰਹਿਣਾ ਜੀ, ਉਹਦਾ ਹੱਲ ਵੀ ਕੋਈ ਨਹੀਂ। ਡਾਕਟਰ ਚੌਹਾਨ ਨੇ ਤਾਂ ਉਹਦਾ ਹੱਲ ਲੱਭ ਲਿਆ ਔਰ ਉਹਨਾਂ ਨੇ ਇਹ ਦੇਖ ਲਿਆ 1969 'ਚ ਕਿ ਵੀ ਇਹਦੇ ਚੋਂ ਕੁਛ ਨਹੀਂ ਨਿਕਲਣਾ, ਔਰ ਇਵੈਂਚੁਅਲੀ ਉਹਨਾਂ ਨੇ ਖਾਲਿਸਤਾਨ ਦਾ ਨਾਅਰਾ ਦਿੱਤਾ। ਇਹ ਵੱਖਰੀ ਕਹਾਣੀ ਹੈ ਕਿ ਫਿਰ 84 ਤੋਂ ਬਾਅਦ ਇਹ ਸਮੁੱਚੀ ਕੌਮ ਦਾ ਨਿਸ਼ਾਨਾ ਬਣਿਆ। ਸੋ ਅਸੀਂ ਜਿੱਥੇ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਵੀ ਅੱਜ ਯਾਦ ਕਰ ਰਹੇ ਹਾਂ, ਉੱਥੇ ਇਹ ਵੀ ਕਹਿ ਰਹੇ ਹਾਂ ਕਿ ਭਾਈ ਕਹਾਣੀ ਉਹੀ ਉਹ ਕਾਂਗਰਸ ਦਾ ਬਜਟ ਸੀ 1969 'ਚ, ਹੁਣ ਬੀਜੇਪੀ ਦਾ ਸੀਤਾਰਮਨ 7ਵੀਂ ਵਾਰ ਕਰ ਰਹੀ ਹੈ, 8ਵੀਂ ਵੀ ਕਰੇਗੀ। ਪਰ ਜੋ ਇਹਨਾਂ ਦੇ ਮਨਾਂ ਦੇ ਵਿੱਚ ਇੰਡੀਅਨ ਸਟੇਟ ਨੇ, ਜਿਨ੍ਹਾਂ ਨੇ ਸਾਨੂੰ 10 ਅਕਤੂਬਰ 1947 ਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ ਸੀ, ਔਰ ਇਹ ਜਿਹੜੀ ਉਹਨਾਂ ਦੀ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਜਿਹੜੀ ਇਹਨਾਂ ਨੇ ਸਿੱਖਾਂ ਦੇ ਉੱਤੇ ਜਿਹੜੀ ਹੈ ਉਹ ਲਾਗੂ ਕੀਤੀ, ਭਰਪਾ ਕੀਤੀ, ਉਹ ਅੱਜ ਵੀ ਬਰਾਬਰ ਜਾਰੀ ਹੈ। ਔਰ ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਜਿਹੜਾ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜਿਹੜੀ 2-2.5 ਮਿੰਟ ਦੀ ਕਲਿੱਪ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਅੰਗਰੇਜ਼ੀ ਇੰਟਰਵਿਊ ਦੀ, ਉਸ ਨੂੰ ਚਲਾ ਦਿਓ। In a small, humble flat in London, just a stone's throw from Buckingham Palace, an aging leader in exile makes some tea. Dr. Jagjit Singh Chauhan has now fought for his vision of Khalistan for a quarter of a century. A venerable politician, he is the most visible and the most vocal advocate for a separate Sikh homeland to be carved from northern India. As one of the founding fathers of the Khalistan movement, Chauhan remains steadfast in his commitment to the cause, though many find him and his dream to be utterly quixotic. I started really believing in 1969. At that time I was the finance minister of Punjab, and as finance minister I could see how Punjab was being robbed by the central government, and how the people of Punjab were being cheated at every moment by the central government. I realized only in 1969, and I started this movement at that moment. I said this is the only way. We are fighting for an ideology and a philosophy, that is the Khalsa philosophy, universal brotherhood of mankind, equality of mankind, for this protection of the environment, for a beautiful world, for peace, and for a very prosperous life of the people, happy people. I am not powerful, I will not. I have seen it. It is nothing, it makes you weak. But if you are doing something selflessly, it makes you strong. I am very strong now, you know, because my inner soul tells me I am fighting for a cause, and a very good cause. That I could live all these 25 years without home, without passport, without money. Being any kind of leader in such turbulent times is a challenge for anyone. But for those of vision, the prize will always be there, and the road will never be too long. In spite of the odds against him, Dr. Chauhan refuses to abandon the hope that one day he'll have a country to call his own. ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ
ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि यूके के नवे बने फौजी मुखी ने एक इंटरव्यू किया है कि यूके की फौज नूं 3 सालों के विच होने वाली जंग लई तैयार रहना चाहिए है। इसलिए उन्होंने रूस, ईरान, चीन आदि वधी ताकत का जिक्र किया है। पर यह बयान बदल रहे नवे समीकरणों और बदलती जियोपॉलिटिक्स की निशानदेही करता है। सो इस बारे आप गलबात करने जा रहे हैं। सो असं चाहांगे कि तुम इस तरह बने रहना, देखने सुन लिया लिख ली। तो सब का बहुत बहुत धन्यवाद जी। राज साहब की विचार ने? देखो, बेशक 8,000 साल की ह्यूमन हिस्टरी दे विच कई एम्पायर आए, कई गए, और लेटेस्ट जिहड़ा सैकेंड वर्ल्ड वॉर तो बाद जिसका प्रभाव घटिया वो ब्रिटिश एम्पायर है, और ज़ाहिर है फिर सोवियत यूनीयन और अमेरिका एज ए पावर्स उभरे और हौली 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 सोवियत यूनीयन रशिया की फॉर्म तक पहुँच गया। अमेरिका अज भी एक सुपर पावर है। अच्छा। पर एक गल जिहड़ी ब्रिटिश सोसाइटी जां उन्हां दे सिस्टम चो असीं देखदे हैं कि उन्हां दे विच विजडम जां दुनिया दे विच की चेंज किधर नूं होण जा रही है, और वो सारे, क्योंकि अज भी तुसीं देखो जिहड़ा खुद ਜਿਹੜਾ ਰੀਅਲ ਬ੍ਰਿਟਨ ਉਹ ਕਿੰਨਾ ਕਿ ਉਹ ਤਾਂ ਉਹਨਾਂ ਨੇ ਆਇਰਲੈਂਡ, ਸਕਾਟਲੈਂਡ ਉਹ ਵੀ ਦੱਬ ਕੇ ਉਹ ਈਵਨ ਉਹਨੂੰ ਵੀ ਮਿਲਾ ਕੇ ਯੂਕੇ ਜਿਹੜਾ ਉਹ ਕਿੰਨਾ ਕੁ ਬਣਦਾ। ਪਰ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ 18ਵੀਂ 19ਵੀਂ ਸਦੀ ਜਦੋਂ ਅਜੇ ਇਸ ਕਿਸਮ ਦੀ ਟੈਕਨੋਲੋਜੀ ਡਿਵੈਲਪ ਨਹੀਂ ਸੀ, ਲਗਭਗ ਅੱਧੀ ਦੁਨੀਆ ਦੇ ਉੱਤੇ ਰਾਜ ਕੀਤਾ, ਜਿਨ੍ਹਾਂ ਦੇ ਰਾਜ ਸੂਰਜ ਛੁਪਦਾ ਨਹੀਂ ਇਹ ਕਿਹਾ ਜਾਂਦਾ ਸੀ। ਉਹ बेशक उन्होंने जिवें आई के गुजराल जो 1997 प्राइम मिनिस्टर बनया तो किसी प्राइवेट कन्वरसेशन यूके के किसी का इतराज़ बार उन्हें कहा जी यूके इज़ ए 3rd रेट पावर। पर अज भी जिथों तक जो तब्दीली होएगी होण जा रही है उन्होंने पहला स्मैल करना अपने आप नूं, हालांकि अमेरिका दे नाल ही रल के जो है यूके करदा है। पर अज मैं जो उन्हों का जिहड़ा नवां आर्मी चीफ जनरल सर रोनाल्ड वालकर बने ने और पहली स्पीच उन्होंने आई किते, और BBC जी समाई गवर्नमेंट अदारा ही है, बहुत सारी फंडिंग यूके गवर्नमेंट वालों हुंदी है BBC नूं। उन्होंने मैं हैडलाइन देखी तो मैं एकदम रुकिया और फिर मैं सोचना शुरू किया भी असीं जियोपॉलिटिक्स की तब्दीली की गल करते हैं, न्यू मैप मेकिंग की गल करते हैं। कोई एक तबका समझदा भी असीं डे ड्रीमिंग करते हैं कि जी इत्थे कुछ नहीं होण जा रहा, हुण सारे न्यूक्लीयर पावर्स बन चुके ने और इसलिए ठक ठक रहेगी, वो भावें यूक्रेन च है जां गजा च है, और इस तो बियॉन्ड कुछ नहीं होना, इनू ही स्टेबल रखना है। हुण जिहड़ी ईवन जनरल रोनाल्ड वॉकर दा फस्ट जिहड़ा बयान है उसकी हैडलाइन BBC ने लाई, यूके मस्ट बी रेडी टू फाइट वॉर इन 3 years सेज आर्मी हैड। 3 साल जो तुम 3 साल कह रहे हो, मेरा तो एकदम ध्यान गया कि भी इधर जे ट्रंप ईरा शुरू हो जाता है तो इसका मतलब ट्रंप ईरा दे विच एक पासे तो असीं समझते हैं कि भी अमेरिकन प्रेजिडेंट ट्रंप ने अफगानिस्तान की नैटो वॉर का एंड किया, समझौता किया तालिबान नाल, और इराक चो भी फौज कड्डी, नॉर्थ कोरिया नूं भी शांत रखे। तो मतलब ये है कि भी ये किस किस्म के लोग जड़े ने, और ऐसा यूरोप दे विच यूके जिहड़ा कि
ਜ਼ਾਹਰ ਹੈ ਨੈਟੋ ਨੂੰ ਲੀਡ ਤਾਂ ਬਲੈਸਿੰਗ ਅਮਰੀਕਾ ਦੀ ਹੈ, ਪੈਸਾ ਵੀ ਅਮਰੀਕਾ ਦਾ ਹੈ, ਪਰ ਲੀਡ ਫੋਰਸ ਤਾਂ UK, ਫਰਾਂਸ, ਜਰਮਨੀ ਹੈ। ਔਰ ਇੱਕ ਪਾਸੇ ਅਸੀਂ ਯੂਰਪ ਦੇ ਵਿੱਚ ਰਾਈਟ ਵਿੰਗ ਥਾਟ ਦਾ ਰਾਈਜ਼ ਦੇਖਦੇ ਹਾਂ। ਔਰ ਇਹਦਾ ਕੀ ਲੌਜਿਕ ਉਹਨੇ ਦਿੱਤਾ ਔਰ ਉਹਦੇ 'ਚ ਉਹਨੇ ਰਾਦਰੇ ਕਿਹਾ ਕਿ ਵੀ ਅਸੀਂ ਜਿਹੜੀ ਸਾਡੀ ਲਗਭਗ 75,000 ਦੀ ਸਾਡੀ ਫੌਜ ਹੈ ਇਸ ਵੇਲੇ। ਦੇਰ ਆਰ ਰੈਗੂਲਰ 75,325 ਮੈਂਬਰ UK ਰੈਗੂਲਰ ਆਰਮਡ ਫੋਰਸਿਸ ਦੇ, ਜਿਨ੍ਹਾਂ ਦੇ ਵਿੱਚ ਕੁਝ ਗੁਰਖਾ ਔਰ ਵਲੰਟੀਅਰ ਵੀ ਸ਼ਾਮਲ ਨੇ। ਔਰ ਅਸੀਂ ਇਸ ਨੂੰ ਜਿਹੜਾ ਇਸ ਦਾ ਨੰਬਰ ਵੀ ਵਧਾਵਾਂਗੇ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਅਸੀਂ ਇਹਨੂੰ ਅਪ ਟੂ ਦਾ ਮਾਰਕ ਕਰਾਂਗੇ। ਔਰ ਦੂਸਰਾ, ਪਰ ਮੈਂ ਇਹਦਾ ਲੌਜਿਕ ਸਮਝਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਹਨੇ ਇਹੀ ਨਹੀਂ ਕਿਹਾ ਵੀ ਇਹ 3 ਸਾਲ ਦੇ ਵਿੱਚ UK ਜਿਹੜਾ ਇੱਕ ਜੰਗ ਲੜੇਗਾ। ਉਹਨੇ ਕਿਹਾ ਵਾਰ ਵਾਜ਼ ਨਾਟ ਇਨਐਵਿਟੇਬਲ ਐਂਡ ਦਾ ਆਰਮੀ ਹੈਡ ਜਸਟ ਇਨਫ ਟਾਈਮ ਟੂ ਪ੍ਰੀਪੇਅਰ ਇਟਸੈਲਫ ਟੂ ਅਵੋਇਡ। ਉਹਨਾਂ ਨੇ ਕਿਹਾ ਜੀ ਇਹ ਇਨਐਵਿਟੇਬਲ ਨਹੀਂ ਹੈਗੀ, ਇਨਐਵਿਟੇਬਲ ਹੁੰਦਾ ਵੀ ਹੋਣੀ ਨਹੀਂ, ਇਹ ਨਹੀਂ ਹੈ। ਉਹਨੇ ਕਿਹਾ ਵੀ 3 ਸਾਲ ਦੇ ਵਿੱਚ ਇਹ ਕ੍ਰਾਈਸਿਸ 'ਚ ਅਸੀਂ ਜਾਵਾਂਗੇ ਔਰ ਇਹਦੇ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਹੈ, ਉਹਨਾਂ ਨੇ ਕਿਹਾ ਵੀ ਐਕਸਿਸ ਆਫ ਅਪਹੀਵਲ। ਉਹ ਕੀ ਨੇ? ਅਮੰਗ ਦਾ ਕੀ ਥ੍ਰੈਟਸ ਜਿਹੜੀਆਂ ਉਹਨਾਂ ਨੇ ਕਿਹਾ ਜਿਹੜੀਆਂ UK ਫੇਸ ਕਰ ਰਿਹਾ ਹੈ, ਉਹਨਾਂ ਦੇ ਵਿੱਚ ਐਂਗਰਡ ਰਸ਼ੀਆ, ਐਂਗਰਡ ਲਫ਼ਜ਼ ਇਸਤੇਮਾਲ ਕੀਤਾ ਕਿ ਬੇਸ਼ੱਕ ਰੂਸ ਨਾਲ ਠੁਕ ਕਰਕੇ ਜਿਹੜਾ ਉਹ ਲਿਮਿਟ ਕਰ ਦਿੱਤਾ ਗਿਆ ਹੈ, ਸ਼ਾਇਦ ਅੱਗੇ ਨਾ ਜਾ ਸਕੇ, ਪਰ ਉਹਦਾ ਜਿਹੜਾ ਗੁੱਸਾ ਹੈ ਉਹ ਕਿਤੇ ਨਾ ਕਿਤੇ ਨਿਕਲੇਗਾ, ਵਿਚ ਕੁਡ ਸੀਕ ਰੈਟਰੀਬਿਊਸ਼ਨ ਅਗੇਂਸਟ ਦਾ ਵੈਸਟ ਫॉर ਸਪੋਰਟਿੰਗ ਯੂਕਰੇਨ, ਕਿ ਰੂਸ 'ਚ ਬਦਲਾ ਲਾਊ ਮੋਡ ਦੇ ਵਿੱਚ ਆਏਗਾ। ਔਰ ਰਿਗਾਰਡਲੈਸ ਆਫ ਹੂ ਵਿਨਸ ਦਾ ਵਾਰ, ਰਸ਼ੀਆ ਜਿੱਤਦਾ ਜਾਂ ਯੂਕਰੇਨ ਫਾਈਨਲੀ ਆਪਣਾ ਲੈਂਦਾ ਹੈ ਇਸ। ਔਰ ਇਹੀ ਇੱਕ ਫੀਅਰ ਜਿਹੜਾ ਇਨਫੈਕਟ ਜ਼ੈਲੈਂਸਕੀ ਨੇ ਵੀ ਔਰ ਜਿਹੜੇ ਉਹਨਾਂ ਦੇ ਹੋਰ ਯੂਕਰੇਨੀਅਨ ਨੇ ਕਿ ਜੇ ਟਰੰਪ ਆਉਂਦਾ ਹੈ, ਉਹਨਾਂ ਨੇ ਕਿਹਾ ਹੋ ਸਕਦਾ ਹੈ ਟਰੰਪ ਇੱਕ ਦਿਨ ਦੇ ਵਿੱਚ ਪੀਸ ਕਰਾ ਦੇ, ਜਿਵੇਂ ਉਹਦਾ ਦਾਵਾ ਵੀ ਹੈ। ਪਰ ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੀ ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਹੜੱਪੀ ਹੋਈ ਹੈ ਉਹ ਉਹਦੇ ਕੋਲ ਹੀ ਰਹੇਗੀ, ਇਹ ਸਾਨੂੰ ਮਨਜ਼ੂਰ ਨਹੀਂ ਹੋਗਾ। ਹਾਲਾਂਕਿ ਇਹ ਈਜ਼ੀ ਨਹੀਂ ਹੋਣਾ ਦੋਨੋਂ ਪਾਸਿਓਂ, ਪਰ ਇਹ ਜਿਹੜਾ ਆਰਮੀ ਚੀਫ ਹੈ UK ਦਾ ਇਹ ਕਹਿ ਰਿਹਾ ਕਿ ਉਹਨੇ ਕਿਹਾ ਵੀ ਇਹ ਮੈਟਰ ਨਹੀਂ ਕਰਦਾ ਵੀ ਕਿਵੇਂ ਐਂਡ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਵਿੱਚ ਰੂਸ ਕਮਜ਼ੋਰ ਹੋਇਆ ਹੈ, ਉਹ ਹੋਰ ਵੀ ਕਮਜ਼ੋਰ ਹੋ ਸਕਦਾ ਹੈ ਔਰ ਕਮਜ਼ੋਰ ਰੂਸ ਬੜਾ ਖਤਰਨਾਕ ਹੋਏਗਾ ਔਰ ਉਹ ਕੁਛ ਨਾ ਕੋਈ ਬਦਲਾ ਲੈਣਾ ਚਾਹੇਗਾ, ਕਿਉਂਕਿ ਅਸੀਂ ਵੀ ਯੂਕਰੇਨ ਨੂੰ ਖੜਾ ਕੀਤਾ ਹੈ ਰੂਸ ਦੇ ਖਿਲਾਫ। ਫਿਰ ਸੈਕੰਡ ਉਹਨੇ ਕਿਹਾ ਵੀ ਇਹ ਜਿਹੜਾ ਚੀਨ ਹੈ ਉਹਨੇ ਤਾਈਵਾਨ ਨੂੰ ਲੈਣਾ ਹੀ ਲੈਣਾ, ਜਿਹੜੀ ਉਹਦੀ ਇੰਟੈਂਟ ਹੈ। ਔਰ ਈਰਾਨ ਦਾ ਜਿਹੜਾ ਐਂਬੀਸ਼ਨ ਹੈ ਨਿਊਕਲੀਅਰ ਵੈਪਨਸ ਦਾ, ਉਹ ਵੀ ਮੰਤਕੀ ਅੰਜਾਮ ਤੱਕ ਪਹੁੰਚਣਾ ਹੀ ਪਹੁੰਚਣਾ। ਔਰ ਇਹ ਸਾਰੇ ਜਿਹੜੇ ਅਗਲੇ 3 ਸਾਲ ਨੇ ਉਹਦੇ 'ਚ ਇਹ ਮਿਊਚੁਅਲ ਜਿਹੜੀ ਹੈ, ਇਹ ਜੇ ਅਸੀਂ ਇਸ ਨੂੰ ਨਾ ਸਮਝਿਆ ਤੇ ਇਹ ਵੱਡੇ ਖਤਰੇ ਨੇ। ਫਿਰ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਮੀਡੀਅਮ ਸਾਈਜ਼ ਸਾਡੀ ਆਰਮੀ ਹੈ, 70,000 ਸਾਡੇ ਰੈਗੂਲਰ ਟਰੂਪ ਨੇ, ਪਰ ਅਸੀਂ ਇਹਨੂੰ ਕੁਇਕਲੀ ਮਾਡਰਨਾਈਜ਼ ਕਰਾਂਗੇ। ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਇਰ ਪਾਵਰ, ਗਿਣਤੀ ਬਹੁਤੀ ਵਧਾਉਣ ਦੇ ਨਾਲ ਨਹੀਂ ਹੈ, ਅਸੀਂ ਇਹਨੂੰ ਵੈਲ ਇਕਵਿਪ ਕਰਾਂਗੇ ਹਰ ਲਿਹਾਜ਼ ਦੇ ਨਾਲ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਹੁਣ ਸਾਡੇ ਲਈ ਇਹ ਯੂਕਰੇਨ ਦੀ ਜੰਗ 'ਚੋਂ ਸਬਕ ਸਿੱਖਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਔਰ ਇਹ ਰੂਟ ਐਂਡ ਬ੍ਰਾਂਚ ਡਿਫੈਂਸ ਰਿਵਿਊ ਨੂੰ ਉਹਦਾ ਉਹਨੇ ਨਾਂ ਦਿੱਤਾ ਹੈ। ਔਰ ਬਾਕੀ ਡਿਟੇਲਸ ਤਾਂ ਟੈਕਨੀਕਲ ਨੇ ਕਿ ਵੀ ਇਹ ਜਿਹੜਾ ਮੈਂਬਰਸ ਜਿਹੜੇ ਨੇ ਨੈਟੋ ਮਿਲਟਰੀ ਅਲਾਇੰਸ ਦੇ, ਉਹਨਾਂ ਨੇ ਆਲਰੇਡੀ 2% ਦੀ GDP ਡਿਫੈਂਸ ਦੇ ਉੱਤੇ ਜਿਹੜਾ ਉਹ 2024 'ਚ ਖਰਚਣ ਦਾ ਜਿਹੜਾ ਐਲਾਨ ਕੀਤਾ। ਔਰ ਪਰ ਉਹਨੇ ਕਿਹਾ ਜੀ ਸਾਰੇ ਜਿਹੜੇ ਨੇ ਇਸ ਦੇ ਉੱਤੇ ਸ਼ਾਇਦ ਉਹ ਸਟਿਕ ਨਾ ਕਰਨ। ਸੋ ਮੈਨੂੰ ਇਹ ਲੱਗਦਾ ਵੀ ਜੇ ਦੇਖੋ ਜਿਹੜੀਆਂ ਪਹਿਲੀਆਂ 2 ਵਰਲਡ ਵਾਰਸ ਨੇ ਉਹ ਕੋਈ ਏਸ਼ੀਆ ਜਾਂ ਸਾਊਥ ਅਮਰੀਕਾ ਜਾਂ ਅਫਰੀਕਾ 'ਚੋਂ ਤਾਂ ਨਹੀਂ ਸ਼ੁਰੂ ਹੋਈਆਂ, ਯੂਰਪ 'ਚੋਂ ਹੀ ਹੋਈਆਂ। ਤੇ ਜੇ ਫੌਜੀ ਚੀਫ 3 ਸਾਲ ਦਾ ਇਹ ਦੇ ਰਿਹਾ ਕਿ ਵੀ ਅਸੀਂ ਜਿਹੜਾ ਹੈ ਉਹ ਇਨਐਵਿਟੇਬਲ ਨਹੀਂ ਹੈਗੀ ਜੰਗ, ਔਰ ਅਗਲੇ 3 ਸਾਲ 'ਚ ਅਸੀਂ ਜੰਗ 'ਚ ਔਰ ਜਿਹੜੇ ਉਹਨਾਂ ਨੇ 3 ਐਕਸਸ ਜਿਹਨੂੰ ਉਹਨਾਂ ਨੇ ਅਪਹੀਵਲ ਐਕਸਸ ਕਿਹਾ ਬਿਆਨੇ ਨੇ। ਤੇ ਹੁਣ ਇਹਦੇ 'ਚੋਂ ਇੱਕ ਪੋਜ਼ਿਟਿਵਿਟੀ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਬਦਲਦੀ ਜੀਓ ਪੋਲਿਟਿਕਸ ਹੈ, ਕਿਉਂਕਿ ਚਾਈਨਾ ਹੁਣ ਜਿਸ ਰਸ਼ੀਆ ਨੂੰ ਐਂਗਰਡ ਰਸ਼ੀਆ ਕਹਿ ਰਿਹਾ ਉਹ ਰਸ਼ੀਆ ਚਾਈਨਾ ਦੇ ਗੋਡੀ ਲੱਗਾ ਤੇ ਉਸ ਚਾਈਨਾ ਨੂੰ ਕਿਵੇਂ ਜਿਹੜਾ ਉਹ ਕਾਊਂਟਰ ਕਰਨ ਦੇ ਲਈ ਇੱਕ ਪਾਸੇ ਇੰਡੀਆ ਅਮਰੀਕਾ ਦੀ ਕੱਛ 'ਚ ਵੜਿਆ, ਦੂਸਰੇ ਪਾਸੇ ਜਾ ਕੇ
ਰੂਸਮ ਸ਼ਰਣਮ ਗੱਛਾਮੀ ਹੋਇਆ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਸਾਡਾ ਜੀਓ ਪੋਲੀਟੀਕਲ ਚੇਂਜਸ ਆਉਣ ਵਾਲੇ ਦੀ ਅਸੀਂ ਗੱਲ ਕਰਦੇ ਹਾਂ, ਉਹਦਾ ਕੰਕਰੀਟ ਸੋਲਿਡ ਠੋਸ ਆਧਾਰ ਹੈ। ਔਰ ਇਸ ਗੱਲ ਨੂੰ ਈਵਨ UK ਦਾ ਆਰਮੀ ਚੀਫ ਕਹਿ ਰਿਹਾ ਕਿ ਅਗਲੇ 3 ਸਾਲ 'ਚ ਨਵੀਆਂ ਤਬਦੀਲੀਆਂ ਜਿਹਦੇ 'ਚੋਂ ਫਿਰ ਨਵੀਂ ਮੈਪ ਮੇਕਿੰਗ ਵੀ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਹਾਂ ਦੀ ਗੱਲ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਦੇ ਤੋਂ ਜਿਹੜੇ MP ਚੁਣੇ ਜਾਣ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕੀਤਾ ਗਿਆ। ਲਾਏ ਗਏ ਇਲਜ਼ਾਮਾਂ ਵਿੱਚ ਗੁਰਦੁਆਰਿਆਂ ਦਾ ਸਿਆਸੀ ਪ੍ਰਚਾਰ ਵੀ ਇੱਕ ਦੋਸ਼ ਹੈ। ਵਿਊਅਰਸ ਇਉਂ ਜਾਪਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਪਾਸੇ ਦਲਾਲ ਕਿਸਮ ਦੇ ਬਟੇਰਿਆਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਉਹਨਾਂ ਦੀ ਪਾਰਲੀਮੈਂਟ ਦੀ ਜਿਹੜੀ ਮੈਂਬਰੀ ਖੋਹਣ ਲਈ ਡੂੰਗੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਗਈ ਹੈ। ਸੋ ਬਾਦਲ ਅਕਾਲੀ ਦਲ ਦਾ ਤਮਾਸ਼ਾ ਵੀ ਅੱਡ-ਅੱਡ ਝਾਂਕੀਆਂ ਰਾਹੀਂ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਬ੍ਰਾਹਮਣਵਾਦ ਜਾਂ ਹਿੰਦੂਤਵਾ ਉਹਨਾਂ ਦਾ ਸਭ ਤੋਂ ਜਿਹੜਾ ਤਾਕਤਵਰ ਹਥਿਆਰ ਹੈ ਉਹ ਹੈ ਭੰਬਲ ਭੂਸਾ, ਕਨਫਿਊਜ਼ਨ। ਤੁਸੀਂ ਇੰਨੀ ਕੁ ਜਿਹੜੀ ਹੈ ਉਹ ਆਲੇ ਦੁਆਲੇ ਨੋਇਜ਼ ਕ੍ਰੀਏਟ ਕਰ ਦਿਓ, ਇੰਨੀਆਂ ਕੁ ਆਵਾਜ਼ਾਂ ਕ੍ਰੀਏਟ, ਜਿਵੇਂ ਮੰਦਰਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿਤੇ ਕੋਈ ਕੁਛ ਪੜ੍ਹ ਰਿਹਾ, ਕਿਤੇ ਕੋਈ ਹੈ, ਕੋਈ ਘੰਟੀਆਂ ਖੜਕ ਰਹੀਆਂ, ਕੋਈ ਦੂਜਾ। ਨੋਇਜ਼ ਤੋਂ ਬਿਨਾਂ ਕੁਛ ਨਹੀਂ ਹੁੰਦਾ। ਔਰ ਜਿਹੜਾ ਬਿਲਕੁਲ ਕਲੋਜ਼ ਜਿਹਨੂੰ ਸੈਂਕਟਮ ਸੈਂਕਟੋਰਮ ਕਹਿੰਦੇ ਨੇ ਉਹ ਬਿਲਕੁਲ ਹਨੇਰੇ ਕਮਰੇ 'ਚ ਹੋਏਗਾ। ਉੱਥੇ ਪੰਡਤ ਤੋਂ ਬਿਨਾਂ ਕੋਈ ਕੁਛ ਨਹੀਂ ਤੁਸੀਂ ਦੇਖ ਸਕਦੇ ਅਦਰ ਦੈਨ ਕਿ ਤੁਸੀਂ ਆਪਣਾ ਜੋ ਭੇਟ ਉਹਨੂੰ ਕਰੋ ਅਤੇ ਉਹ ਤੁਹਾਨੂੰ ਪਾਣੀ ਜਿਹਨੂੰ ਚਰਨਾਮ੍ਰਿਤ ਕਹਿੰਦੇ ਨੇ ਦੇ ਕੇ ਤੋਰ ਦਿੰਦਾ। ਉਹਨਾਂ ਦੇ ਕੋਈ ਖੁੱਲ੍ਹੇ ਹਾਲ ਨਹੀਂ ਹੁੰਦੇ ਕਦੇ ਵੀ ਮੰਦਰਾਂ ਦੇ ਜਿੱਥੇ ਕਿ ਕੋਈ ਜਿਹੜੇ ਨੇ ਉਹ ਦੀਵਾਨ ਸੱਜ ਰਹੇ ਹੋਣ ਜਾਂ ਕੋਈ ਦੂਜਾ ਹੋਏ। ਉਹ ਬਿਲਕੁਲ ਕਲੋਜ਼ ਉਹ ਹਨੇਰਾ ਕਮਰਾ। ਔਰ ਸੋ ਕਾਲਡ ਪੂਜਾ ਦੇ ਨਾਂ ਥੱਲੇ ਵੀ ਕਦੋਂ ਕਵਾੜ ਖੁੱਲ੍ਹਣਾ ਹੈ, ਕਦੋਂ ਕੀ ਹੈ, ਉਸ ਲੈਵਲ ਦੇ ਬ੍ਰਾਹਮਣਾਂ ਤੱਕ ਹੀ ਉਹ ਮਹਿਦੂਦ ਹੁੰਦਾ। ਕਿਉਂਕਿ ਅੰਦਰ ਜੋ ਚੱਲ ਰਿਹਾ ਉਹਨਾਂ ਨੇ ਜੋ ਫਿਰ ਕਹਾਣੀਆਂ ਸੁਣਾਉਣੀਆਂ ਕਿ ਦੇਵਤੇ ਨੇ ਕੀ ਕਰਾਮਾਤ ਕੀਤੀ, ਫਲਾਣੇ ਨੇ, ਉਹ ਲੋਕਾਂ ਤੱਕ ਉਹੀ ਪਹੁੰਚਾਉਂਦੇ ਨੇ, ਕੋਈ ਉਹਦੀ ਵਿਟਨੈਸ ਨਹੀਂ ਹੁੰਦੀ। ਹੁਣ ਇਹ ਇਸ ਲਈ ਕਿਉਂਕਿ ਜਦੋਂ ਔਰ ਕਿਸੇ ਵੀ ਕੌਮ ਦੀ ਖੁਆਰੀ ਉਦੋਂ ਹੀ ਹੁੰਦੀ ਹੈ ਜਦੋਂ ਉਹਨੂੰ ਪਤਾ ਨਾ ਹੋਏ ਜਾਂ ਪਤਾ ਨਾ ਲੱਗੇ ਕਿ ਉਹ ਕੀ ਕਰੇ। ਔਰ ਅਕਸਰ ਇੱਕ ਕਹਾਣੀ ਕੋਈ ਕੈਰੋ ਨਾਲ ਜੋੜ ਕੇ ਸੁਣਾਉਂਦਾ ਹੈ, ਕੋਈ ਕਿਸੇ ਹੋਰ ਨਾਲ ਕਿ ਜੀ ਗੱਡੀ ਜਾ ਰਹੀ ਹੈ, ਇੱਕ ਸਿਆ ਖਰਗੋਸ਼ ਇੱਕ ਵਾਰੀ ਸੜਕ ਦੇ ਐਂ ਦੀ ਲੰਘਿਆ,
फिर ऐं दी लंघिया, फिर ਉਹਦੇ ਟਾਇਰ ਦੇ ਥੱਲੇ ਆ ਗਿਆ ਤੇ ਉਹਨੇ ਡਰਾਈਵਰ ਨੂੰ ਪੁੱਛਿਆ ਕਿ ਵੀ ਇਹ ਕਿਉਂ ਮਰਿਆ। ਉਹਨੇ ਕਿਹਾ ਕਿ ਜੀ ਦੇਖੋ ਇਹਨੂੰ ਚਾਨਣ ਪਹਿਲਾਂ ਇਧਰੋਂ ਨਹੀਂ ਨਜ਼ਰ ਆਇਆ, ਉਧਰੋਂ ਨਹੀਂ ਨਜ਼ਰ ਆਇਆ, ਔਰ ਇਹ ਜਿਹੜਾ ਹੋ ਗਿਆ ਉਹ ਕਹਿੰਦਾ ਵੀ ਨਹੀਂ, ਉਹ ਇਸ ਲਈ ਮਰਿਆ ਕਿ ਉਹ ਡਿਸਾਈਡ ਹੀ ਨਹੀਂ ਕਰ ਸਕਿਆ ਵੀ ਉਹਨੇ ਕੀ ਕਰਨਾ। ਔਰ ਇਹ ਇੱਕ ਬਿਲਕੁਲ ਹਕੀਕਤ ਹੈ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵਾਰ ਗਲਤ ਫੈਸਲਾ ਲੈਣ ਨਾਲੋਂ ਫੈਸਲਾ ਨਾ ਲੈ ਸਕਣਾ ਤੁਹਾਨੂੰ ਡੇਗ ਦਿੰਦਾ। ਤੁਸੀਂ ਗਲਤ ਫੈਸਲਾ ਲਓਗੇ, ਇੱਕ ਥਾਂ ਤੇ ਜਾ ਕੇ ਤੁਹਾਨੂੰ ਰਿਅਲਾਈਜ਼ ਹੋਇਆ ਗਲਤ ਹੈ, ਤੁਸੀਂ ਵਾਪਸ ਮੁੜੋਗੇ, ਉਹਨੂੰ ਠੀਕ ਕਰੋਗੇ। ਔਰ ਮੈਜੋਰਿਟੀ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਜਾਂ ਨਾ ਕਾਮਯਾਬ ਹੁੰਦੇ ਨੇ, ਬਹੁਤ ਸਾਰੇ ਉਹ ਹੁੰਦੇ ਨੇ ਜਿਹੜੇ ਫੈਸਲਾ ਹੀ ਨਹੀਂ ਲੈ ਸਕਦੇ। ਉਹ ਹੀ ਸੋਚੀ ਜਾਂਦੇ ਨੇ ਵੀ ਇਵੇਂ ਕਰ ਲਈਏ ਤੇ ਫਿਰ ਇਹ ਕੀ ਹੋਏਗਾ, ਤੇ ਇਹ ਹੋ ਜਾਏ ਤੇ ਇਹ ਕੀ ਹੋਏਗਾ। ਉਹ ਹਮੇਸ਼ਾ ਹੀ ਇਸ ਔਰ ਕੌਮਾਂ ਦੀ ਜ਼ਿੰਦਗੀ 'ਚ ਵੀ ਜਦੋਂ ਤੱਕ ਕੋਈ ਲੀਡਰਸ਼ਿਪ ਇਸ ਗੱਲ ਦੇ ਉੱਤੇ ਨਹੀਂ, ਔਰ ਇਹੀ ਕਾਰਨ ਹੁਣ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਮੈਂ ਬਹੁਤ ਵਾਰ ਐਡਮਾਇਰ ਜਦੋਂ ਕਰਦਾ ਤਾਂ ਸਾਡੇ ਵੀ ਕੁਛ ਵੀਰਾਂ ਨੂੰ ਲੱਗਦਾ ਕਿ ਜੀ ਇਹ ਮੈਂ ਕਿਉਂ, ਮੈਂ ਇਹ ਸਮਝਦਾ ਵੀ ਸਾਨੂੰ ਗੁਰੂ ਨੇ ਸਿਖਾਇਆ ਹੋਇਆ ਹੈ ਕਿ ਤੁਹਾਡਾ ਜਿੱਥੋਂ ਤੁਸੀਂ ਸਿੱਖ ਸਕਦੇ ਹੋ, ਜਿਹੜਾ ਕਿਸੇ 'ਚ ਕੋਈ ਤੁਹਾਨੂੰ ਪੋਜ਼ਿਟਿਵ ਟ੍ਰੇਟ ਲੱਗਦਾ ਹੈ, ਸਾਂਝ ਕੀਚਾ ਗੁਨਾਹ ਕੇਰੀ ਛੋੜ ਅਵਗਣ ਚੱਲੀਏ। ਹੁਣ ਕੁਰਬਾਨੀਆਂ 'ਚ ਸਿੱਖਾਂ ਦਾ ਕੋਈ ਸਾਨੀ ਨਹੀਂ। ਅੱਜ ਤੱਕ ਵੀ ਅਸੀਂ ਕਹਾਣੀ ਸੁਣਾਉਂਦੇ ਹਾਂ ਜੀ, ਇੰਨੇ ਜਿਹੜੇ ਨੇ ਸਾਡੇ ਫਾਂਸੀ ਤੇ ਲੱਗੇ, ਇੰਨੇ ਜੇਲ੍ਹਾਂ 'ਚ ਗਏ, ਇੰਨਾ ਕੁਰਕ ਕਰਾਇਆ। ਇਹਦੇ 'ਚ ਕੋਈ ਸ਼ੱਕ ਨਹੀਂ ਅਕਾਲੀ ਲੀਡਰਾਂ 'ਚੋਂ ਵੀ ਖੜਕ ਸਿੰਘ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਇਹ ਸਾਰਿਆਂ ਨੇ ਕਿੰਨੇ ਕਿੰਨੇ ਸਾਲ ਜੇਲ੍ਹਾਂ ਕੱਟੀਆਂ, ਅੰਗਰੇਜ਼ਾਂ ਦੀਆਂ ਵੀ ਔਰ ਬਾਅਦ 'ਚ ਹਿੰਦੂਆਂ ਦੀਆਂ ਵੀ। ਹੁਣ ਮੁਹੰਮਦ ਅਲੀ ਜਿਨਾਹ ਜਿਹੜਾ ਪਰਫੈਕਟ, ਉਹ ਇੱਕ ਵਾਰੀ ਇੱਕ ਜਿਹੜੀ ਟਾਈ ਬੰਨ੍ਹਦੇ ਸੀ ਉਹ ਦੁਬਾਰਾ ਨਹੀਂ ਸੀ ਬੰਨ੍ਹਦੇ, ਪਰਫੈਕਟਲੀ ਡਰੈਸਡ, ਇੱਕ ਦਿਨ ਵੀ ਜੇਲ੍ਹ ਨਹੀਂ ਕੱਟੀ ਹੈ, ਨਾਟ ਫॉर ਅ ਡੇ। ਤੇ ਨਾ ਹੀ ਉਹਨਾਂ ਨੇ ਮੁਸਲਮਾਨਾਂ ਨੂੰ ਕੋਈ ਕਿਹਾ ਕਿ ਜੀ ਲਾ ਦਿਓ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਤੇ ਇਹਨਾਂ ਨੂੰ ਕੱਢ ਦਿਓ ਤੇ ਉਹਨਾਂ ਨੂੰ ਕਰ ਦਿਓ, ਲੇਕਿਨ ਬਿਨਾਂ ਇੱਕ ਦਿਨ ਵੀ ਜੇਲ੍ਹ ਕੱਟਿਆ। ਔਰ ਇਹ ਵੀ ਨਹੀਂ ਹੈ ਕਿ ਕੋਈ ਉਹ ਬੜੇ ਜਿਹੜੇ ਨੇ ਇਸਲਾਮ ਦੇ ਕੋਈ ਵੱਡੇ ਸਕਾਲਰ ਸੀ, ਉਹ ਤਾਂ ਇੱਕ ਚੰਗੇ ਵਕੀਲ ਸੀ, ਬਾਕੀ ਤਾਂ ਇੱਕ ਇਮਾਨਦਾਰ ਮੈਨ ਆਫ ਇੰਟੈਗ੍ਰਿਟੀ ਸੀ। ਲੇਕਿਨ ਉਹਨਾਂ ਨੇ ਆਪਣੇ ਲੋਕਾਂ ਦੇ ਇੱਕ ਹਿੱਸੇ ਨੂੰ, ਅੱਜ ਪਾਕਿਸਤਾਨ ਦੀ ਆਬਾਦੀ 24-25 ਕਰੋੜ ਹੈ, ਉਹਨਾਂ ਨੂੰ ਘੱਟੋ ਘੱਟ ਇਸ ਸਲੇਵਰੀ 'ਚੋਂ ਤਾਂ ਕੱਢਿਆ, ਕਿਉਂਕਿ ਉਹ ਇਸ ਨਤੀਜੇ ਤੇ ਪਹੁੰਚ ਚੁੱਕੇ ਸੀ ਕਿ ਭਾਈ ਇਹ ਜਿਹੜੇ ਸੈਕੂਲਰਿਜ਼ਮ ਦਾ ਜਿਨ੍ਹਾਂ ਨੇ ਲਬਾਦਾ ਪਾਇਆ ਹੋਇਆ, ਨਹਿਰੂ ਗਾਂਧੀ ਕੰਪਨੀ, ਇਹ ਜਿਹੜੇ ਨੇ ਇਹਨਾਂ ਦੇ ਅੰਦਰ ਸ਼ੁੱਧ ਬਨਾਰਸੀ ਹਿੰਦੂ ਹੈ। ਔਰ ਅੱਜ ਅੰਗਰੇਜ਼ ਇੱਥੇ ਬੈਠੇ ਨੇ ਤੇ ਇੰਨੇ ਰੰਗ ਬਦਲ ਰਹੇ ਨੇ ਗਿਰਗਿਟ ਵਾਂਗੂ, ਜਦੋਂ ਚਲੇ ਗਏ ਤੇ ਇਹ ਤਾਂ ਸਾਨੂੰ ਸਾਡਾ ਹਾਲ ਉਹੀ ਕਰਨਗੇ ਜੋ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵਿੱਚ ਹੋਇਆ। ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਜਦੋਂ ਕਲੈਰਿਟੀ ਆ ਗਈ ਕਿ ਵੀ ਨਹੀਂ ਇਹਨਾਂ ਦੇ ਨਾਲ ਅਸੀਂ ਨਹੀਂ ਰਹਿ ਸਕਣਾ, ਕਿਉਂਕਿ ਇਹ ਧੋਖਾ ਕਰਨਗੇ, ਮੈਜੋਰਟੀ ਇਹਨਾਂ ਕੋਲ ਹੋਏਗੀ, ਸੰਵਿਧਾਨ ਇਹਨਾਂ ਦੇ ਕੋਲ ਹੋਏਗਾ, ਮੈਜੋਰਟੀ ਨਾਲ ਫੈਸਲੇ ਹੋਣਗੇ। ਤੇ ਜਦੋਂ ਕਲੈਰਿਟੀ ਹੋ ਗਈ ਫਿਰ ਹੀ ਕੇਮ, ਉਦੋਂ ਵੀ ਜਿਵੇਂ ਅੱਜ ਵੀ ਸਿੱਖਾਂ ਦਾ ਇੱਕ ਤਬਕਾ ਆ ਕੇ ਕਿ ਜੀ ਉਹ ਲੈਂਡ ਲੌਕਡ ਹੋਏਗਾ ਖਾਲਿਸਤਾਨ ਜੀ, ਉਹ ਤੋਂ ਸਮੁੰਦਰ ਹੀ ਨਹੀਂ ਲੱਗਦਾ ਜੀ, ਇਕਨੋਮੀ ਕਿਵੇਂ ਚੱਲੇਗੀ ਜੀ, ਸਾਡੇ ਜਿੰਨੇ ਟਰੱਕ ਕਲਕੱਤੇ 'ਚ ਨੇ ਉਹ ਪੰਜਾਬ 'ਚ ਤਾਂ ਖੜੇ ਕਰਨ ਦੀ ਥਾਂ ਨਹੀਂ ਹੋਣੀ ਜੀ, ਅਸੀਂ ਸਰਵਾਈਵ ਕਿਵੇਂ ਕਰਾਂਗੇ। ਔਰ ਉਸ ਪੀਰੀਅਡ 'ਚ ਵੀ ਜਿਹੜੇ ਜਾਮੀਆ ਮਿਲੀਆ ਇਸਲਾਮੀਆ ਦਿੱਲੀ ਦੇ 'ਚੋਂ ਪੈਦਾ ਹੋ ਰਹੇ ਇਸਲਾਮਿਕ ਸਕਾਲਰ ਸੀ, ਹਾਲਾਂ ਅਲੀਗੜ੍ਹ ਵਾਲਿਆਂ ਨੇ ਆਪਣੀ ਇੱਕ ਲਾਈਨ ਉਹਨੂੰ ਮਿਸਟਰ ਜਿਨਾਹ ਨੂੰ ਫੋਲੋ ਕੀਤਾ, ਉਹਨਾਂ ਨੇ ਉਹ ਇੱਦਾਂ ਦੀਆਂ ਹੀ ਦਲੀਲਾਂ ਦਿੰਦੇ ਸੀ ਕਿ ਜੀ ਅਸੀਂ ਬਿਨਾਂ ਕੱਟ ਕੇ ਜਾਂ ਕਿਵੇਂ ਸਰਵਾਈਵ ਕਰਾਂਗੇ, ਅਸੀਂ ਤਾਂ 5-7 ਸਾਲ ਸਾਡਾ ਇਹ ਹਾਲ ਹੋ ਜਾਏਗਾ ਕਿ ਵਾਪਸ ਸਾਨੂੰ ਇਹ ਹਿੰਦੂ ਇੰਡੀਆ ਵਾਲੇ ਹੜੱਪ ਲੈਣਗੇ। ਔਰ ਉਹ ਜਿਹੜਾ ਉਹਨਾਂ ਦੇ ਜਵਾਬ ਉਸ ਪੀਰੀਅਡ ਦੇ ਨੇ, ਉਹਨਾਂ ਨੇ ਕਿਹਾ ਭਾਈ ਸਾਨੂੰ ਭਾਵੇਂ ਰਮਾਲ ਜਿੰਨਾ ਪਾਕਿਸਤਾਨ, ਉਹਨੇ ਰਮਾਲ ਕੱਢਿਆ, ਉਹਨੇ ਕਿਹਾ ਇੰਨਾ ਵੀ ਬਣ ਜਾਏ ਤੇ ਮੈਂ ਉਹਦੇ ਆਈਲ ਗੋ ਫॉर ਇਟ, ਸਾਨੂੰ ਭਾਵੇਂ 24 ਘੰਟਿਆਂ 'ਚੋਂ 1 ਘੰਟਾ ਖਾਣ ਨੂੰ ਮਿਲੇ, ਲੇਕਿਨ ਪਾਕਿਸਤਾਨ ਔਰ ਪਾਕਿਸਤਾਨ ਤੋਂ ਘੱਟ ਹੁਣ ਕੋਈ ਵੀ ਸਾਡੀ ਮੰਗ ਨਹੀਂ ਹੈ। ਔਰ ਅਲਟੀਮੇਟਲੀ ਕਾਂਗਰਸ ਨੂੰ ਵੀ ਝੁਕਣਾ ਪਿਆ, ਅੰਗਰੇਜ਼ੀ ਸਾਮਰਾਜ ਨੂੰ ਵੀ ਝੁਕਣਾ ਪਿਆ। ਮੈਂ ਇਸ ਗੱਲ ਨੂੰ ਇਸ ਲਈ ਬਾਰ-ਬਾਰ ਆਪਣੇ ਆਪ ਨੂੰ ਵੀ ਰਿਮਾਈਂਡ ਕਰਵਾਉਂਦਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਇੱਕ ਸਿਆਸੀ ਸ਼ਖਸੀਅਤ 175 ਸਾਲ ਬਾਅਦ ਲਗਭਗ ਸਿੱਖ ਰਾਜ ਜਾਣ ਤੋਂ, ਜਾਂ 100 ਤੁਸੀਂ ਉਦੋਂ ਇਹਨਾਂ 'ਚੋਂ 40 ਸਾਲ ਕੱਢ ਲਓ ਜੇ ਜੂਨ 84 ਉਹਨਾਂ ਦੀ ਸ਼ਹਾਦਤ ਦਾ ਪੀਰੀਅਡ ਹੈ, 135-40 ਸਾਲ ਬਾਅਦ ਸਾਹਮਣੇ ਆਈ, ਜਿਨ੍ਹਾਂ ਦਾ ਨਿਸ਼ਾਨਾ ਬੜਾ ਕਲੀਅਰ ਸੀ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਇਸ ਮੁਲਕ ਦੇ ਵਿੱਚ ਸਿੱਖ ਗੁਲਾਮ ਨਹੀਂ ਹੋਣਗੇ, ਦੂਸਰੇ ਦਰਜੇ ਦੇ ਸ਼ਹਿਰੀ ਨਹੀਂ ਹੋਣਾ, ਅਸੀਂ ਆਪਣਾ ਜਿਹੜਾ ਹੈ ਉਹ ਆਜ਼ਾਦ ਹੋਏ ਬਿਨਾਂ ਸਾਡਾ ਅਸੀਂ
ਗੁਰੂ ਨੇ ਸਾਨੂੰ ਆਜ਼ਾਦੀ ਨਾਲ ਜਿਉਣਾ ਸਿਖਾਇਆ। ਹੁਣ ਇਹ ਸਭ ਤੋਂ ਵੱਡਾ ਖਤਰਾ। ਅਦਰਵਾਈਜ਼ ਇੱਕ ਫਕੀਰ ਕਿਸਮ ਦਾ ਬੰਦਾ ਜਿਨ੍ਹਾਂ ਦੇ ਕੋਲ ਕੋਈ ਦੁਨਿਆਵੀ ਤਾਕਤ ਨਹੀਂ ਹੈ, ਕੋਈ ਹਕੂਮਤ ਮਗਰ ਨਹੀਂ ਹੈ, ਕੋਈ ਫੌਜ ਨਹੀਂ ਬਣਾਈ ਹੋਈ, ਇੰਨੀ ਕਿਉਂ ਖੌਫਜ਼ਦਾ ਹੋਏ? ਕਿਉਂਕਿ ਦੁਸ਼ਮਣ ਸਿੱਖਾਂ ਦੇ ਪੋਟੈਂਸ਼ੀਅਲ ਨੂੰ ਵੀ ਸਮਝਦਾ ਹੈ। ਔਰ ਸੰਤ ਪਿੰਡਾਂ ਵਾਲਿਆਂ ਦੇ ਪਿੱਛੇ ਜਿਵੇਂ ਫਿਰ ਨੌਜਵਾਨੀ ਲੱਗੀ, ਅੰਮ੍ਰਿਤਧਾਰੀ ਹੋਣਾ, ਦੂਜਾ ਉਹਨਾਂ ਨੂੰ ਤਾਂ ਨਜ਼ਰ ਆਉਂਦਾ ਵੀ ਇਹ ਹੁਣ ਗੁਲਾਮੀ ਨਹੀਂ ਕਬੂਲਣਗੇ। ਔਰ ਉਹਨਾਂ ਨੇ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਕਿ ਇੱਕ ਸ਼ਾਟ ਦੇ ਵਿੱਚ ਜਿੱਥੇ ਉਹਨਾਂ ਨੇ ਅਕਾਲ ਤਖਤ, ਸੰਤ ਪਿੰਡਾਂ ਵਾਲੇ ਔਰ ਸਿੱਖ ਕੌਮ ਦੇ ਖਿਲਾਫ ਜੰਗ ਜਿਹੜੀ 40 ਸਾਲ ਤੋਂ ਜਾਰੀ ਹੈ, ਹੁਣ ਉਹੀ ਟ੍ਰੈਂਡ ਹਕੂਮਤਾਂ 40 ਸਾਲ 'ਚ ਇੰਦਰਾ ਗਾਂਧੀ ਤੋਂ ਮੋਦੀ ਤੱਕ ਕਿੰਨੀਆਂ 12 ਤੋਂ ਜ਼ਿਆਦਾ ਆ ਗਈਆਂ ਅੱਜ ਵੀ। ਹੁਣ ਇਹ ਜਿਹੜੀਆਂ 2 ਸੀਟਾਂ, ਹਾਲਾਂਕਿ ਜਿਵੇਂ ਮੈਂ ਰਿਪੀਟਡਲੀ ਕਹਿੰਦਾ ਵੀ ਇਹਦੇ 'ਚੋਂ ਕੁਝ ਨਹੀਂ ਨਿਕਲਣਾ ਸਿਸਟਮ 'ਚੋਂ, ਲੇਕਿਨ ਉਹਨਾਂ ਦੇ ਲਈ, ਹਕੂਮਤ ਲਈ ਇਹ ਵੱਡਾ ਖਤਰਾ ਬਣ ਗਿਆ ਵੀ ਅੱਜ ਵੀ ਪੰਜਾਬ ਦੇ ਵਿੱਚ ਇੱਕ ਪਾਸੇ ਉਹਨਾਂ ਨੇ ਆ ਲਾਂਚ ਕਰਕੇ ਇਹ ਗਾਂਧੀ ਟੋਪੀ ਵਾਲੇ ਆਮ ਆਦਮੀ ਪਾਰਟੀ B ਕਲਾਸ RSS ਦੀ ਥਰੋ ਕੀਤੀ, ਜਿਹਨੂੰ 92 ਸੀਟਾਂ ਵੀ ਦਵਾਈਆਂ। ਕਿਉਂਕਿ ਕਿਸਾਨ ਮੂਵਮੈਂਟ ਤੋਂ ਬਾਅਦ ਜਿਹੜਾ ਇੱਕ ਫੀਅਰ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਭਾਵੇਂ ਕੋਈ ਕਿਸਾਨੀ ਤਨਜ਼ੀਮ ਹੀ ਐਸੀ ਨਾ ਆ ਜਾਏ ਜਿਹੜੀ ਪੋਲੀਟੀਕਲ ਪਾਵਰ ਗ੍ਰੈਬ ਕਰੇ, ਔਰ ਕਿਵੇਂ ਉਹ ਸਾਰਿਆਂ ਨੇ ਉਹਦਾ ਬੇੜਾ ਗਰਕ ਕੀਤਾ ਰਲ ਕੇ। ਉਹ ਸਾਰੀ ਪ੍ਰਾਪਤੀ ਦਾ ਇੱਕ ਵੱਖਰੀ ਕਹਾਣੀ ਹੈ। ਹੁਣ ਇਹੀ ਉਹਨਾਂ ਨੇ ਮੌਜੂਦਾ ਹਾਲਾਤ ਤੱਕ ਪਹੁੰਚਦੇ ਉਹਨਾਂ ਨੇ ਦੇਖਿਆ ਵੀ ਪੰਜਾਬ ਤਿਆਰ ਹੋ ਗਿਆ। ਹੁਣ ਤਾਂ ਅਸੀਂ BJP ਦੀ ਸਿੱਧੀ ਵੀ ਆਪਣਾ ਅਸੈਂਬਲੀ ਚੋਣਾਂ ਤੱਕ ਪਹੁੰਚਣ ਤੋਂ ਪਹਿਲਾਂ MP ਆਪਣੇ ਔਰ ਦੂਜੇ ਅਕਾਲੀਆਂ ਨੂੰ ਵੀ ਉਹਨਾਂ ਨੇ ਠੁੱਡ ਮਾਰਤਾ। ਉਹਨਾਂ ਨੇ ਕਿਹਾ ਜੀ ਸਿੱਖ ਜਿਹੜੇ ਨੇ ਹੁਣ ਅਸੀਂ ਬੇਹਿਸ ਕਰ ਦਿੱਤੇ ਨੇ ਔਰ ਉਸ ਸਾਰੇ ਚੋਂ ਅਸੀਂ ਕੁਛ ਨਾ ਕੁਛ ਕੱਢਾਂਗੇ। ਲੇਕਿਨ ਇਹ ਭੁੱਲ ਗਏ ਕਿ ਭਾਈ ਅਕਾਲ ਪੁਰਖ ਦੀ ਵੀ ਕਲਾ ਵਾਪਰਦੀ ਹੈ, ਗੁਰੂਆਂ ਦੀ ਧਰਤੀ ਹੈ। ਤੁਸੀਂ ਇੱਥੇ ਇਸ ਧਰਤੀ ਦੇ ਉੱਤੇ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਇਵੇਂ ਨਹੀਂ ਤੁਹਾਨੂੰ ਉਹ ਜਿਹੜੀ ਇਸ ਧਰਤੀ ਦੇ ਲੋਕ ਔਰ ਸਿੱਖ ਕੌਮ ਜਿਹੜੀ ਹੈ ਉਹ ਲੁੱਟਣ ਦੇਗੀ। ਔਰ ਪੰਜਾਬ ਬੋਲਿਆ 2 ਹਲਕਿਆਂ 'ਚ, ਔਰ ਬਾਅਦ ਦੇ ਵਿੱਚ ਕਈਆਂ ਨੇ ਕਿਹਾ ਕਿ ਜੀ ਇਹ ਤਾਂ ਬੈਸਟ ਹੁੰਦਾ ਵੀ ਜਿੰਨੇ ਹੋਰ ਵੀ ਬੰਦੀ ਸਿੰਘ ਨੇ, ਜਥੇਦਾਰ ਹਵਾਰਾ, ਉਹਨਾਂ ਨੂੰ ਵੀ ਜੇ ਕੀਤਾ ਹੁੰਦਾ। ਅਸੀਂ ਕਿਹਾ ਜੀ ਇਹ ਤਾਂ ਆਫਟਰ ਥਾਟ ਹੈ, ਉਦੋਂ ਤਾਂ ਲੱਗਦਾ ਸੀ ਵੀ ਜ਼ਮਾਨਤਾਂ ਜ਼ਬਤ ਹੋਣਗੀਆਂ। ਹੁਣ ਭਾਈ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ, ਹਾਲਾਂਕਿ ਸਰਬਜੀਤ ਸਿੰਘ ਉਹ ਕੀ ਕਹਿੰਦੇ ਨੇ ਕੀ ਨਹੀਂ, ਪਰ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜੇ ਗੱਲ ਕਰੀਏ ਤੇ ਉਹ ਇੱਕ ਆਵਾਜ਼ ਬਣ ਕੇ ਉੱਭਰੇ। ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਆਮਦ ਹੁੰਦੀ ਹੈ 10 ਕੁ ਮਹੀਨੇ ਦੇ ਪੀਰੀਅਡ 'ਚ ਜਵਾਨੀ ਪਿੱਛੇ ਲੱਗੀ। ਸਾਡਿਆਂ ਨੂੰ ਤਾਂ ਸ਼ੱਕ ਕਿ ਜੀ ਪਹਿਲਾਂ ਤਾਂ ਸਿਰ ਮੁੰਨਿਆ ਸੀ, ਹੁਣ ਕਿਵੇਂ ਆ ਗਿਆ, ਇਹ ਹੋ ਗਿਆ, ਫਲਾਣਾ ਲੈ ਆਇਆ, ਟਿਮਕਾ ਲੈ ਆਇਆ, ਜੋ ਅਸੀਂ ਸੰਤ ਪਿੰਡਾਂ ਵਾਲਿਆਂ ਦੀ ਆਮਦ ਵੇਲੇ ਵੀ ਇਨ ਵਨ ਵੇ ਔਰ ਦਾ ਅਦਰ ਕਰਦੇ ਰਹੇ। ਅੱਜ ਵੀ ਜਦੋਂ ਕੋਈ ਕੰਮ ਕਰਨ ਲੱਗਦਾ ਹੈ ਉਸ ਦਾ ਅਸੀਂ ਸ਼ੁਰੂ ਕਰ ਲੈਂਦੇ ਹਾਂ, ਉਹਦਾ ਪਹਿਲਾਂ ਹੀ ਸ਼ਜਰਾ ਫੋਰਨਾ ਸ਼ੁਰੂ ਕਰ ਦਿੰਦੇ। ਜਿਵੇਂ ਅੱਜ ਕੋ ਪੰਜਾਬੀ ਵਲੌਗ ਵਾਲਾ ਉਹ ਕਹਿ ਰਿਹਾ ਸੀ ਕਿ ਜੀ ਜੇ ਕੋਈ ਚੰਗਾ ਕੰਮ ਦਾ ਸੁਝਾਅ ਦੇ, ਕਹਿਣਗੇ ਜੀ ਇਹ ਤਾਂ ਜਦੋਂ ਨਿਆਣਾ ਸੀ ਇਹਨੇ ਤਾਂ ਬੱਟਾ ਮਾਰ ਕੇ ਫਲਾਣਾ ਬਿਜਲੀ ਦਾ ਬਲਬ ਤੋੜਿਆ ਸੀ। ਕਿ ਭਾਈ ਤੁਸੀਂ ਉਹਦੀ ਗੱਲ ਸੁਣੋ, ਕੀ ਕਹਿੰਦਾ ਉਹਦਾ ਕੱਢ ਲੈਂਦੇ ਹੋ ਤੁਸੀਂ ਸਾਰਾ ਪਾਰਟ। ਸੋ ਉਹ ਹੁਣ ਇਹ ਜਿਹੜੀਆਂ ਸਦੀਆਂ ਤੋਂ ਕਮਜ਼ੋਰੀਆਂ ਕਲਚਰ ਦੀਆਂ ਨਾਲ ਤੁਰੀਆਂ ਹੋਈਆਂ ਨੇ, ਇਹ ਵੀ ਨਾਲ ਨਾਲ ਰਹਿਣੀਆਂ ਨੇ। ਪਰ ਜਦੋਂ ਪੰਜਾਬ ਬੋਲਿਆ ਫਿਰ ਇਹ ਹੋਇਆ ਕਿ ਜੀ ਕਿਵੇਂ ਰੋਕਿਆ ਜਾਏ, ਸਹੁੰ ਨਾ ਚੁੱਕ ਸਕੇ, ਕਿ ਉਹਨੂੰ ਵੀ ਲੈ ਕੇ ਕਿ ਜੀ ਚੁੱਕੇਗਾ ਅੰਦਰ ਚੁੱਕੇ। ਫਿਰ ਹੋਇਆ ਜੀ ਚੁੱਕ ਲਈ ਸਹੁੰ। ਫਿਰ ਉਹਨਾਂ ਦੀ ਮਾਤਾ ਰਾਹੀਂ ਬਿਆਨ ਆ ਗਿਆ ਕਿ ਜੀ ਉਹ ਤਾਂ ਚਾਹੁੰਦਾ ਹੀ ਨਹੀਂ ਖਾਲਸਾ। ਹੁਣ ਉਹਦਾ ਜਦੋਂ ਜਵਾਬ ਅੰਮ੍ਰਿਤਪਾਲ ਸਿੰਘ ਨੇ ਇੰਨੇ ਸਖਤ ਅੰਦਾਜ਼ ਦੇ ਵਿੱਚ ਦਿੱਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਪੀਰੀਅਡ ਦੀ ਘਟਨਾ ਨੂੰ ਕੋਟ ਕੀਤਾ ਕਿ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਇਹ ਕਿਹਾ ਸੀ ਵੀ ਮੇਰਾ ਪੁੱਤਰ ਸਿੱਖ ਨਹੀਂ ਹੈ, ਤੇ ਉਹਨੇ ਅੱਗੋਂ ਜਲਾਦਾਂ ਨੂੰ ਕਿਹਾ ਸੀ ਵੀ ਮੇਰਾ ਸਿਰ ਕਲਮ ਕਰੋ ਪਹਿਲੇ, ਮੈਂ ਸਿੱਖ ਹਾਂ, ਇਹ ਮੇਰੀ ਮਾਂ ਨਹੀਂ ਹੈ, ਝੂਠ ਬੋਲਦੀ, ਪਤਾ ਨਹੀਂ ਕਿਹੜੀ ਬੁੱਢੜੀ ਆ ਗਈ ਹੈ, ਨਹੀਂ ਮੇਰੀ ਮਾਂ। ਹੁਣ ਇਹ ਜਦੋਂ ਉਹਨਾਂ ਨੇ ਰਿਜ਼ੋਲਵ ਦੇਖਿਆ, ਫਿਰ ਅਸੀਂ ਦੇਖਦੇ ਹਾਂ ਵੀ ਕਨਫਿਊਜ਼ਨ ਤਾਂ ਪੈਦਾ ਕਰ ਰਹੇ ਨੇ। ਜੋ ਰੋਡੇ ਪਿੰਡ ਦੇ ਵਿੱਚ ਹੋਇਆ ਉੱਥੇ ਉਹ ਜਿਹੜਾ ਉਹ ਭਾਈ ਜਸਬੀਰ ਸਿੰਘ ਰੋਡੇ ਨੂੰ ਵੀ ਔਰ ਦੂਸਰੇ ਵੀ ਜਿਹੜਾ ਵਿੱਚ ਵਿਚਾਲਾ ਕਰਨ ਵਾਲਾ ਸਾਰਾ ਕੰਮ ਹੈ ਰਾਜਦੇਵ ਸਿੰਘ ਬਰਨਾਲਾ, ਜਿਹੜਾ 22-24 ਮੀਟਿੰਗਾਂ ਜਿਹਨੇ ਕੀਤੀਆਂ ਹੋਈਆਂ ਨੇ, ਮੈਂ ਉਸ ਪਾਸੇ ਨਹੀਂ ਜਾਵਾਂਗਾ। ਉਹ ਕਨਫਿਊਜ਼ਨ ਆਪਣੀ ਥਾਂ ਤੇ। ਇੱਧਰੋਂ ਬਾਦਲ ਅਕਾਲੀ ਦਲ ਦੇ ਵਿੱਚੋਂ ਜਿਹੜੇ ਉਹ ਸੋ ਕਾਲਡ ਬਾਗੀ ਖੜੇ ਕੀਤੇ ਨੇ, ਉਹਨਾਂ ਨੂੰ ਕਿਵੇਂ ਮੀਡੀਆ ਨੇ ਚੱਕਿਆ। ਫਿਰ ਬਾਦਲ ਨੇ ਆਪਣੀ ਉਹ ਕੋਰ ਕਮੇਟੀ ਭੰਗ ਕਰਤੀ ਹੈ। ਉਹੀ 4-5 ਬਿਠਾਏ ਹੋਏ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਔਰ ਦਲਜੀਤ ਸਿੰਘ ਚੀਮਾ ਔਰ ਹਰਚਰਨ ਬੈਂਸ ਔਰ ਉਹ ਦੂਜੇ। ਸੋ ਇੱਧਰ ਅਕਾਲੀ ਦਲ ਨੂੰ ਚਿੱਤ ਕਰਨ ਦੀ ਲਾਈਨ। ਹੁਣ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਹੈ
ਕਿ ਇੱਕ ਆਵਾਜ਼ ਨਿਕਲ ਰਹੀ ਹੈ ਕਿ ਵੀ ਜਦੋਂ ਵੀ ਹੁਣ, ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ 'ਚ ਚੈਲੰਜ ਕਰਤਾ ਹੈ ਆਪਣੀ ਉਹ ਸਾਰੇ ਨੂੰ ਜਿਹੜੀ NSA ਲਾਇਆ ਹੋਇਆ, ਔਰ ਸਮ ਪੋਸੀਬਿਲਿਟੀ ਹੋ ਸਕਦੀ ਹੈ ਕਿ ਵੀ ਕੋਈ ਰਾਹਤ ਮਿਲ ਜਾਏ, ਕਿਉਂਕਿ ਹੈ ਤਾਂ ਕੁਝ ਵੀ ਨਹੀਂ ਹੈ। ਔਰ ਜਦੋਂ ਜੇ ਤੁਸੀਂ ਦੇਸ਼ ਵਿਰੋਧੀ ਕਹਿ ਰਹੇ ਹੋ ਤਾਂ ਉਸੇ ਦੇਸ਼ ਦੇ ਸੰਵਿਧਾਨ ਦੀ ਉਹ ਸਹੁੰ ਚੁੱਕ ਲੈਂਦਾ ਹੈ, ਉਹਦਾ ਕਲੌਜ਼ ਖਤਮ ਹੋ ਜਾਂਦਾ। ਹੁਣ ਅੱਜ ਜਿਹੜੀ ਖਬਰ ਮੇਨਲੀ ਇਹ ਹੈ ਕਿ ਭਾਈ ਕਿਸੇ ਵਿਕਰਮਜੀਤ ਸਿੰਘ ਨਾਂ ਦੇ ਬੰਦੇ ਨੇ ਇਲੈਕਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਉਹ ਚੈਲੰਜ ਕੀਤੀ ਹੈ ਚੋਣ ਭਾਈ ਅੰਮ੍ਰਿਤਪਾਲ ਸਿੰਘ ਦੀ। ਉਹਦੇ 'ਚ ਉਹਨਾਂ ਨੇ ਜਿਹੜਾ ਇਹ ਇਲਜ਼ਾਮ ਲਾਏ ਨੇ ਕਿ ਵਾਇਓਲੇਸ਼ਨ ਕੀਤੀ ਹੈ ਇਲੈਕਸ਼ਨ ਐਕਸਪੈਂਡੀਚਰ ਰੂਲਸ ਦੀ, ਜਿਸ ਦੇ ਵਿੱਚ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਕਿ ਵੋਟਰ ਸਲਿੱਪਸ 'ਤੇ ਕਿੰਨੇ ਖਰਚ ਆਇਆ, ਪਬਲਿਕ ਮੀਟਿੰਗ 'ਚ ਕਿੰਨਾ ਆਇਆ, ਵਹੀਕਲਸ 'ਤੇ ਕਿੰਨਾ ਆਇਆ, ਸੋਸ਼ਲ ਮੀਡੀਆ 'ਤੇ ਕਿੰਨਾ ਆਇਆ, ਪੇਡ ਨਿਊਜ਼ 'ਤੇ ਕਿੰਨਾ ਆਇਆ। ਹੁਣ ਇੱਕ ਪਾਸੇ ਗੱਲ ਤਾਂ ਚੈਲੰਜ ਕਰਾਉਣ ਦੀ ਹੈ, ਫਿਰ ਦੂਸਰਾ ਨਾਲ ਜਿਹੜਾ ਮੋਰ ਖਤਰਨਾਕ ਹੈ ਜਿਸ ਨੂੰ ਆਧਾਰ ਬਣਾ ਕੇ ਉਹਨਾਂ ਦੀ ਇਲੈਕਸ਼ਨ ਸੈਟ ਅਸਾਈਡ ਕੀਤੀ ਜਾ ਸਕਦੀ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਪ੍ਰੈਕਟਿਸਿਸ ਉਹਨਾਂ ਨੇ ਕੀਤੀਆਂ ਬਾਈ ਸੀਕਿੰਗ ਵੋਟਸ ਔਨ ਰਿਲੀਜੀਅਸ ਗਰਾਊਂਡਸ ਐਂਡ ਯੂਜ਼ਿੰਗ ਰਿਲੀਜੀਅਸ ਪਲੇਸਿਸ ਫਾਰ ਕੈਂਪੇਨ ਪਰਪਸਿਸ, ਕਿ ਗੁਰਦੁਆਰਿਆਂ 'ਚੋਂ ਕੈਂਪੇਨ ਹੋਇਆ ਔਰ ਧਰਮ ਦੇ ਨਾਂ ਥੱਲੇ ਵੋਟਾਂ ਮੰਗੀਆਂ ਗਈਆਂ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਖਡੂਰ ਸਾਹਿਬ ਹਲਕੇ ਦੀ ਵੋਟਿੰਗ ਦਾ ਸ਼ੁਰੂ ਹੋਇਆ, ਗੁਰਦੁਆਰਿਆਂ 'ਚ ਸੇ ਇਕੱਠੇ ਹੋਏ ਉਹਨਾਂ ਦੇ ਹਲਕੇ 'ਚੋਂ ਜਾਂ ਬੀਬੀ ਪਰਮਜੀਤ ਕੌਰ ਜਾਂ ਉਹਨਾਂ ਦੇ ਪੇਰੈਂਟਸ ਕਿ ਭਾਈ ਅਸੀਂ ਹੋਣਾ। ਹੁਣ ਹਿੰਦੂ ਮੰਦਿਰਾਂ 'ਚੋਂ ਪੂਜਾ ਕਰਕੇ ਮੋਦੀ ਬੈਠ ਕੇ ਵਿਸ਼ਨੂੰ ਦਾ ਅਵਤਾਰ ਬਣ ਜਾਏ, ਉਹ ਸਭ ਕਬੂਲ ਹੈ। ਹੁਣ ਮੈਂ ਇਹ ਦੇਖ ਰਿਹਾ ਵੀ ਜੇ ਏਜੰਸੀਆਂ ਨੂੰ ਇਹ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈ ਉਹ ਰਿਹਾਈ ਵੀ NSA ਟੁੱਟਣ ਤੱਕ ਗੱਲ ਜਾ ਸਕਦੀ ਹੈ, ਉਹਨੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਨਹੀਂ ਕੀਤੀ, ਜਿਹੜੇ ਭਾਵੇਂ ਵਿਚੋਲਾ ਵਿੱਚ ਪਾਇਆ ਹੋਇਆ ਉਹਦੇ ਰਾਹੀਂ ਵੀ ਸਾਰਾ ਪਾਰਟ, ਤੇ ਫਿਰ ਇਹ ਹੋਏਗਾ ਕਿ ਵੀ ਉਹਨੂੰ ਜਿਹੜਾ ਉਹ ਸਟਿਪ ਕਰ ਦਿਓ ਆਫ ਦਾ ਐਮਪੀਸ਼ਿਪ। ਉਹ ਬੜਾ ਵਧੀਆ ਆਧਾਰ ਦੇ ਥੱਲੇ ਉਹਨਾਂ ਨੇ ਅਲਟਰਨੇਟ ਸਾਜ਼ਿਸ਼ ਉੱਥੋਂ ਤੱਕ ਪਹੁੰਚ ਗਏ ਨੇ ਕਿ ਭਾਈ ਉਹਨਾਂ ਨੂੰ ਜਿਹੜਾ ਅਸੀਂ ਮੈਂਬਰੀ ਤੋਂ ਕੱਢ ਦਈਏ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਸ ਸਾਰੇ 'ਚੋਂ ਦੂਜੇ ਪਾਸੇ ਉਹ ਭੰਬਲ ਭੂਸਾ ਬਰਾਬਰ ਜਾਰੀ ਹੈ ਕਿ ਜੀ ਰੋਡੇ ਮੀਟਿੰਗ ਹੋ ਗਈ, ਉਹਨੇ ਇਹ ਕਿਹਾ, ਬਾਗੀਆਂ ਨੇ ਇਹ ਕਿਹਾ, ਹੁਣ ਨਵੇਂ ਦਾ ਪ੍ਰਧਾਨ ਜਸਬੀਰ ਸਿੰਘ ਰੋਡੇ ਨੂੰ ਬਣਾ ਦਿਓ, ਜਥੇਦਾਰ ਰਣਜੀਤ ਸਿੰਘ ਨੂੰ ਬਣਾ ਦਿਓ, ਉਹ ਤਾਂ ਕਿ ਭੰਬਲ ਭੂਸਾ ਜਦੋਂ ਹੁੰਦਾ ਹੈ ਤਾਂ ਫਿਰ ਇੱਕ ਵੱਡਾ ਹਿੱਸਾ ਉਹ ਬੇਦਲ ਹੋ ਜਾਂਦਾ ਕਿ ਵੀ ਨਹੀਂ ਇੱਥੋਂ ਕੁਛ ਕੱਢਣ ਪਾਉਣ ਵਾਲਾ ਨਹੀਂ ਹੈ। ਔਰ ਜਿੱਥੋਂ ਤੱਕ ਬਾਕੀਆਂ ਦਾ ਤਾਲੁਕ ਹੈ, ਉਹ ਅਕਾਲੀ ਬਾਦਲ ਕੇ ਜਾਂ ਸੁਖਬੀਰ ਬਾਦਲ ਜਾਂ ਦੂਜੇ, ਉਹ ਤਾਂ ਏਜੰਸੀਆਂ ਨੇ ਉਹਨਾਂ ਦੀਆਂ ਏਡੀਆਂ ਫਾਈਲਾਂ ਬਣਾਈਆਂ ਹੋਈਆਂ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਕਦੋਂ ਕਿੱਥੇ ਜਿਹੜਾ ਹੈ ਉਹ ਕੀ ਦਿਖਾਣਾ ਹੈ ਔਰ ਕਿੱਥੇ ਕਿੰਨੇ ਕੁ ਜੋਗੇ ਨੇ। ਜੀ ਡਾਕਟਰ ਸਾਹਿਬ, ਤੁਹਾਨੂੰ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵॉलंटियर ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਪਿਛਲੇ ਲਗਭਗ 7 ਸਾਲਾਂ ਤੋਂ ਭਾਰਤੀ ਜੇਲ੍ਹ ਵਿੱਚ ਸੜ ਰਹੇ UK ਦੇ ਸਿਟੀਜ਼ਨ ਜਗਤਾਰ ਸਿੰਘ ਜੋਲ ਦੇ ਭਰਾ ਗੁਰਪ੍ਰੀਤ ਸਿੰਘ ਜੋਲ ਨੇ ਮੰਗ ਕੀਤੀ ਹੈ ਕਿ ਅਗਲੇ ਹਫਤੇ ਭਾਰਤ ਜਾ ਰਹੇ ਬ੍ਰਿਟਨ ਦੇ ਵਿਦੇਸ਼ ਸਕੱਤਰ ਮਿਸਟਰ ਡੇਵਿਡ ਲਾਮੀ ਜੱਗੀ ਜੋਲ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਬਣਾਉਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਜਿੱਥੇ ਅਮਰੀਕਾ, ਕੈਨੇਡਾ ਜਾਂ ਗਲੋਬਲੀ TV 84 ਨੂੰ YouTube ਦੇ ਮਾਧਿਅਮ ਰਾਹੀਂ ਦੇਖਿਆ ਜਾਂਦਾ ਹੈ ਔਰ ਐਡਮਾਇਰਰ ਨੇ, ਆਸਟ੍ਰੇਲੀਆ ਦੇ ਵਿੱਚ ਸਾਈਜ਼ੇਬਲ ਸਾਡੇ ਯੰਗਸਟਰਸ ਇਸ ਤੋਂ ਪ੍ਰੇਰਨਾ ਲੈਂਦੇ ਨੇ। ਉੱਥੇ ਲੇਟਲੀ UK ਦੇ ਵਿੱਚ ਵੀ TV 84 ਦੀ ਕਾਫੀ ਚਰਚਾ ਹੈ। ਹਾਲਾਂਕਿ ਉਹਨਾਂ ਦੇ ਸਕਾਈ ਦੇ ਉੱਤੇ ਆਪਣੇ ਚੈਨਲ ਵੀ ਬੜੇ ਇਫੈਕਟਿਵ ਅੰਦਾਜ਼ ਦੇ ਵਿੱਚ ਕੰਮ ਕਰਦੇ ਨੇ, ਪਰ ਸੱਚੋ ਸੱਚ ਪ੍ਰੋਗਰਾਮ ਨੂੰ ਕਾਫੀ ਜਿਹੜਾ ਪਸੰਦ ਕੀਤਾ ਜਾਂਦਾ। ਔਰ ਪਿਛਲੇ ਕੱਲ੍ਹ ਸਾਡੇ ਸਟੂਡੀਓ ਦੇ ਵਿੱਚ ਸਿੱਖ ਫੈਡਰੇਸ਼ਨ UK ਦੇ ਦਵਿੰਦਰਜੀਤ ਸਿੰਘ ਵੀ ਆਏ, ਉਹਨਾਂ ਦੇ ਨਾਲ ਅਮਰਵੀਰ ਸਿੰਘ ਹੋਰਾਂ ਨੇ ਗੁਫ਼ਤਗੂ ਪ੍ਰੋਗਰਾਮ 'ਚ ਨਾ ਫਾਲਟ ਲਾਈਨਸ ਉਸ ਦੇ ਵਿੱਚ ਉਸ ਦੇ ਲਈ ਇੰਟਰਵਿਊ ਵੀ ਕੀਤਾ, ਜਿਹਨੂੰ ਬਹੁਤ ਪਸੰਦ ਕੀਤਾ ਗਿਆ ਕਿਉਂਕਿ ਇਸ ਵੇਲੇ UK ਦੇ ਵਿੱਚ 12 ਸਿੱਖ MPs ਦਾ ਲੇਬਰ ਪਾਰਟੀ ਵੱਲੋਂ ਆਉਣਾ ਔਰ ਬਾਕੀ ਇਸ਼ੂ ਜਿਹੜੇ 3 ਮੁੱਖ ਮੰਗਾਂ ਜਿਹੜੀਆਂ ਸਿੱਖ ਫੈਡਰੇਸ਼ਨ UK ਨੇ ਸਿੱਖ ਏਜੰਡਾ ਦੇ ਥੱਲੇ ਇਹ ਜਿਹੜੇ ਪੋਲੀਟੀਸ਼ੀਅਨਸ ਬਹੁਤੇ ਜਿੱਤੇ ਨੇ ਉਹਨਾਂ ਤੋਂ ਮਨਵਾਈਆਂ ਹੋਈਆਂ ਨੇ। ਲੇਬਰ ਪਾਰਟੀ ਨੇ ਵੀ ਪ੍ਰੋਮਿਸ ਕੀਤਾ ਹੋਇਆ, ਉਸ ਦੇ ਵਿੱਚ ਜ਼ਾਹਰ ਹੈ ਕਿ ਜਗਤਾਰ ਸਿੰਘ ਜੌਲ ਜਿਹੜੇ ਪਿਛਲੇ ਲਗਭਗ 7 ਸਾਲ ਤੋਂ ਭਾਰਤ ਦੀਆਂ ਜੇਲ੍ਹਾਂ 'ਚ ਸੜ ਰਹੇ ਨੇ ਤੇ ਹਾਰਟ ਦੇ ਵਿੱਚ ਨੇ ਮੋਸਟ ਲਾਈਕਲੀ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕੋਈ ਪ੍ਰੋਪਰ ਟਰਾਇਲ, ਕੋਈ ਪ੍ਰੋਪਰ ਚਾਰਜਿਸ, ਕੋਈ ਸਬੂਤ ਨਾ ਹੋਣ ਦੇ ਬਾਵਜੂਦ ਜ਼ਾਹਰ ਹੈ ਉਹਨਾਂ ਦੀ ਗ੍ਰਿਫਤਾਰੀ ਵੀ ਪੋਲੀਟੀਕਲ ਰੀਜ਼ਨਸ ਕਰਕੇ, ਕਿਉਂਕਿ ਉਹਨਾਂ ਨੇ ਨੈਵਰ ਫੋਰਗੇਟ 1984 ਉਹ ਵੈਬਸਾਈਟ ਵੀ ਚਲਾਉਂਦੇ ਸੀ, ਸ਼ਹੀਦ ਸਿੰਘਾਂ ਦੀਆਂ ਪਿਕਚਰਸ ਅਪਲੋਡ ਕਰਦੀਆਂ, ਉਹਨਾਂ ਦੀ ਬਰੀਫ ਜੀਵਨੀ। ਔਰ ਉਹ ਜਿਵੇਂ ਹੁੰਦਾ ਕਿ ਵੀ ਤੁਸੀਂ ਸਬਕ ਸਿਖਾਉਣਾ ਬਾਹਰਲੇ ਸਿੱਖਾਂ ਨੂੰ, ਤਾਂ ਵਿਆਹ ਕਰਵਾਉਣ ਦੇ ਲਈ ਗਏ ਔਰ ਜਿਵੇਂ ਅਜੇ ਵਿਆਹ ਤੋਂ ਫੌਰਨ ਬਾਅਦ ਆਪਣੀ ਸਿੰਘਣੀ ਦੇ ਨਾਲ ਜਦੋਂ ਉਹ ਸ਼ਾਪਿੰਗ ਕਰ ਰਹੇ ਸੀ, ਜਿਵੇਂ ਉਹਨਾਂ ਨੂੰ ਚੁੱਕਿਆ ਗਿਆ। ਔਰ ਉਹ ਸਾਰੇ ਦੇ ਵਿੱਚ UK ਦਾ ਆਪਣਾ ਕੀ ਰੋਲ ਰਿਹਾ, ਕਿਤੇ ਨਾ ਕਿਤੇ ਇਹ ਵੀ ਆਇਆ ਕਿ ਭਾਈ ਉਹ ਟਿਪ ਆਫ ਵੀ ਉਹਨਾਂ ਦੀ ਆਪਣੀ ਏਜੰਸੀ ਨੇ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਆਲਮੋਸਟ 7 ਸਾਲ ਦੇ ਪੀਰੀਅਡ 'ਚ ਡੇਵਿਡ ਕੈਮਰੋਨ ਤੋਂ ਲੈ ਕੇ ਬੋਰਿਸ ਜੌਨਸਨ, ਰਿਸ਼ੀ ਸੁਨਕ ਔਰ ਹੁਣ ਨਵੀਂ ਹਕੂਮਤ ਲੇਬਰ ਦੀ ਬਣੀ ਹੈ ਔਰ ਆਲਮੋਸਟ 6 ਜਿਹੜੇ ਨੇ ਫੋਰਨ ਸੈਕਟਰੀ, ਜਿਹਨਾਂ ਨੂੰ ਅਸੀਂ ਵਿਦੇਸ਼ ਮੰਤਰੀ ਕਹਾਂਗੇ, ਇਸ ਪੀਰੀਅਡ 'ਚ ਆਏ। ਬ੍ਰਿਟਿਸ਼ MPs ਦਾ ਪੂਰਾ ਜ਼ੋਰ ਇਸ ਦੇ ਉੱਤੇ ਰਿਹਾ। ਉਹਨਾਂ ਨੇ ਕਈ ਵਾਰ ਹਕੂਮਤ ਨੂੰ ਲਿਖਿਆ, ਪਰ ਕਿਉਂਕਿ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਸੀ, ਕੋਈ ਉਸ ਦੇ ਉੱਤੇ ਜਿਹੜੀ ਹੈ ਸੋਲਿਡ ਤਾਂ ਇਹ ਹੈ ਵੀ ਉਹਨਾਂ ਦਾ ਰਿਲੀਜ਼ ਹੋਣਾ। ਬਿਲਕੁਲ। ਸੋ ਇਸੇ ਤਰ੍ਹਾਂ ਹੁਣ ਜਿਹੜੀਆਂ 3 ਮੰਗਾਂ ਉਹਨਾਂ 'ਚ ਜ਼ਾਹਰ ਹੈ ਜੂਨ 84 ਦੇ ਵਿੱਚ ਮਾਰਗਰੇਟ ਥੈਚਰ ਸਰਕਾਰ ਦਾ ਕੀ ਰੋਲ ਸੀ, ਜੱਜ ਲੈਡ ਇਨਵੈਸਟੀਗੇਸ਼ਨ, ਇੰਡੀਪੈਂਡੈਂਟ ਦੀ ਗੱਲ ਹੈ, ਔਰ ਟਰਾਂਸਨੈਸ਼ਨਲ ਡਿਪਰੈਸ਼ਨ ਜਿਹਦੇ 'ਚ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੇ ਕੇਸ ਦੀ ਰੀਓਪਨਿੰਗ ਵੀ ਹੋ ਸਕਦੀ ਹੈ, ਇਸ ਦੇ ਉੱਤੇ ਮਬਨੀ ਨੇ। ਔਰ ਇਸ ਦੇ ਉੱਤੇ ਕੱਲ੍ਹ ਵੀ ਜਦੋਂ ਦਵਿੰਦਰਜੀਤ ਸਿੰਘ ਸਟੂਡੀਓ 'ਚ ਸਨ, ਉਹਨਾਂ ਦਾ ਇੰਟਰਵਿਊ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਗਈ, ਪਰ ਮੈਨੂੰ ਇਹ ਲੱਗਿਆ ਕਿ ਵੀ ਇਸ ਵੇਲੇ ਕਿਉਂਕਿ ਇੱਕ ਦਬਾਅ ਵੀ ਬਣਿਆ ਹੋਇਆ ਔਰ ਦਾ ਹੈਰਲਡ ਅਖਬਾਰ ਜਿਹੜੀ ਪ੍ਰੋਮੀਨੈਂਟ ਅਖਬਾਰ ਹੈ UK ਦੀ, ਉਹਦੇ 'ਚ ਵੀ ਇੱਕ ਸਟੋਰੀ ਜਗਤਾਰ ਸਿੰਘ ਜੌਲ ਦੇ ਭਰਾ ਨੇ ਗੁਰਪ੍ਰੀਤ ਸਿੰਘ ਜੌਲ, ਉਹਨਾਂ ਦੇ ਇੰਟਰਵਿਊ ਤੇ ਆਧਾਰਿਤ ਹੈ। ਔਰ ਇਸ ਦਾ ਸਿਰਲੇਖ ਹੀ ਇਹ ਹੈ ਕਿ ਜਗਤਾਰ ਸਿੰਘ ਜੌਲ ਬ੍ਰਦਰ ਕਾਲਸ ਫਾਰ ਲੈਮੀ ਐਕਸ਼ਨ ਔਨ ਇੰਡੀਆ ਟ੍ਰਿਪ। ਹੁਣ ਮਿਸਟਰ ਲੈਮੀ ਜਿਹੜੇ ਨੇ ਇਹ ਅਗਲੇ ਹਫਤੇ ਇੰਡੀਆ ਜਾ ਰਹੇ ਨੇ ਔਰ ਜਗਤਾਰ ਸਿੰਘ ਜੌਲ ਹੋਰਾਂ ਦੇ ਭਰਾਤਾ ਗੁਰਪ੍ਰੀਤ ਸਿੰਘ ਹੋਰਾਂ ਨੇ ਇੰਟਰਵਿਊ ਦਿੱਤਾ ਹੈਰਲਡ ਨੂੰ। ਇਹ ਸਟੋਰੀ ਗੈਬਰੀਅਲ ਮੈਕੇ ਜਰਨਲਿਸਟ ਹੈ, ਉਹਨਾਂ ਨੇ ਕੀਤੀ ਹੈ ਔਰ ਉਹਨਾਂ ਨੇ ਡੇਵਿਡ ਲੈਮੇ ਨੂੰ ਇਹ ਕਿਹਾ ਕਿ ਵੀ ਉਹ ਜਗਤਾਰ ਸਿੰਘ ਜੌਲ ਦੀ ਰਿਲੀਜ਼ ਦੇ ਲਈ ਆਪਣੀ ਇਸ ਟ੍ਰਿਪ ਦੇ ਵੇੜੇ ਕਰਨ। ਉਹਨਾਂ ਨੇ 2017 ਜਦੋਂ ਜੱਗੀ ਜੌਲ ਵਿਆਹ ਲਈ ਗਏ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਨੂੰ ਟਾਰਚਰ ਕੀਤਾ ਗਿਆ, ਇਲੈਕਟ੍ਰਿਕ ਸ਼ੌਕ ਲਾਏ ਗਏ ਔਰ ਜੇ ਉਹਨਾਂ ਨੂੰ ਨਾ ਲਿਆਂਦਾ ਗਿਆ ਤੇ ਫਿਰ ਈਵਨ ਉਹਨਾਂ ਨੂੰ ਡੈਥ ਸੈਂਟੈਂਸ ਵੀ ਦਿੱਤੀ ਜਾ ਸਕਦੀ ਹੈ, ਜੋ ਚਾਰਜ ਉਹਨਾਂ ਦੇ ਉੱਤੇ ਝੂਠੇ ਲਾਏ ਜਾ ਰਹੇ ਨੇ। 8 ਕਾਊਂਟ 8 ਚਾਰਜ ਉਹਨਾਂ ਤੇ ਮਰਡਰ ਔਰ ਪੋਲੀਟੀਕਲ ਵਾਇਲੈਂਸ, ਜਿਹਦੇ ਨਾਲ ਜਿਹੜਾ ਟਰਾਇਲ 2022 'ਚ ਉਹਨਾਂ ਨੇ ਕਿਹਾ ਜੀ ਅਸੀਂ ਸ਼ੁਰੂ ਕੀਤਾ, ਪਰ ਅਜੇ ਤੱਕ ਵੀ ਕੋਈ ਵੀ ਜਿਹੜਾ ਕ੍ਰਾਈਮ ਹੈ ਉਹ ਸਾਬਤ ਨਹੀਂ ਹੈ ਜਾਂ ਉਹਨੂੰ ਕਿਸੇ ਅੰਜਾਮ ਤੱਕ ਨਹੀਂ ਪਹੁੰਚਾਇਆ ਗਿਆ। ਉਹਨੂੰ ਕਿਹਾ ਜੀ ਇਸ ਪੀਰੀਅਡ ਦੇ ਵਿੱਚ 6 ਜਿਹੜੇ ਨੇ ਕੰਜ਼ਰਵੇਟਿਵ ਪਾਰਟੀ ਦੇ ਫੋਰਨ ਸੈਕਟਰੀ ਜਿਹੜੇ ਨੇ ਉਹ ਇੰਡੀਆ ਨਾਲ ਡੀਲ ਕਰਦੇ ਰਹੇ ਨੇ, ਪਰ ਮੇਰੇ ਭਰਾ ਨੂੰ ਜਿਹੜੇ ਉਹ ਵਾਪਸ ਨਹੀਂ ਲਿਆਂਦਾ ਗਿਆ UK ਦੇ ਵਿੱਚ ਫ੍ਰੀ ਮੈਨ ਦੇ ਤੌਰ ਤੇ।
ਹੁਣ ਲੇਬਰ ਦੀ ਹਕੂਮਤ ਬਣੀ ਹੈ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਈਕਲ ਉਹ ਤੋੜਨਗੇ। ਔਰ ਇਹ ਉਹਨਾਂ ਨੇ ਕਿਹਾ ਵੀ 9 ਟਰਾਇਲ ਇਸ ਪੀਰੀਅਡ ਚੱਲੇ ਨੇ ਜੋ ਭਾਰਤ ਦੇ ਵਿੱਚ ਮੇਰੇ ਭਰਾ ਨਾਲ ਹੋ ਰਿਹਾ ਹੈ। ਫੋਰਸ ਟਾਰਚਰ ਚੋਂ ਕਨਫੈਸ਼ਨ ਕੱਢੀ ਹੋਈ ਹੈ ਔਰ ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਹੈ। ਔਰ ਇਹ NIA ਜਿਹੜੀ ਆ ਉਹ ਕਈ ਦਹਾਕੇ ਖਰਾਬ ਕਰਦੀ ਰਹੇਗੀ ਔਰ ਇਵੇਂ ਹੀ ਉਹਨਾਂ ਦਾ ਹੋਏਗਾ ਕਿ ਵੀ ਇੱਕ ਪੋਲੀਟੀਕਲ ਇੱਕ ਐਕਟਿਵਿਸਟ ਨੂੰ ਉਹ ਹਰਾਸ ਕਰ ਰਹੇ ਨੇ ਤਾਂ ਕਿ ਉਸ ਦਾ ਜੇਲ੍ਹ 'ਚ ਹੀ ਐਂਡ ਹੋਏ। ਔਰ ਇਸ ਸਮੱਸਿਆ ਦਾ ਜੇ ਕੋਈ ਹੱਲ ਹੈ ਤੇ ਉਹ ਇਹੀ ਹੈ ਵੀ ਇਹ ਕਿਉਂਕਿ ਸਿਆਸੀ ਕੈਦੀ ਹੈ ਜੱਗੀ ਜੌਲ ਔਰ ਉਹਨੂੰ ਸਿਆਸੀ ਪ੍ਰੈਸ਼ਰ ਦੇ ਨਾਲ ਹੀ ਰਿਲੀਜ਼ ਕਰਾਇਆ ਜਾ ਸਕਦਾ ਹੈ। ਔਰ ਉਹਨਾਂ ਨੇ ਆਪਣੇ MP ਦਾ ਸ਼ੁਕਰੀਆ ਕੀਤਾ ਔਰ ਦੂਸਰਿਆਂ ਦਾ ਧੰਨਵਾਦ ਕੀਤਾ। ਪਰ ਇੱਕ ਜਿਹੜਾ ਫਰੇਜ਼ ਬਹੁਤ ਚੰਗਾ ਇਸਤੇਮਾਲ ਕੀਤਾ ਅਸੀਂ ਆਪਣੇ ਟਾਈਟਲ 'ਚ ਵੀ ਕੀਤਾ, ਉਹਨਾਂ ਨੇ ਕਿਹਾ ਵੀ ਅੰਟਿਲ ਜਗਤਾਰ ਇਜ਼ ਬੈਕ ਵਿਦ ਹਿਜ਼ ਫੈਮਿਲੀ ਇਨ ਡੰਬਾਰਟਨ ਹਿਜ਼ ਕੇਸ ਵਿਲ ਬੀ ਦ ਐਲੀਫੈਂਟ ਇਨ ਦ ਰੂਮ ਐਟ ਐਵਰੀ ਮੀਟਿੰਗ ਬਿਟਵੀਨ ਦ UK ਐਂਡ ਇੰਡੀਆ। ਇਹ ਐਕਸਪ੍ਰੈਸ਼ਨ ਹੁੰਦੀ ਹੈ ਕਿ ਐਲੀਫੈਂਟ ਇਨ ਦਾ ਸ਼ਾਪ ਜਾਂ ਚਾਈਨਾ ਕਲੇ ਸ਼ਾਪ ਜਿਹੜੀਆਂ ਕਿ ਵੀ ਉਹਦਾ ਮਤਲਬ ਹੈ ਕਿ ਵੀ ਜੋ ਮਰਜ਼ੀ ਕਰ ਲਓ ਤੁਹਾਡੇ ਹਾਲਾਤ ਸਿਆਸੀ ਸੰਬੰਧ ਨਾਰਮਲ ਨਹੀਂ। ਉਹਨੇ ਕਿਹਾ ਵੀ ਜਦੋਂ ਵੀ ਇਹਨਾਂ ਸਾਲਾਂ 'ਚ ਹੋਏਗਾ ਇਹ ਇਵੇਂ ਹੀ ਹੈ ਕਿ ਹਾਥੀ ਖੜਾ ਨਾਲ ਵੀ ਇਹਨੂੰ ਹੱਲ ਕਰੋ ਔਰ ਜਗਤਾਰ ਜੌਲ ਨੂੰ ਵਾਪਸ ਲਿਆਓ। ਅਸੀਂ ਇਹੀ ਨਹੀਂ ਵੀ ਸਿੰਪਥਾਈਜ਼ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਇਹ ਜਿਸ ਕਿਸਮ ਦਾ ਹੁਣ ਮਾਹੌਲ ਬਣਿਆ ਪ੍ਰੈਸ਼ਰ ਅਲਟੀਮੇਟਲੀ ਇਹ ਸਿਆਸੀ ਫੈਸਲਾ ਹੈ। ਜਗਤਾਰ ਸਿੰਘ ਜੌਲ ਵੀ ਸਿਆਸੀ ਕੈਦੀ ਨੇ, ਸਿਆਸੀ ਮੰਤਵਾਂ ਲਈ ਜਿਹੜਾ ਉਹਨਾਂ ਨੂੰ ਫੜਿਆ ਗਿਆ ਔਰ ਇਸ ਦਾ ਹੱਲ ਵੀ ਸਿਆਸੀ ਪ੍ਰੈਸ਼ਰ ਹੀ ਹੈ। ਸਿੱਖ ਲੇਬਰ ਗਵਰਨਮੈਂਟ ਤੇ ਪ੍ਰੈਸ਼ਰ ਬਿਲਡ ਕਰਨ ਤੇ ਫਿਰ ਉਹਨਾਂ ਨੂੰ ਲੱਗੇ ਕਿ ਭਾਈ ਹੁਣ ਸਾਨੂੰ ਘੱਟੋ ਘੱਟ ਔਰ ਇੰਡੀਆ ਨੂੰ ਜਿਹੜਾ ਹੈ ਉਹ ਇਸ ਲੈਵਲ ਦਾ ਇਹਨਾਂ ਵੱਲੋਂ ਨੋਟਿਸ ਹੋਏਗਾ ਜੀ ਕੋਈ ਵੀ ਗੱਲ ਜਿਹੜੀ ਅੱਗੇ ਤੁਰੇਗੀ ਭਾਵੇਂ ਟ੍ਰੇਡ ਐਗਰੀਮੈਂਟ ਹੈ ਜਾਂ ਦੂਜਾ ਹੈ ਜੱਗੀ ਜੌਲ ਦੇ ਕੇਸ ਨੂੰ ਰਿਜ਼ੋਲਵ ਕਰੋ। ਔਰ ਇਹ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਤੇ UK ਦੇ ਸਾਰੇ ਸਿੱਖਾਂ ਨੂੰ ਰਲ ਕੇ ਅੱਡ ਭਾਵੇਂ ਤਰ੍ਹਾਂ ਹਰ ਥਾਂ ਹੁੰਦੀਆਂ ਨੇ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੁੰਦਾ ਪਰ ਇਹ ਇੱਕ ਐਸਾ ਮੁੱਦਾ ਹੈ ਜਿਹਦੇ ਤੇ ਗਲੋਬਲੀ ਔਰ ਆਲਰੇਡੀ ਜਿਹੜੀ UN ਦੀ ਬਾਡੀ ਹੈ ਉਹਨਾਂ ਨੇ ਆਰਬਿਟਰੇਰੀ ਅਰੈਸਟ ਕਿਹਾ ਜੱਗੀ ਜੌਲ ਦੀ ਔਰ ਇਹਦੇ ਉੱਤੇ ਈਵਨ ਜਦੋਂ ਆਰਬਿਟਰੇਰੀ ਅਰੈਸਟ ਹੈ ਉਹ ਉਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਸੋ ਰਿਲੀਜ਼ ਤੋਂ ਬਿਨਾਂ ਹੋਰ ਇਹਦਾ ਕੋਈ ਹੱਲ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ, ਲੀਨ ਜੀ, ਐਕਚੁਅਲੀ ਸਾਰੇ ਜਿਹੜੇ ਮੈਸੇਜ ਨੇ ਅੱਜ ਨੇ ਉਹ ਫਤਿਹ ਜਾਂ ਖਾਲਸਾ ਜ਼ਿੰਦਾਬਾਦ ਦੇ ਨੇ। ਸੋ ਸਭ ਦੇ ਮੈਂ ਨਾਮ ਪੜ੍ਹਦਾ ਨਹੀਂ ਹਾਂ। ਲੀਨ ਹਰਦੀਪ ਸਿੰਘ, ਫਿਰ ਇਸੇ ਤਰ੍ਹਾਂ ਦਵਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਪਮਿੰਦਰ ਜੈਦੇਸ਼ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ, ਧਰਮ ਸਿੰਘ ਜੀ, ਪੀ ਅਟਵਾਲ ਜੀ, ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਏ ਸਿੰਘ ਜੀ, ਫਿਰ ਇਸੇ ਤਰ੍ਹਾਂ ਧਾਲੀਵਾਲ ਜੀ, ਫਿਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ, ਅਮਰਜੀਤ ਸੈਣੀ ਜੀ, ਇੰਦਰਜੀਤ ਸਿੰਘ ਸੰਧੂ ਜੀ, ਏਪਾਲ ਸਿੰਘ ਜੀ, ਫਿਰ ਅਜੇਪਾਲ ਸਿੰਘ ਜੀ, ਰਾਜਨਪ੍ਰੀਤ ਸਿੰਘ ਜੀ, ਹਰਮਨ ਪੰਨੂ ਜੀ, ਪੀ ਅਟਵਾਲ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਜਿਹੜੇ ਪੀ ਅਟਵਾਲ ਜੀ ਕਹਿੰਦੇ ਨੇ ਕਿ ਸਿੱਖ MP ਟਿਮ ਉੱਪਲ ਆਲਸੋ ਕ੍ਰਾਈਂਗ। ਫਿਰ ਧਰਮ ਸਿੰਘ ਜੀ, ਮੋਹਨ ਬੋਇਲ ਜੀ, ਜਤਿੰਦਰ ਸਿੰਘ ਜੀ, ਹਰਜੋਤ ਮਾਲ ਜੀ, ਅਮਰਜੀਤ ਰਾਏ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਸਿੰਘ ਬਰਾੜ ਜੀ ਲਿਖਦੇ ਨੇ ਕਿ ਸਾਰੇ ਮਸਲਿਆਂ ਦਾ ਹੱਲ ਹੈ ਖਾਲਸਾ ਰੈਫਰੈਂਡਮ ਦੀਆਂ ਵੋਟਾਂ 28 ਜੁਲਾਈ ਨੂੰ ਕੈਲਗਰੀ ਕੈਨੇਡਾ ਵਿੱਚ ਫੁੱਲ ਤਿਆਰੀਆਂ ਹੋ ਗਈਆਂ ਨੇ। ਸੋ ਸ਼ਰਦਾ ਸਿੰਘ ਜੀ, ਜਿੱਤ ਸਿੰਘ ਜੀ ਕਹਿੰਦੇ ਨੇ ਕਿ ਹੱਲ ਆਜ਼ਾਦੀ ਹੈ, ਇੰਡੀਆ ਨੇ ਕੁਝ ਨਹੀਂ ਦੇਣਾ, ਸਿਰਫ ਰੈਫਰੈਂਡਮ ਦੀਆਂ ਵੋਟਾਂ 'ਚ ਜਿਹੜਾ ਪੱਕੇ ਆਜ਼ਾਦ ਹੋਣਾ। ਸੈਯਦ ਇਕਬਾਲ ਜੀ ਕਹਿੰਦੇ ਨੇ ਕਿ ਆਜ਼ਾਦੀ ਇਜ਼ ਆਲ ਐਵਰੀ ਹਿਊਮਨ ਨੀਡ ਐਂਡ ਵਾਂਟਸ। ਐਂਡ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਨੂੰ ਜਿਹੜੇ ਮੈਂ ਕਿਹਾ ਆਪਾਂ ਗੱਲਬਾਤ ਕੀਤੀ ਹਾਂਜੀ ਕਹਿੰਦੇ ਉਹਨਾਂ ਨੂੰ ਆਪਣੇ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰਮਜੀਤ ਸਿੰਘ ਜੀ, ਜਸਕੀਰਤ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਜੀਤ ਕੌਰ ਜੀ, ਇਹ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਰਿਸ਼ੀ ਭਾਰਤਵਾਜ ਜੀ ਆਏ ਨੇ, ਸਾਨੂੰ ਪਹਿਲਾਂ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਨੂਪਾ ਜੀ ਦਾ ਮਿਸ ਕੀਤਾ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਠੀਕ ਕਿਹਾ ਕਿ ਬਹੁਤ ਸਾਰੇ ਲੋਕ
ਫੇਲ ਇਸੇ ਲਈ ਹੋ ਜਾਂਦੇ ਕਿ ਉਹ ਸਹੀ ਫੈਸਲੇ ਨਹੀਂ ਲੈਂਦੇ, ਫੈਸਲਾ ਨਹੀਂ ਲੈ ਸਕਦੇ। ਬਿਲਕੁਲ ਠੀਕ। ਔਰ ਰਿਸ਼ੀ ਭਾਰਦਵਾਜ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਹਵਾਲੇ ਕਰ ਦਿਓ ਜਰਾ, ਕਿਉਂਕਿ ਇਹਨਾਂ ਦੇ ਰਿਸ਼ੀ ਭਾਰਦਵਾਜ ਜੀ ਦੇ 2 ਮੈਸੇਜ ਨੇ, ਉਹਨਾਂ ਨੇ ਬੜੇ ਫਤਿਹ ਦੇ ਨਾਲ ਕੀਤਾ ਹੈ। ਔਰ ਉਹਦੇ 'ਚ ਉਹਨਾਂ ਨੇ 2 ਨੁਕਤੇ, ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਜੀ ਪੀਸਫੁਲ ਜਿਹੜੀ ਪ੍ਰੋਪੇਗੇਸ਼ਨ ਹੈ ਖਾਲਿਸਤਾਨ ਦੀ ਉਹ ਠੀਕ ਹੈ, ਪਰ ਜੇ ਹਥਿਆਰ ਚੁੱਕੇ ਜਾਣ ਉਸ ਲਈ, ਜਿਵੇਂ ਪਿੰਡਾਂ ਵਾਲਿਆਂ ਨੇ ਜਾਂ ਸ਼ਾਹਬੇਗ ਸਿੰਘ ਨੇ ਚੁੱਕੇ, ਤੇ ਫਿਰ ਸਟੇਟ ਜਿਹੜੀ ਹੈ ਉਹ ਉਹਦੇ ਤੇ ਐਕਟ ਕਰਦੀ ਹੈ। ਉਹਦੇ ਨਾਲ ਹੀ ਰਲਦਾ ਉਹਨਾਂ ਦਾ ਦੂਸਰਾ, ਜਦੋਂ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਰੇਸ਼ਨ ਬਲੂ ਸਟਾਰ ਦਾ ਜੋ ਦਰਦ ਹੈ ਸਿੱਖਾਂ ਦਾ ਉਸ ਨੂੰ ਸਮਝਦਾ, ਪਰ ਸਿੱਖਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੀ ਹੈ ਇਹ ਵਾਇਲੈਂਸ ਮਿਲੀਟੈਂਟਸ ਵੱਲੋਂ ਹੋ ਰਹੀ ਸੀ, ਇਸ ਲਈ ਦੋਨੋਂ ਹੀ ਦੋਸ਼ੀ ਨੇ। ਦੇਖੋ ਰਿਸ਼ੀ ਭਾਰਦਵਾਜ ਜੀ, ਪਹਿਲਾਂ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਇੱਕ ਗੰਭੀਰ ਵਿਚਾਰ ਵੀ ਕਰਨੀ ਚਾਹੁੰਦੇ ਹੋ ਔਰ ਪ੍ਰੋਗਰਾਮ ਦਾ ਹਿੱਸਾ ਵੀ ਬਣਦੇ ਹੋ, ਅਸੀਂ ਤੁਹਾਨੂੰ ਵੈਲਕਮ ਕਰਦੇ। ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਵੀ ਜੇ ਤੁਸੀਂ ਈਵਨ ਇਸ ਸਾਰੇ ਸਿਚੁਏਸ਼ਨ ਨੂੰ ਦੇਖਣਾ ਹੋਏ ਤੇ ਤੁਹਾਨੂੰ 13 ਅਪ੍ਰੈਲ 1978 ਤੇ ਜਾਣਾ ਪਏਗਾ, ਕਿਉਂਕਿ 1978 ਤੋਂ 1984 ਤੱਕ ਦੀਆਂ ਡਿਵੈਲਪਮੈਂਟਸ ਦਾ ਸੰਬੰਧ ਉਹ ਕਾਂਡ ਨਾਲ ਹੈ ਜੋ ਸਾਕਾ ਅੰਮ੍ਰਿਤਸਰ, ਜਿਹਦੇ 'ਚ ਨਿਰੰਕਾਰੀ, ਨਕਲੀ ਨਿਰੰਕਾਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਕਿਵੇਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਗਈ, ਕਿਵੇਂ ਉਹਨਾਂ ਨੂੰ ਲਿਆ ਕੇ ਜਿਹੜਾ ਉਹ ਉਹਨਾਂ ਤੋਂ 13 ਸਿੱਖਾਂ ਦਾ ਕਤਲ ਕਰਵਾਇਆ ਗਿਆ, ਔਰ ਕਿਵੇਂ ਈਵਨ ਜਿਹੜੇ ਮੁਕੱਦਮੇ ਨੇ ਪੰਜਾਬ 'ਚੋਂ ਸ਼ਿਫਟ ਕੀਤਾ ਗਿਆ। ਜਿਵੇਂ ਹੁਣ ਸੌਦਾ ਸਾਧ ਦੇ ਮੁਕੱਦਮਾ ਕੋਈ ਯੂਪੀ 'ਚ ਜਾ ਰਿਹਾ, ਕੋਈ ਹਰਿਆਣੇ 'ਚ ਲਿਜਾ ਰਹੇ ਨੇ, ਔਰ ਰਿਪੀਟਡ ਪੈਰੋਲ ਹੈ ਔਰ ਨਿਕਲਣ ਵਾਲਾ ਕੁਛ ਨਹੀਂ, ਦੇ ਬਾਵਜੂਦ ਕਿ ਉਹ ਕੁਛ ਕੇਸਾਂ 'ਚ ਮਰਡਰ ਔਰ ਰੇਪ ਦੇ ਵਿੱਚ ਉਹ ਕਨਵਿਕਟ ਵੀ ਹੈ। ਇਸੇ ਤਰ੍ਹਾਂ ਨਿਰੰਕਾਰੀਆਂ ਦੇ ਕੇਸ ਨੂੰ ਹਰਿਆਣੇ 'ਚ ਲਿਜਾਇਆ ਗਿਆ ਔਰ ਬਾਅਦ ਦੇ ਵਿੱਚ ਕਿਹਾ ਗਿਆ ਕਿ ਜੀ ਉਹ ਬਿਲਕੁਲ ਬਰੀ ਔਰ ਇਹ ਉਹ। ਉਸ ਤੋਂ ਬਾਅਦ ਕਿਉਂਕਿ ਇੱਕ ਪਾਰਟ ਹੁੰਦਾ ਜਿਹਦੇ 'ਚ ਕਿ ਇੰਡੀਵਿਜੂਅਲੀ, ਜਿਹਨੂੰ ਤੁਸੀਂ ਨੈਚੁਰਲ ਰੈਟਰੀਬਿਊਸ਼ਨ ਕਹਿੰਦੇ ਹੋ, ਉਹਨੂੰ ਤਾਂ ਕੋਈ ਰੋਕ ਨਹੀਂ ਸਕਦਾ, ਉਹ ਬਦਲਾ ਭਾਵਨਾ 'ਚੋਂ ਹੁੰਦਾ। ਉਹ ਤਾਂ ਊਧਮ ਸਿੰਘ ਨੇ, ਜਿਸ ਐਕਟਰ ਨੂੰ ਤੁਸੀਂ ਵੀ ਐਡਮਾਇਰ ਕਰਦੇ ਹੋਵੋਗੇ ਜੀ, ਜਾ ਕੇ ਬਦਲਾ ਲਿਆ ਜਲਿਆਂਵਾਲੇ ਬਾਗ ਦਾ, ਉਹ ਨਿਰੰਕਾਰੀਆਂ ਦੇ ਖਿਲਾਫ ਜਿਹੜੀ ਕਾਰਵਾਈਆਂ ਸੀ ਉਹ ਇਸ ਦਾ ਹਿੱਸਾ ਸੀ। ਸੰਤ ਭਿੰਡਰਾਂ ਵਾਲਿਆਂ ਨੇ ਕੋਈ ਸਟੇਟ ਦੇ ਖਿਲਾਫ ਆਰਮਸ ਨਹੀਂ ਚੁੱਕੇ, ਕਿਉਂਕਿ ਉਹਨਾਂ ਨੇ ਕਦੇ ਵੀ ਖਾਲਿਸਤਾਨ ਸਟੇਟ ਦੇ ਖਿਲਾਫ ਆਰਮਸ ਤਾਂ ਜੇ ਉਹਨਾਂ ਨੇ ਅਲੱਗ ਮੁਲਕ ਦਾ ਐਲਾਨ ਕੀਤਾ ਹੋਏ, ਉਹਨਾਂ ਦੀ ਸਟੇਟਮੈਂਟ ਜਿਹੜੀ ਕਲੋਜ਼ ਆਉਂਦੀ ਹੈ ਵੀ ਜਿੱਦਣ ਭਾਰਤੀ ਫੌਜ ਆਈ ਉਦੋਂ ਨਹੀਂ ਰੱਖੀ ਜਾਏਗੀ। ਉਦੋਂ ਤੱਕ ਜਿਹੜਾ ਪੀਸਫੁਲ ਮੋਰਚਾ 1982 ਤੋਂ 1984 ਤੱਕ ਚੱਲਿਆ, 2 ਲੱਖ ਦੀ ਗ੍ਰਿਫਤਾਰੀ ਜਿਹੜੀ ਕੁਇਟ ਇੰਡੀਆ ਮੂਵਮੈਂਟ ਨਾਲੋਂ 4 ਗੁਣਾ ਜ਼ਿਆਦਾ ਹੈ, ਉਹ ਆਨੰਦਪੁਰ ਦੇ ਮਤੇ ਲਈ ਸੀ, ਜਿਹੜੀ ਆਟੋਨਮੀ ਦੀ ਗੱਲ ਕਰਦੀ ਸੀ। ਪਿੰਡਾਂ ਵਾਲਿਆਂ ਦੇ ਖਿਲਾਫ ਕੋਈ ਕੇਸ ਰਜਿਸਟਰ, ਇੱਕ ਲਾਲਾ ਜਗਤ ਨਾਰਾਇਣ ਦਾ ਹੋਇਆ ਸੀ, ਉਹਦੇ 'ਚ ਉਹਨਾਂ ਨੇ ਗ੍ਰਿਫਤਾਰੀ ਵੀ ਦਿੱਤੀ ਔਰ ਉਹਦੇ 'ਚੋਂ ਇੱਕ ਵਿਟ ਵੀ, ਕਿਉਂਕਿ ਹੋਰ ਕੋਈ ਕੇਸ ਅਦਰਵਾਈਜ਼ ਜੇ ਈਵਨ ਇਸ ਗੱਲ ਨੂੰ ਜਨਰਲ ਸਿਨਹਾ ਨੇ ਔਰ ਦੂਸਰੇ ਨੇ ਵੀ, ਜਿਹਨੂੰ ਕਿ ਸੀਨੀਅਰ ਵੈਸਟਰਨ ਕਮਾਂਡ ਦਾ ਹੋਣ ਦੇ ਬਾਵਜੂਦ ਜਨਰਲ ਨਹੀਂ ਸੀ ਬਣਾਇਆ ਗਿਆ, ਉਹਨਾਂ ਨੇ ਵੀ ਆਪਣੇ ਬਾਅਦ ਦੇ ਇੰਟਰਵਿਊਜ਼ ਦੇ ਵਿੱਚ ਜਾਂ ਕਿਤਾਬ ਵੀ ਜਿਹੜੀ ਉਹਨਾਂ ਨੇ ਕੋਈ ਲਿਖੀ, ਉਹਨਾਂ ਨੇ ਕਿਹਾ ਸੀ ਕਿ ਵੀ ਆਪਣੀ ਥਾਂ ਤੇ ਬੈਠ ਕੇ ਆਪਣੇ ਹੱਕਾਂ ਨੂੰ ਡਿਫੈਂਡ ਕਰਨਾ ਇਹ ਕੋਈ ਅਗੇਂਸਟ ਦਾ ਲਾਅ ਨਹੀਂ ਹੈ। ਉਹਨਾਂ ਨੇ ਬਾਹਰ ਨਿਕਲ ਕੇ ਕੋਈ ਹਮਲਾ ਨਹੀਂ ਕੀਤਾ ਕਿਸੇ ਤੇ, ਸਟੇਟ ਦੇ ਖਿਲਾਫ ਕੋਈ ਜੰਗ ਦਾ ਐਲਾਨ ਨਹੀਂ ਕੀਤਾ। ਹਾਂ, ਹੁਣ ਅਮਰੀਕਾ ਦੇ ਵਿੱਚ ਜੇ ਤੁਹਾਡੀ ਟੈਰੀਟਰੀ 'ਚ ਆ ਕੇ ਕੋਈ ਤੁਹਾਡੇ ਘਰ ਤੇ ਅਟੈਕ ਕਰਦਾ ਤੇ ਜੇ ਭਾਵੇਂ 20 ਮਾਰ ਦਿਓ ਤੁਸੀਂ, ਉਹਨੂੰ ਕੋਈ ਵੀ ਜਿਹੜਾ ਲਾਅ ਇਲੀਗਲ ਨਹੀਂ ਕਹਿੰਦਾ, ਕਿਉਂਕਿ ਤੁਸੀਂ ਸੈਲਫ ਡਿਫੈਂਸ ਕੀਤਾ। ਸੋ ਇਹ ਗੱਲ ਤੁਹਾਡੇ ਦੇ ਵਿੱਚ ਵਜ੍ਹਾ ਨਹੀਂ ਹੈ ਕਿ ਭਾਈ ਇਹ ਜਿਹੜੀ ਉਹਨਾਂ ਦੀ ਵਾਇਲੈਂਸ, ਔਰ ਜੇ ਤੁਸੀਂ ਜਿਹਨੂੰ ਸੋ ਕਾਲਡ ਬਲੂ ਸਟਾਰ ਆਪਰੇਸ਼ਨ ਤੁਸੀਂ ਕਹਿੰਦੇ ਹੋ, ਜਿਹੜੀ ਟੋਟਲ ਜੰਗ ਦਾ ਐਲਾਨ ਹੈ, ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਕਿਵੇਂ ਪੰਜਾਬ ਭਰ ਨੂੰ ਕੱਟ ਆਫ ਕੀਤਾ ਗਿਆ, ਕਿਵੇਂ ਜਿਹੜਾ ਉਹ ਟੈਂਕਾਂ ਤੋਪਾਂ ਦਾ ਇਸਤੇਮਾਲ, ਕੱਲੇ ਟੈਂਕ ਦਰਬਾਰ ਸਾਹਿਬ 'ਚ ਨਹੀਂ ਲਿਆ, ਉੱਥੇ ਤਾਂ ਭਿੰਡਰਾਂ ਵਾਲੇ ਬੈਠੇ ਸੀ, ਵਾਇਲੈਂਸ ਸੀ ਤੁਹਾਡੇ ਕਹਿਣ ਮੁਤਾਬਕ, ਸਟੇਟ ਦੇ ਖਿਲਾਫ ਆਮ ਸ਼ਾਹਬੇਗ ਸਿੰਘ ਵੀ ਉੱਥੇ ਸੀ। ਤਰਨਤਾਰਨ 'ਚ ਕਿਹੜੇ ਪਿੰਡਾਂ ਵਾਲੇ ਤੇ ਸ਼ਾਹਬੇਗ ਸਿੰਘ ਸੀ ਜਿੱਥੇ ਟੈਂਕ ਲਿਆਂਦੇ, ਦੁੱਖ ਨਿਵਾਰਨ ਸਾਹਿਬ ਪਟਿਆਲਾ ਔਰ ਮੁਕਤਸਰ ਸਾਹਿਬ। ਸੋ ਮੇਰਾ ਖਿਆਲ ਹੈ ਵੀ ਤੁਸੀਂ ਹਾਫ ਟਰੂਥ ਬਿਆਨਦੇ ਹੋ ਜਦੋਂ ਤੁਸੀਂ ਹਮਦਰਦੀ ਕਰਦੇ ਹੋ, ਪਰ ਜਦੋਂ ਤੁਹਾਨੂੰ ਇਹ ਤੁਸੀਂ ਸਾਰੇ ਇਸ਼ੂ ਨੂੰ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਭਾਈ ਇਹ ਕਿੰਨੀ ਡੀਪ ਕੰਸਪੀਰੇਸੀ ਦੇ ਥੱਲੇ ਇਹ ਜਿਹੜਾ ਸਾਰਾ ਪਿਛਲੇ 40 ਸਾਲ ਤੋਂ ਵਰਤਾਰਾ ਚੱਲ ਰਿਹਾ। ਔਰ ਇਹਦੇ ਬਾਵਜੂਦ ਮੈਨੂੰ ਕਹਿਣ 'ਚ ਕੋਈ ਹਰਜ਼ ਨਹੀਂ ਹੁੰਦਾ ਵੀ ਸਾਡੀ ਲੜਾਈ ਹਿੰਦੂਆਂ ਦੇ ਖਿਲਾਫ ਨਹੀਂ ਹੈ, ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਕਿਸੇ ਵੀ ਅਜਾਈ ਲਹੂ ਡੋਲਣ ਦੇ ਹੱਕ 'ਚ ਨਹੀਂ। ਹਮੇਸ਼ਾ ਮੈਂ ਈਵਨ ਆਪਣੇ ਨਿੱਜੀ ਤੌਰ ਦੇ ਉੱਤੇ ਵੀ
ਕੋਈ ਵੀ ਗੱਲ ਜਿਹੜੀ ਕਿਸੇ ਵੀ ਬੇਗੁਨਾਹ ਨੂੰ, ਉਹਦਾ ਭਾਵੇਂ ਕੋਈ ਵੀ ਮਜ਼ਹਬ ਨਾ ਹੋਏ, ਉਹ ਨਾ ਵੀ ਯਕੀਨ ਕਰਦਾ ਹੋਏ, ਅਸੀਂ ਸਾਰਿਆਂ ਦੇ ਹੱਕਾਂ ਦੇ ਹਾਮੀ ਹੈ। ਪਰ ਜਿਸ ਪਾਸੇ ਸਿੱਖਾਂ ਨੂੰ 40 ਸਾਲ ਪਹਿਲਾਂ ਪੁਸ਼ ਕਰ ਦਿੱਤਾ ਗਿਆ ਹੈ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦੇ ਕੋਲ ਕੋਈ ਵੀ ਬਾਵਕਾਰ ਜ਼ਿੰਦਗੀ ਜਿਉਣ ਦਾ, ਉਸ ਖਿੱਤੇ 'ਚ ਆਪਣੇ ਮਸਲੇ ਹੱਲ ਕਰਾਉਣ ਦਾ ਕੋਈ ਰਸਤਾ ਬਾਕੀ ਨਹੀਂ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਔਰ ਕੌਰ ਸ਼ਰਨਜੀਤ ਜਿਹੜੇ ਨੇ ਉਹ ਕਹਿੰਦੇ ਨੇ ਕਿ ਰਿਸ਼ੀ ਭਰਦਵਾਜ ਨੂੰ ਕਹਿੰਦੇ ਕਿ ਲੱਗਦਾ ਹੈ ਕਿ ਤੁਹਾਨੂੰ ਡਾਕਟਰ ਸਾਹਿਬ ਨੇ ਜੋ ਜਵਾਬ ਦਿੱਤਾ ਸੀ ਉਸ ਤੁਹਾਨੂੰ ਸਮਝ ਨਹੀਂ ਆਇਆ। ਔਰ ਕਿਰਨ ਗਿੱਲ ਜੀ ਵੀ ਵਿਕਰਮਜੀਤ ਸਿੰਘ ਸਰਕਾਰੀ ਹੈ, ਇਸ ਦਾ ਭਗਤ ਸਿੰਘ ਦੁਆਬੀ ਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ, ਇਸ ਨੇ ਖਡੂਰ ਸਾਹਿਬ ਹਲਕੇ ਚੋਣ ਵੀ ਲੜੀ ਸੀ ਤੇ ਨੀਟੂ ਸ਼ਟਰਾਂ ਵਾਲੇ ਤੋਂ ਵੀ ਘੱਟ ਵੋਟਾਂ ਜਿਹੜੀਆਂ ਪਈਆਂ ਸੀ ਇਹਨੂੰ। ਬਹੁਤ ਸ਼ੁਕਰੀਆ ਕਿਰਨ ਗਿੱਲ ਜੀ, ਕਿਉਂਕਿ ਮੈਨੂੰ ਥੋੜਾ ਜਿਹਾ ਆਈਡੀਆ ਤਾਂ ਸੀ ਕਿ ਇਸ ਨਾਂ ਦੇ ਬੰਦੇ ਨੇ ਸ਼ਾਇਦ ਚੋਣ ਲੜੀ ਹੋਏ, ਲੇਕਿਨ ਮੈਨੂੰ ਕੋਈ ਸ਼ੱਕ ਨਹੀਂ ਹੈ ਵੀ ਇਹ ਏਜੰਸੀਆਂ ਨੇ ਜਿਹੜਾ ਹੈ ਉਹ ਅਗਲਾ ਪੱਤਾ ਖੇਡ ਲਿਆ ਕਿ ਵੀ ਜੇ ਉਹਨਾਂ ਨੂੰ ਲੋੜ ਪਈ ਤੇ ਅਦਾਲਤਾਂ ਜਿਨ੍ਹਾਂ ਦੇ ਜੱਜ ਨੇ ਜੋ ਮਰਜ਼ੀ ਫੈਸਲੇ ਲੈਣ, ਉਹਨਾਂ ਦੀ ਜਿਹੜੀ ਇਲੈਕਸ਼ਨ ਹੈ ਉਸ ਨੂੰ ਧਾਰਮਿਕ ਬਿਨਾਂ ਦੇ ਉੱਤੇ ਕਿ ਜੀ ਧਾਰਮਿਕ ਥਾਵਾਂ ਨੂੰ ਇਸਤੇਮਾਲ ਕੀਤਾ, ਉਹਨੂੰ ਉਹ ਨਕਾਰ ਸਕਦੇ ਨੇ। ਸਰਪੰਚ ਜਸਗਿੱਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਮਨਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਕੌਰ ਸ਼ਰਨਜੀਤ ਕਹਿੰਦੇ ਨੇ ਕਿ 1955 ਚ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਕਿਹੜੇ ਭਿੰਡਰਾਂ ਵਾਲੇ ਬੈਠੇ ਸੀ, ਉਦੋਂ ਨਹਿਰੂ ਨੇ ਹਮਲਾ ਕਿਉਂ ਕੀਤਾ? ਇਹ ਜਵਾਬ ਦਿੱਤਾ ਉਦੋਂ ਤਾਂ ਬਿਲਕੁਲ ਪੀਸਫੁਲ, ਉਦੋਂ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਰੇ ਤੇ ਹੀ ਪਾਬੰਦੀ ਲਾਈ ਹੋਈ ਸੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ। ਭਰਦਵਾਜ ਨੂੰ ਕਹਿ ਰਹੇ ਨਾ। ਹਾਂ ਨਹੀਂ, ਮੈਂ ਸਮਝ ਗਿਆ। ਔਰ ਇਸ ਐਕਟ ਦੇ ਲਈ ਬਾਅਦ ਜਿਹੜੇ ਭੀਮ ਸੈਨ ਸੱਚਰ ਚੀਫ ਮਿਨਿਸਟਰ ਸੀ, ਉਹਨਾਂ ਨੇ ਆ ਕੇ ਮਾਫੀ ਮੰਗੀ ਸੀ ਔਰ ਰਿਜ਼ਾਈਨ ਵੀ ਕੀਤਾ ਸੀ ਜੀ। ਔਰ ਇਸੇ ਤਰ੍ਹਾਂ ਸੰਦੀਪ ਸਿੰਘ ਹੱਕ ਜੀ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ, ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਰੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।